ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਅੰਕ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਤੋਂ, ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੁਸ਼ੀਲ ਦੋਸਾਂਝ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਨਵੀਰ ਸਿੰਘ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਫ਼ਤਾਵਾਰੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਪੰਜਾਬ ਦੇ ਰਾਜਸੀ ਹਲਕਿਆਂ ਦੀ ਹਲਚਲ ਬਾਰੇ ਤੁਹਾਡੇ ਨਾਲ ਚਰਚਾ ਕਰਦੇ ਹਾਂ। ਨਾਲ ਦੀ ਨਾਲ ਮੁਲਕ ਦੀ ਰਾਜਸੀ ਤਸਵੀਰ ਤੇ ਹੋਰ ਸਮਾਜਿਕ ਮੁੱਦਿਆਂ ਤੇ ਚਰਚਾ ਕੇਂਦਰਿਤ ਰਹਿੰਦੀ ਹੈ। ਸੋ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਨਵੀਰ ਜੀ। ਜੀ, ਤੇ ਉਸ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਆ। ਸੈਨੋਜ਼ੇ ਕੈਲੀਫੋਰਨੀਆ ਤੋਂ ਰਜਿੰਦਰ ਕੌਰ ਜੀ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਅਤੇ ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਇਸ ਦੇ ਵਿੱਚ ਸਹਿਯੋਗ ਦੇਣਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ, ਜਿਹੜਾ ਜੀ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਸਾਡੇ ਫੋਨ ਨੰਬਰ 832-551-5029, ਇਸ ਦੇ ਨਾਲ ਨਾਲ 605-475-6868, ਅਤੇ ਸਾਡੀ ਵੈਬਸਾਈਟ www.punjabiradiousa.com ਦੇ ਉੱਤੇ। ਤੇ ਬਿਲਕੁਲ ਜੀ, ਜਿਹੜੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਸੁਸ਼ੀਲ ਜੀ, ਸਭ ਤੋਂ ਪਹਿਲੀ ਜਿਹੜੀ ਖਬਰ ਆ ਉਸ ਦੇ ਵੱਲ ਵੱਧਦੇ ਹਾਂ। ਜਿਹੜੇ ਪ੍ਰਕਾਸ਼ ਬਾਦਲ ਹੋਣੀ ਜਿਹੜੇ ਉਹਨਾਂ ਨੂੰ ਕਾਫੀ ਜਿਹੜੇ ਲੋਕ ਸਵਾਲ ਹੁਣ ਪੁੱਛ ਰਹੇ ਆ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਵੀ ਨਰਿੰਦਰ ਮੋਦੀ ਨੂੰ ਇੱਕ ਵਾਰੀ ਪ੍ਰਧਾਨ ਮੰਤਰੀ ਬਣ ਲੈਂਦੋ ਤੇ ਪੰਜਾਬ ਦਾ ਹੁਲੀਆ ਬਦਲ ਦਿਆਂਗੇ, ਤੇ ਉਸ ਤੋਂ ਬਾਅਦ 'ਚ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਵਾਅਦੇ ਕੀਤੇ ਆ। ਤੇ ਉਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਇੱਕ ਟਿੱਪਣੀ ਕੀਤੀ, ਉਹਨਾਂ ਨੇ ਜਵਾਬ ਦਿੱਤਾ ਆ। ਕੀ ਉਹਨਾਂ ਨੇ ਆਖਿਆ ਆ ਤੇ ਕੀ ਹੈਗਾ ਇਸ ਪੂਰੀ ਗੱਲ ਦੇ ਪਿੱਛੇ? ਲਾਜ਼ਮੀ ਤੌਰ ਤੇ ਪੰਜਾਬ ਅੱਜ ਜਿਸ ਸਥਿਤੀ ਚੋਂ ਲੰਘ ਰਿਹਾ ਹੈ, ਪੰਜਾਬ ਨੂੰ ਮਦਦ ਦੀ ਜ਼ਰੂਰਤ ਹੈ। ਮਦਦ ਪੰਜਾਬ ਦੀ ਕਰਨ ਵਾਸਤੇ ਕਿਸੇ ਨੇ ਬਾਹਰੋਂ ਨਹੀਂ ਆਉਣਾ। ਪਹਿਲਾਂ ਤਾਂ ਪੰਜਾਬੀਆਂ ਨੂੰ ਆਪਣੀ ਮਦਦ ਆਪ ਕਰਨੀ ਪੈਣੀ ਹੈ। ਫਿਰ ਜਿਹੜੀ ਹਕੂਮਤ ਪੰਜਾਬੀਆਂ ਨੇ ਚੁਣੀ ਹੋਈ ਹੈ, ਉਸ ਹਕੂਮਤ ਦਾ ਇਹ ਪਹਿਲਾ ਫਰਜ਼ ਹੈ ਕਿ ਉਹ ਜੇ ਪੰਜਾਬ ਦੇ ਮਸਲਿਆਂ ਪ੍ਰਤੀ ਉਹਦੇ ਮਨ ਦੇ ਵਿੱਚ ਸੱਚਮੁੱਚ ਹਮਦਰਦੀ ਹੈ ਤਾਂ ਫਿਰ ਉਹਨਾਂ ਮਸਲਿਆਂ ਨੂੰ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਹੱਲ ਕਰੇ। ਉਸ ਤੋਂ ਅੱਗੇ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ, ਕਿਉਂਕਿ ਕੇਂਦਰ ਸਰਕਾਰ ਦੇ ਅਧੀਨ ਸਾਰੇ ਸੂਬੇ ਆਉਂਦੇ ਆ, ਤੇ ਸੂਬਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਕੇਂਦਰ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰ ਸਕਦਾ। ਸੰਵਿਧਾਨਕ ਤੌਰ ਦੇ ਉੱਤੇ ਜੋ ਕੇਂਦਰ ਦੇ ਕੋਲ ਸੋਰਸਿਸ ਹਨ, ਉਹਨਾਂ ਸੋਰਸਿਸ ਦੀ ਵਰਤੋਂ ਕਰਦਿਆਂ ਉਹ ਵੱਖ-ਵੱਖ ਸੂਬਿਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਵੇ। ਇਹ ਤਵੱਕੋ ਸਾਰੇ ਮੁਲਕ ਦੇ ਲੋਕ ਕੇਂਦਰ ਦੀ ਸਰਕਾਰ ਤੋਂ ਕਰਦੇ ਆ ਜੀ। ਹੋਇਆ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਚੋਣਾਂ ਸੀ, ਤੁਹਾਨੂੰ ਯਾਦ ਹੈ ਕਿ ਉਹਨਾਂ ਚੋਣਾਂ ਦੇ ਦੌਰਾਨ, ਲੋਕ ਸਭਾ ਚੋਣਾਂ ਦੇ ਦੌਰਾਨ, ਪੰਜਾਬ ਦੀ ਅਕਾਲੀ BJP ਸਰਕਾਰ ਦੇ ਆਗੂਆਂ ਨੇ ਇੱਕ ਤੋਂ ਵੱਧ ਵਾਰ ਇਹ ਦਾਅਵੇ ਕੀਤੇ ਕਿ ਕੇਂਦਰ ਦੀ UPA ਸਰਕਾਰ ਨੂੰ ਉਖਾੜ ਕੇ ਸਿੱਟ ਦੋ, ਇਹ ਪੰਜਾਬ ਦੀ ਦੁਸ਼ਮਣ ਹੈ, ਕਾਂਗਰਸ ਪੰਜਾਬ ਦੀ ਦੁਸ਼ਮਣ ਹੈ, ਨਰਿੰਦਰ ਮੋਦੀ ਦੀ ਅਗਵਾਈ 'ਚ NDA ਦੀ ਸਰਕਾਰ ਲਿਆਓ। ਇੱਥੇ ਤਾਂ ਕਿਹਾ ਗਿਆ ਕਿ ਜੇ ਨਰਿੰਦਰ ਮੋਦੀ ਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਉਂਦੇ ਹੋ ਤੇ ਪੰਜਾਬ ਦੀਆਂ ਲਹਿਰਾਂ ਬਹਿਰਾਂ ਹੋ ਜਾਣਗੀਆਂ। ਸਰ ਬਾਦਲ ਨੇ ਕਿਹਾ ਕਿ ਜਦੋਂ ਚਾਹੇ ਨਰਿੰਦਰ ਮੋਦੀ ਤੋਂ ਪੰਜਾਬ ਦੇ ਹੱਕ ਵਿੱਚ ਜਿਹੜੇ ਮਰਜ਼ੀ ਫੈਸਲੇ ਆਪਾਂ ਕਰਵਾ ਸਕਾਂਗੇ। ਇੱਕ ਬੜਾ ਪਾਪੂਲਰ ਹੋਇਆ ਇੱਕ ਜੁਮਲਾ ਸੁਖਬੀਰ ਸਿੰਘ ਬਾਦਲ ਦਾ ਜੀ, ਜਿਹਦੇ ਤੇ ਅੱਜ ਓਪੋਜੀਸ਼ਨ ਵਾਲੇ ਸਵਾਲ ਉਠਾ ਰਹੇ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਦਿਓ, ਨੋਟਾਂ ਦੇ ਨੋਟ ਜਿਹੜੇ ਟਰੱਕ ਭਰ ਕੇ ਆਇਆ ਕਰਨਗੇ। ਹੁਣ ਰੱਖੜ ਪੁੰਨਿਆ ਦੇ ਮੇਲੇ ਦੇ ਉੱਤੇ ਸਿਆਸੀ ਕਾਨਫਰੰਸਾਂ ਹੋਈਆਂ,
ਲਾਜ਼ਮੀ ਸੀ ਕਿ ਪੰਜਾਬ ਦੀ ਹਕੂਮਤ ਵੱਲੋਂ ਜਿਹੜੀ ਕੀਤੀ ਗਈ ਉੱਥੇ ਸਿਆਸੀ ਰੈਲੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਵੱਲੋਂ ਉਹਨਾਂ ਨੇ ਸਰਕਾਰ ਦੇ ਗੁਣ ਗਾਉਣੇ ਸਨ, ਪਰ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਜਾਂ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ, ਜਿਵੇਂ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਿਹੜੀਆਂ ਕਾਨਫਰੰਸਾਂ ਕੀਤੀਆਂ ਗਈਆਂ, ਉਹਨਾਂ 'ਚ ਪੰਜਾਬ ਦਾ ਜਿਹੜਾ ਇਸ ਵੇਲੇ ਦਾ ਹਾਲ ਹੈ, ਖਾਸ ਤੌਰ ਦੇ ਉੱਤੇ ਮੌਨਸੂਨ ਜਿਹੜੀ ਹੈ ਉਹ ਬਹੁਤ ਘੱਟ ਜਿਹੜੀ ਹੈ ਪੰਜਾਬ ਤੇ ਮਿਹਰਬਾਨ ਹੋਈ ਹੈ। 58% ਦੀ ਬਾਰਿਸ਼ ਘੱਟ ਪਈ ਹੈ ਪੰਜਾਬ 'ਚ, ਜਿਹਦੇ ਕਰਕੇ ਫਸਲਾਂ ਜਿਹੜੀਆਂ ਪੰਜਾਬ ਦੀਆਂ ਉਹ ਲਗਭਗ ਤਬਾਹੀ ਦੇ ਕੰਢੇ ਸੀ। ਪਰ ਪੰਜਾਬ ਦਾ ਕਿਸਾਨ ਜਿਹੜਾ ਆ, ਦੇਸ਼ ਵਿੱਚ ਇੱਕ ਸੂਬਾ ਪੰਜਾਬ ਹੈ ਜਿਹਦਾ ਕਿਸਾਨ ਭਾਰੀ ਕੁਦਰਤ ਦੀ ਕਰੋਪੀ ਦੇ ਬਾਵਜੂਦ ਵੀ ਆਪਣੀਆਂ ਫਸਲਾਂ ਨੂੰ ਬਚਾਉਂਦਾ ਹੈ। ਮੀਂਹ ਨਹੀਂ ਪਏ ਉਹਦੇ ਬਾਵਜੂਦ ਪੰਜਾਬ ਦੇ ਕਿਸਾਨ ਨੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਆਪਣੀ ਫਸਲ ਬਚਾਈ ਹੈ। ਤੇ ਕਾਂਗਰਸ ਪਾਰਟੀ ਤੇ ਬਾਕੀ ਵਿਰੋਧੀ ਧਿਰਾਂ ਨੇ ਮੰਗ ਕੀਤੀ ਵੀ ਪੰਜਾਬ ਨੂੰ ਸੋਕਾ ਗ੍ਰਸਤ ਸੂਬਾ ਨਹੀਂ ਵੀ ਐਲਾਨਿਆ ਗਿਆ, ਉਹਦੇ ਬਾਵਜੂਦ ਬਾਦਲ ਸਾਹਿਬ ਦੇ ਉਹ ਦਾਅਵੇ ਕਿੱਥੇ ਗਏ ਕਿ ਪੰਜਾਬ ਦੇ ਕਿਸਾਨ ਦੀ, ਪੰਜਾਬ ਦੇ ਮਜ਼ਦੂਰ ਦੀ, ਪੰਜਾਬ ਦੇ ਆਮ ਨਾਗਰਿਕ ਦੀ ਬਾਹ ਫੜਨ ਵਾਸਤੇ ਨਰਿੰਦਰ ਮੋਦੀ ਦੀ ਸਰਕਾਰ ਜ਼ਰੂਰੀ ਹੈ। ਤੇ ਹੁਣ ਨਰਿੰਦਰ ਮੋਦੀ ਕਿੱਥੇ ਹੈ ਤੇ ਬਾਦਲ ਸਾਹਿਬ ਦੇ ਉਹ ਦਾਅਵੇ ਕਿੱਥੇ ਹੈ ਜੀ? ਬਾਦਲ ਸਾਹਿਬ ਨੇ ਇਹਦੇ ਜਵਾਬ 'ਚ ਇਹ ਕਿਹਾ ਵੀ ਹਾਲੇ ਬੜਾ ਘੱਟ ਵਕਤ ਹੋਇਆ ਹੈ, ਦਿੱਲੀ ਦੇ ਵਿੱਚ ਮੋਦੀ ਦੀ ਸਰਕਾਰ ਬਣਿਆ, ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ, ਥੋੜਾ ਸਬਰ ਰੱਖਣਾ ਚਾਹੀਦਾ ਹੈ ਜੀ। ਉਹਨਾਂ ਨੇ ਆਪਣੀ ਸਰਕਾਰ ਦਾ ਬਚਾਅ ਕੀਤਾ ਇਹ ਕਹਿ ਕੇ। ਪਰ ਕੇਵਲ ਵਿਰੋਧੀ ਪਾਰਟੀਆਂ ਦਾ ਮਸਲਾ ਨਹੀਂ, ਪੰਜਾਬ ਦੇ ਆਮ ਕਿਸਾਨ ਦਾ, ਪੰਜਾਬ ਦੇ ਆਮ ਮਜ਼ਦੂਰ ਦਾ ਜਾਂ ਆਮ ਪੰਜਾਬੀ ਬੰਦੇ ਦਾ ਇਹ ਸਵਾਲ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇੱਥੇ ਉਡੀਕ ਕਰਨ ਦਾ ਕੀ ਭਾਵ ਹੋਇਆ। ਮਸਲਾ ਤਾਂ ਹੁਣ ਖੜਾ ਹੈ, ਪੰਜਾਬ ਦੇ ਕਿਸਾਨ ਦੀ ਮਿਹਨਤ ਜਿਹੜੀ ਹੈ ਉਹਦਾ ਮੁੱਲ ਤਾਂ ਹੁਣ ਚਾਹੀਦਾ। ਇਹ ਕੀ ਗੱਲ ਹੋਈ ਕਿ ਉਡੀਕ ਕਰੋ ਜੀ? ਨਰਿੰਦਰ ਮੋਦੀ ਨੇ ਵੀ ਇੱਕ ਦਿਨ ਕਿਹਾ ਵੀ ਤੁਸੀਂ ਉਹਨਾਂ ਨੂੰ 60 ਸਾਲ ਦਿੱਤੇ, ਸਾਡੇ ਤਾਂ ਹਾਲੇ 60 ਦਿਨ ਹੋਏ ਆ। ਜੀ ਜੀ। ਮੈਂ ਕਹਿਣਾ ਚਾਹੁੰਦਾ ਹੈ ਕਿ ਗੱਲ 60 ਸਾਲਾਂ ਦੀ ਜਾਂ 60 ਦਿਨਾਂ ਦੀ ਨਹੀਂ, ਪਹਿਲੇ ਦਿਨ ਤੋਂ ਜਿਸ ਦਿਨ ਬਾਗਡੋਰ ਸੰਭਾਲੀ ਹੈ ਨਰਿੰਦਰ ਮੋਦੀ ਹੋਰਾਂ ਨੇ ਐਨਡੀਏ ਸਰਕਾਰ ਦੀ, ਉਸ ਦਿਨ ਤੋਂ ਹੀ ਉਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਫਿਰ ਇਹ ਨਹੀਂ ਕਹਿਣਾ ਚਾਹੀਦਾ ਕਿ ਉਹਨਾਂ ਨੂੰ 60 ਸਾਲ ਦਿੱਤੇ ਤਾਂ ਭਾਵੇਂ ਤੁਹਾਨੂੰ ਵੀ 60 ਸਾਲ ਦਿੱਤੇ ਜਾਣ। ਸਵਾਲ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਸੋਕੇ ਵਰਗੇ ਹਾਲਾਤ ਹੈ ਤੇ ਕੇਂਦਰ ਦੀ ਦਲੀਲ ਜਾਂ ਕੇਂਦਰ ਦਾ ਲੌਜਿਕ ਇਹ ਵੀ ਕਿਉਂਕਿ ਪੰਜਾਬ ਨੂੰ ਸੋਕਾਗ੍ਰਸਤ ਸੂਬਾ ਨਹੀਂ ਐਲਾਨਿਆ ਗਿਆ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ। ਇਹ ਕਿਵੇਂ ਪੋਸੀਬਲ ਹੈ ਬਈ? ਕੇਂਦਰ ਨੇ ਅੱਗੇ ਵੀ ਕੀਤਾ ਜੀ ਜੀ, ਕੇਂਦਰ ਸਰਕਾਰ ਨੇ ਅੱਗੇ ਵੀ ਕਈ ਵਾਰੀ ਕੀਤਾ ਹੈ ਵੀ ਸੋਕਾਗ੍ਰਸਤ ਸੂਬਾ ਨਾ ਵੀ ਐਲਾਨਿਆ ਜਾਏ ਤਾਂ ਵਿਸ਼ੇਸ਼ ਪੈਕੇਜ ਦਿੱਤਾ ਜਾ ਸਕਦਾ ਹੈ। ਜੇ ਪੰਜਾਬ ਦੇ ਕਿਸਾਨ ਨੇ ਫਸਲ ਬਚਾ ਲਈ ਆਪਣੀ ਮਿਹਨਤ ਨਾਲ, ਆਪਣੀ ਜੇਬ ਚੋਂ ਪੈਸੇ ਖਰਚ ਕਰਕੇ, ਕਰਜ਼ੇ ਚੁੱਕ ਕੇ, ਇਹ ਪੰਜਾਬ ਦੇ ਕਿਸਾਨ ਦੀ ਬਹਾਦਰੀ ਹੈ। ਉਸ ਬਹਾਦਰੀ ਨੂੰ ਇਨਾਮ ਦੇਣ ਦੀ ਥਾਂ ਦੇ ਉੱਤੇ ਤੁਸੀਂ ਇਹ ਕਹੋ ਵੀ ਵਕਤ ਬੜਾ ਘੱਟ ਹੋਇਆ ਜੀ ਹਾਲੇ। ਇਹ ਸਵਾਲ ਹੈ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨੇ ਹੈ ਤੇ ਮਸਲੇ ਹੱਲ ਕਰਨ ਦੀ ਵਕਤ ਜਿਹੜੀ ਹੈ ਜਾਂ ਇਮਾਨਦਾਰੀ ਜਿਹੜੀ ਹੈ ਨਾ ਪੰਜਾਬ ਦੀ ਹਕੂਮਤ ਦੇ ਕੋਲ ਹੈ ਨਾ ਦਿੱਲੀ ਦੀ ਹਕੂਮਤ ਦੇ ਕੋਲ ਹੈ। ਇਸ ਕਰਕੇ ਪੰਜਾਬ ਦੇ ਨਾਲ ਸਿੱਧੇ ਤੌਰ ਤੇ ਵਿਤਕਰਾ ਦੇਖਿਆ ਜਾ ਸਕਦਾ ਹੈ ਕਿ ਸਵਾਲ ਪੰਜਾਬ ਦੇ ਲੋਕਾਂ ਦਾ ਬੜਾ ਵਾਜਬ ਹੈ ਕਿ ਹੁਣ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੈ, ਲੋੜ ਮਦਦ ਦੀ ਹੁਣ ਹੈ। ਜੇ ਹੁਣ ਮਦਦ ਨਹੀਂ ਕੀਤੀ ਕਦੋਂ ਕਰਨੀ ਹੈ? ਜਿਹੜਾ ਪੰਜਾਬ ਦੇ ਸਿਰ ਕਰਜ਼ਾ ਚੜਿਆ ਹੈ ਉਹਦੀ ਗੱਲ ਤਾਂ ਬਾਅਦ 'ਚ ਹੈ। ਇਸ ਵੇਲੇ ਜਿਹੜਾ ਪੰਜਾਬ ਦੇ ਕਿਸਾਨ ਦੀ, ਮਜ਼ਦੂਰ ਦੀ ਜਾਂ ਆਮ ਪੰਜਾਬੀ ਦੀ ਲੋੜ ਹੈ ਉਹ ਕਿਹਨੇ ਪੂਰੀ ਕਰਨੀ ਹੈ? ਫਿਰ ਸਰਕਾਰ ਕਾਹਦੇ ਲਈ ਹੈ? ਜੇ ਕੇਂਦਰ ਦੀ ਸਰਕਾਰ ਨੂੰ ਵਕਤ ਚਾਹੀਦਾ ਚਲੋ ਦੇ ਦਿਓ ਕੇਂਦਰ ਦੀ ਸਰਕਾਰ ਨੂੰ ਵਕਤ। ਪੰਜਾਬ ਦੀ ਸਰਕਾਰ ਪਿਛਲੇ 7.5-8 ਸਾਲ ਤੋਂ ਕੀ ਕਰ ਰਹੀ ਹੈ ਕਿ ਬਾਦਲਾਂ ਨੂੰ ਇਸ ਤੋਂ ਵੀ ਜ਼ਿਆਦਾ ਵਕਤ ਚਾਹੀਦਾ ਹੈ। ਬਾਦਲਾਂ ਨੇ ਕਦੀ ਦਾਅਵੇ ਕੀਤੇ ਕਿ ਪੰਜਾਬ ਦੇ ਵਿੱਚ ਬਿਜਲੀ ਸਰਪਲਸ ਕਰ ਦਾਂਗੇ। ਅੱਜ ਬਿਜਲੀ ਜਿਹੜੀ ਹੈ ਸਰਪਲਸ ਤਾਂ ਕੀ ਕਰਨੀ ਆ? ਬਿਜਲੀ ਮਿਲਣੀ ਨਹੀਂ, ਨਾ ਐਗਰੀਕਲਚਰ ਸੈਕਟਰ ਨੂੰ, ਨਾ ਇੰਡਸਟਰੀ ਨੂੰ, ਨਾ ਘਰੇਲੂ ਖਪਤਕਾਰਾਂ ਨੂੰ। ਉਲਟਾ ਬਿਜਲੀ ਦੀ ਕੀਮਤ 8 ਤੋਂ 10% ਵਧਣ ਜਾ ਰਹੀ ਹੈ ਇਸੇ ਹਫ਼ਤੇ। ਤੁਸੀਂ ਦੇਖੋਗੇ ਇਸੇ ਹਫ਼ਤੇ 8 ਤੋਂ 10% ਬਿਜਲੀ ਦੇ ਬਿੱਲ ਵੱਧ ਜਾਣੇ ਹੈ। ਪੰਜਾਬ ਦੇ ਆਮ ਬੰਦੇ ਦੇ ਉੱਤੇ ਇੱਕ ਨਵਾਂ ਬੋਝ।
ਸੋ ਇਹ ਲੋਕ ਜਿਹੜੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਦਾਅਵੇ ਕਰਦੇ ਸੀ, ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਕੇ ਟਰੱਕਾਂ ਦੇ ਟਰੱਕ ਨੋਟ ਲਿਆਉਣ ਦੇ ਦਾਅਵੇ ਵਾਅਦੇ ਕਰਦੇ ਸੀ, ਉਹਨਾਂ ਦੇ ਦਾਅਵੇ ਵਾਅਦੇ ਸਭ ਹਵਾ ਹੋ ਗਏ ਨੇ ਤੇ ਸੱਚ ਲੋਕਾਂ ਦੇ ਸਾਹਮਣੇ ਹੌਲੀ ਹੌਲੀ ਆਉਣਾ ਸ਼ੁਰੂ ਹੋ ਗਿਆ। ਲੋਕ ਟਿਚਣਾ ਕਰਨ ਲੱਗ ਪਏ ਆ, ਲੋਕ ਕਹਿਣ ਲੱਗ ਪਏ ਵੀ ਕਿੱਥੇ ਗਏ ਹੁਣ ਉਹ ਦਾਅਵੇ ਕਿ ਮਹਿੰਗਾਈ ਘੱਟ ਕਰਾਂਗੇ। ਮਹਿੰਗਾਈ ਘੱਟ ਤਾਂ ਕੀ ਕਰਨੀ, ਪਹਿਲੀ ਵਾਰ ਭਾਰਤ ਦੇ ਵਿੱਚ ਟਮਾਟਰ ਜਿਹੜਾ ਆਮ ਸਵਾਰੀ ਦੀ ਵਰਤੋਂ ਦੀ ਚੀਜ਼ ਹੈ ਰਸੋਈ ਦੀ, ਉਹ ਟਮਾਟਰ ਜਿਹੜਾ ਆ 100 ਰੁਪਏ ਕਿਲੋ ਹੋ ਗਿਆ ਜੀ। ਆਮ ਸਵਾਰੀ ਦੇ ਹੱਥ ਦੇ ਵਿੱਚ ਟਮਾਟਰ ਖਰੀਦਣ ਦੀ ਤਾਕਤ ਨਹੀਂ ਤੇ ਬਾਦਲ ਸਾਹਿਬ ਤੇ ਨਰਿੰਦਰ ਮੋਦੀ ਦਾਅਵੇ ਇਹ ਕਰਦੇ ਹੈ ਕਿ ਇਹਨੂੰ ਅਸੀਂ ਆਰਥਿਕ ਮਹਾਸ਼ਕਤੀ ਬਣਾਵਾਂਗੇ ਭਾਰਤ ਨੂੰ। ਇਹ ਆਰਥਿਕ ਮਹਾਸ਼ਕਤੀ ਕਿਵੇਂ ਬਣੇਗੀ ਜੇ ਘਰ ਦੀ ਸਵਾਰੀ ਆਪਣੀ ਰਸੋਈ ਚਲਾਉਣ ਦੇ ਕਾਬਿਲ ਨਹੀਂ। ਲੂਣ ਦੀ ਥੈਲੀ ਜਿਹੜੀ ਕਿਸੇ ਵੇਲੇ 50 ਪੈਸੇ ਦੀ ਆਉਂਦੀ ਉਹ 10 ਰੁਪਏ ਦੀ ਹੈ। ਚਾਹ ਪੱਤੀ ਦਾ ਕੀ ਭਾਅ ਆ, ਖੰਡ ਦਾ ਕੀ ਭਾਅ ਕਿੱਥੇ ਪਹੁੰਚ ਗਿਆ। ਆਮ ਰਸੋਈ 'ਚ ਵਰਤੋਂ ਦੀਆਂ ਚੀਜ਼ਾਂ ਸਬਜ਼ੀਆਂ ਜਿਹੜੀਆਂ ਜਾਂ ਦਾਲਾਂ ਜਿਹੜੀਆਂ ਉਹ ਸਧਾਰਨ ਬੰਦਾ, ਲੂਣ ਤੇਲ ਲੱਕੜੀਆਂ ਦਾ ਸਵਾਲ ਪੈਦਾ ਹੋ ਗਿਆ ਹੈ। ਸਾਡੇ ਪਿੰਡ ਦਾ ਇੱਕ ਕਵੀ ਹੁੰਦਾ ਸੀ ਨੌਲਾ ਰਾਮ, ਮੌਖਿਕ ਕਵੀ ਹੁੰਦਾ ਸੀ, ਸਾਂਝ ਕਲਾਂ ਮੇਰਾ ਪਿੰਡ ਹੈ। ਉਹ ਕਈ ਵਾਰੀ ਸੁਣਾਉਂਦਾ ਹੁੰਦਾ ਸੀ, ਨੌਲਿਆ ਤਿੰਨੇ ਗੱਲਾਂ ਯਾਦ ਰਹਿ ਗਈਆਂ, ਲੂਣ ਤੇਲ ਲੱਕੜੀਆਂ। ਤੇ ਲੂਣ ਤੇਲ ਲੱਕੜੀਆਂ ਜਿਹੜੀਆਂ ਯਾਦ ਆ ਸਾਨੂੰ, ਉਹ ਵੀ ਕਿਤੇ ਨਾ ਕਿਤੇ ਸਾਡੇ ਹੱਥ ਵੱਸ ਹੁਣ ਨਹੀਂ ਰਹੀਆਂ। ਤੇ ਇਹਦੇ ਵਾਸਤੇ ਕਸੂਰਵਾਰ ਕੌਣ ਹੈ? ਸਿੱਧੇ ਤੌਰ ਤੇ ਇਹਦੇ ਵਾਸਤੇ ਕਸੂਰਵਾਰ ਜਿਹੜੇ ਹੈ ਉਹ ਹਕੂਮਤਾਂ ਕਰਨ ਵਾਲੇ ਲੋਕ ਨੇ, ਚਾਹੇ ਉਹ ਬਾਦਲ ਸਾਹਿਬ ਹੋਣ ਤੇ ਚਾਹੇ ਉਹ ਨਰਿੰਦਰ ਮੋਦੀ ਸਾਹਿਬ ਹੋਣ। ਜੀ 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 ਬਿਲਕੁਲ ਤੁਸੀਂ ਵਿਸਤਾਰ 'ਚ ਜਿਹੜਾ ਜੀ ਇਸ ਦੇ ਬਾਰੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਬੇਵਕੂਫ ਜਿਹੜੇ ਜੀ ਇਹ ਸਾਰੇ ਜਾਣੇ ਬਣਾ ਰਹੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਗੱਠਜੋੜ ਨੂੰ, ਜਿਹੜਾ ਭਾਜਪਾ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆ ਗੱਠਜੋੜ ਆ, ਉਸ ਦੇ ਵਿੱਚ ਜਿਹੜੇ ਮਤਭੇਦ ਆ ਉਹ ਹੋਰ ਵੀ ਜ਼ਿਆਦਾ ਵੱਧਦੇ ਨਜ਼ਰ ਆ ਰਹੇ ਆ। ਇਹਨਾਂ ਨੂੰ 6 ਮੈਂਬਰੀ ਜਿਹੜੀ ਤਾਲਮੇਲ ਕਮੇਟੀ ਆ ਜਿਹੜੀ ਉਹ ਬਣਾਉਣੀ ਪੈ ਗਈ ਆ। ਕੀ ਚੱਲ ਰਿਹਾ ਜੀ ਇਹਨਾਂ ਦੇ ਆਪਸ ਦੇ ਵਿੱਚ? ਉਹ ਗੱਲ ਇਹ ਆ ਕਿ ਜਦੋਂ ਤਰਜੀਹਾਂ ਜਿਹੜੀਆਂ ਵੱਖੋ ਵੱਖਰੀਆਂ ਹੋਣ ਤਾਂ ਪ੍ਰੋਬਲਮ ਤਾਂ ਆਉਂਦੀਆਂ। ਜੀ ਜੀ, ਸਾਡੀ ਇਹ ਪੱਕੀ ਧਾਰਨਾ ਹੈ, ਸ਼ੁਰੂ ਤੋਂ ਧਾਰਨਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦੇ ਵਿੱਚ ਗੱਠਜੋੜ ਚੱਲ ਰਿਹਾ ਹੈ, ਇਹ ਸਿਧਾਂਤਕ ਗੱਠਜੋੜ ਨਹੀਂ ਹੈ। ਇਹ ਪੰਜਾਬੀਆਂ ਨਾਲ ਵੀ ਧੋਖਾ ਹੈ, ਇਹ ਆਪਣੇ ਆਪ ਨਾਲ ਵੀ ਧੋਖਾ, ਆਪੋ ਆਪਣੀ ਪਾਰਟੀ ਦੇ ਕਾਡਰ ਨਾਲ ਵੀ ਧੋਖਾ ਹੈ ਜੀ। ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਪਾਰਟੀ ਹੈ ਜਿਹਦੀ ਵਿਚਾਰਧਾਰਾ ਹਿੰਦੁਸਤਾਨ ਹੈ, ਜਿਹਦੀ ਰਿਫਲੈਕਸ਼ਨ ਇਸ ਪਾਰਟੀ ਜਿਹੜੀ ਬੀਜੇਪੀ ਦੇ ਵੱਡੇ ਲੀਡਰਾਂ ਦੇ ਭਾਸ਼ਣਾਂ ਚੋਂ ਮਿਲਦੀ ਹੈ, ਜਾਂ ਬੀਜੇਪੀ ਦੀ ਮਾਂ RSS ਦੇ ਮੁਖੀ ਮੋਹਨ ਭਾਗਵਤ ਦੇ ਲੈਕਚਰਾਂ ਚੋਂ ਮਿਲਦੀ ਹੈ, ਜਿਹਨੇ ਪਰਸੋਂ ਕਿਹਾ ਵੀ ਜੇ ਬਰਤਾਨੀਆ ਦੇ ਲੋਕ ਬਰਤਾਨਵੀ, ਜੇ ਜਰਮਨ ਦੇ ਲੋਕ ਜਰਮਨ, ਅਮਰੀਕਾ ਦੇ ਲੋਕ ਅਮਰੀਕੀ ਤੇ ਹਿੰਦੁਸਤਾਨ ਦੇ ਲੋਕ ਹਿੰਦੂ ਕਿਉਂ ਨਾ ਕਹੇ ਜਾਣ। ਭਾਵ ਇਹ ਕਿ ਚਾਹੇ ਭਾਰਤ ਦੇ ਵਿੱਚ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ, ਉਹ ਆਪਣੇ ਆਪ ਨੂੰ ਪਹਿਲਾਂ ਹਿੰਦੂ ਕਹਿਣ। ਯਾਨੀ ਟੇਢੇ ਢੰਗ ਦੇ ਨਾਲ ਇਹ ਦਬਾਅ ਪਾਇਆ ਜਾ ਰਿਹਾ ਭਾਰਤੀ ਲੋਕਾਂ ਤੇ ਵੀ ਤੁਸੀਂ ਭਾਰਤੀ ਬਾਅਦ ਚੋਂ, ਤੁਸੀਂ ਪਹਿਲਾਂ ਹਿੰਦੂ ਹੋ, ਬਾਅਦ 'ਚ ਤੁਸੀਂ ਸਿੱਖ ਹੋ, ਬਾਅਦ 'ਚ ਮੁਸਲਮਾਨ ਹੋ ਸਕਦੇ ਹੋ। ਇਹ ਰਾਜਨੀਤੀ ਜਿਹੜੇ ਲੋਕ ਕਰਦੇ ਹੋਣ, ਉਸ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਰਿਸ਼ਤਾ ਹੋਵੇ, ਉਹ ਸ਼੍ਰੋਮਣੀ ਅਕਾਲੀ ਦਲ ਜਿਹਦੀਆਂ ਬੜੀਆਂ ਅਮੀਰ ਰਵਾਇਤਾਂ ਰਹੀਆਂ ਹੋਣ, ਉਹ ਪੰਥਕ ਜਿਹੜੀ ਲਹਿਰ ਜਿਹੜੀ ਆ ਪੰਜਾਬ ਦੇ ਵਿੱਚ ਉੱਠੀ, ਜਿਹਨੇ ਰਾਜਨੀਤੀ ਕੀਤੀ ਸੂਬਿਆਂ ਨੂੰ ਵਧੇਰੇ ਅਧਿਕਾਰਾਂ ਦੀ। ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਐਲਾਨਨਾਮਿਆਂ 'ਚ, ਉਹਦੇ ਪਾਰਟੀ ਪ੍ਰੋਗਰਾਮ ਦੇ ਵਿੱਚ ਸੂਬਿਆਂ ਨੂੰ ਵਧੇਰੇ ਅਧਿਕਾਰ ਦੀ ਜਾਂ ਖੁਦਮੁਖਤਿਆਰੀ ਦੇਣ ਦੀ ਮੰਗ ਸ਼ਾਮਲ ਹੈ। ਉਹ ਪਾਰਟੀ ਜਿਹੜੀ ਸੂਬਿਆਂ ਨੂੰ ਖੁਦਮੁਖਤਿਆਰ ਕਰਨਾ ਚਾਹੁੰਦੀ ਹੋਵੇ, ਉਹ ਸ਼ਕਤੀ ਨੂੰ ਇੱਕ ਕੇਂਦਰ 'ਚ ਰੱਖਣ ਵਾਲੀ ਧਿਰ ਭਾਰਤੀ ਜਨਤਾ ਪਾਰਟੀ ਦੇ ਨਾਲ ਹਿੰਦੁਸਤਾਨ ਦੀ ਰਾਜਨੀਤੀ ਕਰਨ ਵਾਲਿਆਂ ਦੇ ਨਾਲ ਸਾਂਝ ਘਾਲੀ ਪਾਵੇ, ਇਹਨੂੰ ਸਿਧਾਂਤਕ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ? ਸੋ ਪਹਿਲੀ ਸਾਡੀ ਧਾਰਨਾ ਜਿਹੜੀ ਅੱਜ ਦੀ ਨਹੀਂ, ਸ਼ੁਰੂ ਤੋਂ ਆ ਵੀ ਇਹ ਸਿਧਾਂਤਕ ਸਮਝੌਤਾ ਜਾਂ ਸਿਧਾਂਤਕ ਗੱਠਜੋੜ ਨਹੀਂ ਹੈ। ਅਸੀਂ ਕਹਿੰਦੇ ਰਹੇ ਕਿ ਕੁਰਸੀ ਦਾ ਸਮਝੌਤਾ ਹੈ,
ਜਾਂ ਤੁਸੀਂ ਅੱਜ ਇੱਕ ਨਵਾਂ ਲਫ਼ਜ਼ ਇਹਨੂੰ ਕਹਿ ਸਕਦੇ ਹੋ, ਇਹ ਮਜਬੂਰੀ ਦਾ ਰਿਸ਼ਤਾ ਹੈ। ਮਜਬੂਰੀ ਇਹ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਸਾਥ ਛੱਡ ਦੇਵੇ ਤਾਂ ਇਕੱਲੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਦੀ ਇੱਕ ਵੀ ਸੀਟ ਨਾ ਜਿੱਤ ਸਕੇ। ਤੇ ਜੇ ਸ਼੍ਰੋਮਣੀ ਅਕਾਲੀ ਦਲ ਅੱਜ ਭਾਰਤੀ ਜਨਤਾ ਪਾਰਟੀ ਦਾ ਹੱਥ ਛੱਡ ਦੇਵੇ ਤਾਂ ਪੰਜਾਬ ਦੇ ਵਿੱਚ ਹਕੂਮਤ ਉਹਦੀ ਹੋ ਨਹੀਂ ਸਕਦੀ। ਇਹ ਹਕੂਮਤ ਦੀ ਮਜਬੂਰੀ ਦਾ ਰਿਸ਼ਤਾ ਹੈ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ। ਤੇ ਫਿਰ ਸਿਧਾਂਤਕ ਤੌਰ ਤੇ ਜਿਹੜੇ ਵਖਰੇਵੇਂ ਹੈ ਮਜਬੂਰੀ ਦਾ ਰਿਸ਼ਤਾ ਨਿਭਾਉਂਦੇ ਆ ਵੀ ਉਹ ਸਾਹਮਣੇ ਤਾਂ ਆਉਣੇ ਹੁੰਦੇ ਆ। ਹੁਣ ਕਿਉਂਕਿ ਮਜਬੂਰੀ ਦਾ ਰਿਸ਼ਤਾ ਹੈ ਪਰ ਨਾਲ ਦੀ ਨਾਲ ਆਪੋ ਆਪਣੇ ਵੋਟ ਬੈਂਕ ਵੀ ਜਿਹੜੇ ਆ ਸੁਰੱਖਿਅਤ ਰੱਖਣੇ ਆ। ਭਾਰਤੀ ਜਨਤਾ ਪਾਰਟੀ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਹੈ ਕਿ ਪੰਜਾਬ ਦੇ ਕਾਰੋਬਾਰੀਆਂ ਨੂੰ ਖੁਸ਼ ਕੀਤਾ ਜਾਏ। ਬਹੁਤ ਸਾਰੇ ਇਸ਼ੂਜ਼ ਭਾਰਤੀ ਜਨਤਾ ਪਾਰਟੀ ਉਠਾਉਂਦੀ ਆਈ ਹੈ। ਇਸ ਸਰਕਾਰ ਦੇ ਕੋਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਕੋਲ ਭਾਵੇਂ ਸਰਕਾਰ ਸ਼ਾਮਲ ਹੈ, ਬੀਜੇਪੀ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ। ਉਹ ਕਹਿੰਦੇ ਆ ਕਿ ਜਿਹੜਾ ਯਾਰਨ ਤੇ ਲੱਗਣ ਵਾਲਾ ਵੈਟ ਹੈ 6 ਤੋਂ 2% ਕਰੋ। ਪੰਜਾਬ ਦੀ ਇੰਡਸਟਰੀ ਤੇ ਜਿਹੜਾ ਇਲੈਕਟ੍ਰੋਨਿਕ ਟ੍ਰਿਪ ਕਾਨੂੰਨ ਲਾਇਆ ਗਿਆ ਉਹ ਖਤਮ ਕਰੋ। ਵੈਟ ਰਿਫੰਡ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਜਾਂ ਧਾਂਦਲੀ ਉਹ ਖਤਮ ਹੋਵੇ। ਰੀਅਲ ਐਸਟੇਟ 'ਚ ਜਿਹੜੀ NOC ਬੰਦ ਪਈ ਉਹਨੂੰ ਖੋਲ੍ਹਿਆ ਜਾਏ। ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਤੇ ਪਾਵਰਕੌਮ ਵਰਗੇ ਜਿਹੜੇ ਸਰਕਾਰੀ ਡਿਪਾਰਟਮੈਂਟ ਹੈ ਉਹਦੇ 'ਚ ਜਿਹੜੀ ਹੈ ਅਫਸਰਸ਼ਾਹੀ ਉਹਨੂੰ ਉੱਤੇ ਲਗਾਮ ਲਾਈ ਜਾਏ। ਸਾਰੀਆਂ ਚੀਜ਼ਾਂ ਉਹ ਇਸ ਧਿਆਨ 'ਚ ਰੱਖ ਕੇ ਉਠਾ ਰਹੀ ਹੈ ਤਾਂ ਜੋ ਉਹਨਾਂ ਦਾ ਵੋਟ ਬੈਂਕ ਸੁਰੱਖਿਅਤ ਰਹੇ। ਪਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਪੇਂਡੂ ਆ ਜਾਂ ਕਿਸਾਨੀ ਹੈ, ਇਸ ਕਰਕੇ ਉਹ ਉੱਧਰ ਜ਼ੋਰ ਦਿੰਦੇ ਹੈ ਤੇ ਬੀਜੇਪੀ ਵਾਲੇ ਸ਼ਹਿਰੀ ਵੋਟਰਾਂ ਨੂੰ ਜਿਹੜਾ ਟਾਰਗੇਟ ਕਰਦੇ ਹੈ। ਹੁਣ ਨਵੀਂ ਗੱਲ ਇਹ ਆਈ ਪਿਛਲੇ ਕਾਫੀ ਸਮੇਂ ਤੋਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਕਿਸੇ ਨਾ ਕਿਸੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਦੀ ਸੀ। ਪਹਿਲਾਂ ਇਨਪੁਟ ਟੈਕਸ ਕ੍ਰੈਡਿਟ ਦੇ ਮੁੱਦੇ ਤੇ ਅਨਿਲ ਜੋਸ਼ੀ ਤੇ ਡਿਪਟੀ CM ਸੁਖਬੀਰ ਸਿੰਘ ਬਾਦਲ ਜਿਹੜੇ ਆਪੋ ਵਿੱਚ ਉਹਦੇ ਬਲਰਾਮ ਦਾਸ ਟੰਡਨ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੀ ਜਿਹੜੀ ਹੈ ਸਖਤ ਕਿਸਮ ਦੀ ਨੁਕਤਾਚੀਨੀ ਕੀਤੀ। ਹੁਣ ਗੁਸਾਈ ਸਾਹਿਬ ਸਤਪਾਲ ਗੁਸਾਈ ਜਿਹੜੇ ਸਾਬਕਾ ਮੰਤਰੀ ਹੈ ਜੀ ਤੇ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ MS ਬਿਆਸ ਲੁਧਿਆਣੇ ਦੇ, ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਹੈ BJP ਇਹਦਾ ਆਮ ਆਦਮੀ ਤੇ ਕਾਰੋਬਾਰੀਆਂ ਨਾਲੋਂ ਤਾਲਮੇਲ ਜਿਹੜਾ ਹੌਲੀ ਹੌਲੀ ਖਤਮ ਹੋ ਰਿਹਾ ਤੇ ਇਹਦਾ ਕਾਰਨ ਇਹ ਹੈ ਕਿ ਸਾਡੀ ਸਰਕਾਰ ਸਾਡੀ ਨਹੀਂ ਸੁਣਦੀ। BJP ਨੂੰ ਆਪਣੀ ਪਾਰਟੀ ਨੂੰ ਅਲਟੀਮੇਟਮ ਦਿੱਤਾ ਇਹਨਾਂ ਨੇ। ਪੰਜਾਬ ਬਚਾਓ ਮੋਰਚੇ ਦਾ ਗਠਨ ਕੀਤਾ। 15 ਜਿਹੜੇ ਇੰਡਸਟਰੀ ਦੀਆਂ ਜਥੇਬੰਦੀਆਂ ਉਹਨਾਂ ਨੂੰ ਇਕੱਠੇ ਕਰਕੇ ਤੇ BJP ਨੂੰ ਕਿਹਾ ਕਿ ਜੇ ਆਪਣੀ ਕੋਈ ਗੱਲ ਨਹੀਂ ਮੰਨੀ ਜਾਂਦੀ ਤੇ ਸਰਕਾਰ ਤੋਂ ਬਾਹਰ ਆ ਜਾਓ। ਹੁਣ ਇਹ ਮਸਲਾ ਜਿਹੜਾ ਪੈਦਾ ਹੋ ਗਿਆ ਇਹਦੇ ਤੇ ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਖਤ ਕਿਸਮ ਦੀ ਸ਼ਬਦੀ ਵਾਰ ਚੱਲੀ ਹੈ। ਅਲਟੀਮੇਟਲੀ ਹੁਣ 6 ਮੈਂਬਰੀ ਅਕਾਲੀ BJP ਤਾਲਮੇਲ ਕਮੇਟੀ ਕਾਇਮ ਕੀਤੀ ਗਈ ਤੇ ਇਸ ਤਾਲਮੇਲ ਕਮੇਟੀ ਨੂੰ ਕਾਇਮ ਕਰਨ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਥੋੜੀ ਚਲਾਕੀ ਇਹ ਕੀਤੀ ਕਿ ਆਪਣੇ ਸੀਨੀਅਰ ਬੰਦੇ ਜਿਹੜੇ ਇਸ ਕਮੇਟੀ 'ਚ ਪਾ ਲਏ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਬਲਵਿੰਦਰ ਸਿੰਘ ਭੂੰਦੜ ਤੇ BJP ਵੱਲੋਂ ਜਿਹੜੀ ਤਾਲਮੇਲ ਕਮੇਟੀ 'ਚ ਲੋਕ ਲਏ ਉਹ ਚਾਚੋਨੀ ਸ਼ਰਮਾ, ਨਰੋਤਮ ਦੇਵ ਰੱਤੀ ਜਿਹਦਾ ਨਾਮ ਮੈਂ ਪਹਿਲੀ ਵਾਰੀ ਸੁਣ ਰਿਹਾ ਤੇ ਪ੍ਰੋਫੈਸਰ ਰਜਿੰਦਰ ਭੰਡਾਰੀ ਜਿਹੜੇ ਉੱਥੇ ਘੱਟ ਤਜਰਬੇਕਾਰ ਲੋਕਾਂ ਨੂੰ ਲਿਆ ਗਿਆ ਤੇ ਤਾਲਮੇਲ ਕਮੇਟੀ ਬਣਾ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਮੈਂ ਕਹਿੰਦਾ ਕਿ ਇਹ ਮਸਲਾ ਜਿਹੜਾ ਆ ਜ਼ਿਮਨੀ ਚੋਣਾਂ ਤੋਂ ਬਾਅਦ ਹੋਰ ਜ਼ਿਆਦਾ ਉਲਝ ਸਕਦਾ ਹੈ। ਭਾਰਤੀ ਜਨਤਾ ਪਾਰਟੀ ਨੂੰ ਹੁਣ ਇਸ ਗੱਲ ਦਾ ਥੋੜਾ ਹੰਕਾਰ ਹੈ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਜੀ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੰਕਾਰ ਹੈ ਸ਼ਾਇਦ ਅਕਾਲੀ ਦਲ ਦੇ ਨਾਲ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਹੋਰ ਜ਼ਿਆਦਾ ਕੜੱਤਣ ਪੈਦਾ ਕਰ ਦੇਵੇ। ਪਰ ਫਿਰ ਵੀ ਕਿਉਂਕਿ ਇਹ ਰਾਜਨੀਤਿਕ ਸਮਝੌਤਾ ਨਹੀਂ, ਇਹਨਾਂ ਦੋਨਾਂ ਪਾਰਟੀਆਂ ਦਾ ਸਿਧਾਂਤਕ ਗੱਠਜੋੜ ਨਹੀਂ, ਮਜਬੂਰੀ ਦਾ ਤੇ ਕੁਰਸੀ ਦਾ ਗੱਠਜੋੜ ਹੈ। ਇਸ ਕਰਕੇ ਪੂਰੀ ਤਰ੍ਹਾਂ ਰਿਸ਼ਤਾ ਤਾਂ ਭਾਵੇਂ ਨਾ ਟੁੱਟੇ ਪਰ ਤਰਜੀਹਾਂ ਦੋਨਾਂ ਦੀਆਂ ਵੱਖਰੀਆਂ ਵੱਖਰੀਆਂ ਹੋਣਗੀਆਂ ਜਿਹਦੇ ਕਰਕੇ ਇਹਨਾਂ ਦੇ ਵਿੱਚ ਕੜੱਤਣ ਵੀ ਵਧੇਗੀ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਭਾਰਤੀ ਜਨਤਾ ਪਾਰਟੀ ਦੀ ਅੰਦਰਲੀ ਲੀਡਰਸ਼ਿਪ ਜਿਹੜੀ ਕੁਝ ਥੱਲੇ ਬੈਠੀ ਲੀਡਰਸ਼ਿਪ ਉਹ ਨਹੀਂ ਚਾਹੇਗੀ ਕਿ ਪਟਿਆਲਾ ਜ਼ਿਮਨੀ ਚੋਣ ਤੇ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਦੋਨਾਂ ਥਾਵਾਂ ਦੇ ਉੱਤੇ ਅਕਾਲੀ ਦਲ ਜਿੱਤ ਜਾਵੇ। ਕਿਉਂਕਿ ਜੇ ਅਕਾਲੀ ਦਲ ਉਹ ਦੋਨਾਂ ਸੀਟਾਂ ਨੂੰ ਜਿੱਤ ਜਾਂਦਾ ਤਾਂ ਫਿਰ BJP ਦੀ ਪੰਜਾਬ 'ਚ ਲੋੜ ਨਹੀਂ ਰਹਿੰਦੀ। ਉਹਨਾਂ ਦੇ ਇੰਨੇ MLA ਹੋ ਜਾਂਦੇ ਆ ਕਿ ਇਕੱਲੇ ਹੀ ਉਹ ਸਰਕਾਰ ਬਣਾਉਣ ਦੇ ਕਾਬਿਲ ਰਹਿਣਗੇ। ਸੋ BJP ਅੰਦਰ ਖਾਤੇ ਪਟਿਆਲੇ 'ਚ ਖਾਸ ਤੌਰ ਦੇ ਉੱਤੇ ਜਿਹੜਾ ਅਕਾਲੀ ਦਲ ਦਾ ਲੀਡਰ ਹੈ ਉਮੀਦਵਾਰ ਜਿਹੜਾ ਭਗਵਾਨ ਦਾਸ ਜੁਨੇਜਾ ਉਹਦਾ ਵਿਰੋਧ ਕਰਕੇ ਉਹਨੂੰ ਹਰਾਉਣ ਦੀ ਕੋਸ਼ਿਸ਼ ਵੀ ਕਰਨਗੇ।
ਇਸ ਕਿਸਮ ਦੀ ਸਿਚੁਏਸ਼ਨ ਜਿਹੜੀ ਸਾਰੇ ਚੋਂ ਦੇਖੀ ਜਾ ਸਕਦੀ ਹੈ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹੁਣ ਤੁਸੀਂ ਜ਼ਿਕਰ ਹੀ ਕੀਤਾ ਆ ਉਹਨਾਂ ਦੋਨਾਂ ਸੀਟਾਂ ਦਾ। ਤਲਵੰਡੀ ਸਾਬੋ ਦੇ ਬਾਰੇ ਪਹਿਲਾਂ ਜਿਹੜੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਨੂੰ ਲੈ ਕੇ, ਜਿੱਥੇ ਕਿ ਪਹਿਲੋਂ ਬਲਕਾਰ ਸਿੱਧੂ ਨੂੰ ਟਿਕਟ ਮਿਲੀ ਸੀ, ਉਸ ਤੋਂ ਬਾਅਦ 'ਚ ਬਲਜਿੰਦਰ ਕੌਰ ਹੁਣਾਂ ਨੂੰ ਟਿਕਟ ਦਿੱਤੀ ਆ, ਅਤੇ ਉਸ ਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਜਿਹੜੇ ਆ ਉਹ ਹੁਣ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਆ ਉਹ ਲਾਏ ਜਾ ਰਹੇ ਆ। ਇਸ ਟਾਈਮ ਕੀ ਚੱਲ ਰਿਹਾ ਆ ਆਮ ਆਦਮੀ ਪਾਰਟੀ ਨੂੰ ਲੈ ਕੇ, ਵਿਸ਼ੇਸ਼ ਤੌਰ ਦੇ ਵਿੱਚ ਤਲਵੰਡੀ ਸਾਬੋ 'ਚ? ਬੜੀ ਸਾਫ਼ ਜਿਹੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਅਸੀਂ ਸ਼ੁਰੂ ਤੋਂ ਥੋੜ੍ਹੀ ਬਾਕੀਆਂ ਨੂੰ ਵੱਖਰੀ ਧਾਰਨਾ ਰੱਖਦੇ ਆਏ ਹਾਂ। ਮੈਂ ਅੱਗੇ ਵੀ ਕਿਹਾ, ਹੁਣ ਵੀ ਕਹਿੰਦਾ, ਲਹਿਰਾਂ ਉੱਠਦੀਆਂ ਲੋਕਾਂ ਦੀਆਂ, ਉਹਨਾਂ ਲਹਿਰਾਂ ਉੱਠਦੀਆਂ ਦਾ ਸਵਾਗਤ ਕਰਨਾ ਚਾਹੀਦਾ ਹੈ। ਘੱਟੋ ਘੱਟ ਬਦਲਾਅ ਦਾ ਇੱਕ ਝਰੋਖਾ ਜਿਹੜਾ ਖੁੱਲ੍ਹਦਾ ਦਿਖਾਈ ਦਿੰਦਾ ਹੈ, ਪਰ ਨਾਲ ਦੀ ਨਾਲ ਅਪਰੋਚ ਜਿਹੜੀ ਬੈਲੈਂਸ ਰੱਖਣੀ ਇਸ ਕਰਕੇ ਜ਼ਰੂਰੀ ਹੈ ਵੀ ਭਾਵੁਕਤਾ ਠੀਕ ਹੈ, ਬੜੀ ਇੰਪੋਰਟੈਂਟ ਹੁੰਦੀ ਹੈ, ਪਰ ਜਿਹੜਾ ਓਵਰ ਇਮੋਸ਼ਨਲ ਹੋਣਾ ਕਿਸੇ ਚੀਜ਼ ਬਾਰੇ, ਅੱਜ ਹੀ ਕੋਈ ਚੀਜ਼ ਨਵੀਂ ਆਈ ਹੈ, ਤੁਸੀਂ ਦਾਅਵਾ ਕਰ ਦਿਓ ਕਿ ਇਹ ਤਾਂ ਜਲਦਲ ਕਰ ਦੇਗੀ, ਉੱਪਰਲੀ ਹੇਠਾਂ ਲੈ ਆਏਗੀ, ਕਈ ਵਾਰੀ ਇਹ ਹੱਥਕਥਨੀ ਹੋ ਜਾਂਦੀ ਹੈ। ਜਦੋਂ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਆਏ ਪੀਪਲਜ਼ ਪਾਰਟੀ ਬਣਾ ਕੇ, ਸਾਡੇ ਮਿੱਤਰ ਜਿਹੜੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਬਾਕੀ ਮੁਲਕਾਂ ਜਿਹੜੇ ਬੈਠੇ ਉਹ ਬੜੇ ਖੁਸ਼ ਹੋਏ, ਅਸੀਂ ਵੀ ਖੁਸ਼ ਸੀ ਵੀ ਘੱਟੋ ਘੱਟ ਭਗਤ ਸਿੰਘ ਦਾ ਨਾਂ ਲੈ ਕੇ ਇੱਕ ਸਾਫ਼ ਸੁਥਰੀ ਰਾਜਨੀਤੀ ਕਰਨ ਦੀ ਕੋਸ਼ਿਸ਼ ਤਾਂ ਮਨਪ੍ਰੀਤ ਬਾਦਲ ਨੇ ਕੀਤੀ, ਪਰ ਅਸੀਂ ਉਦੋਂ ਵੀ ਇੱਕ ਵਿੱਥ ਤੇ ਖੜ ਕੇ ਸਾਰੇ ਘਟਨਾ ਚੱਕਰ ਨੂੰ ਦੇਖ ਰਹੇ ਸੀ ਤੇ ਅਸੀਂ ਇਹ ਕਹਿ ਰਹੇ ਸੀ ਵੀ ਮਨਪ੍ਰੀਤ ਬਾਦਲ ਜੇ ਰਵਾਇਤੀ ਜਿਹੜੀ ਸਿਆਸਤ ਹੈ ਪੰਜਾਬ ਦੀ, ਅਕਾਲੀ ਦਲ ਦੀ ਤੇ ਕਾਂਗਰਸ ਦੀ, ਜੇ ਉਹ ਤੋਂ ਬਿਲਕੁਲ ਵੱਖਰਾ ਕਰੈਕਟਰ ਸਿਰਜਣਗੇ ਆਪਣੀ ਪਾਰਟੀ ਦਾ ਤਾਂ ਸਫਲ ਹੋਣਗੇ, ਨਹੀਂ ਤਾਂ ਫਿਰ ਅਲਟੀਮੇਟਲੀ ਉੱਥੇ ਪਹੁੰਚ ਜਾਣਗੇ ਜਿੱਥੋਂ ਆਏ ਆ ਤੇ ਹੋਇਆ ਉਹੀ। ਉਹਨਾਂ ਨੇ ਵੱਖਰੇ ਕਿਸਮ ਦਾ ਕਲਚਰ, ਜਿਹੜਾ ਕੋਈ ਪੋਲੀਟੀਕਲ ਕਲਚਰ ਡਿਵੈਲਪ ਨਹੀਂ ਕੀਤਾ ਆਪਣੀ ਪਾਰਟੀ 'ਚ, ਉਹੀ ਲੋਕ ਲੈ ਆਂਦੇ ਜਿਹੜੇ ਲੋਕਾਂ ਨੇ ਪਰਖ ਕੇ ਪਹਿਲੇ ਰੱਦ ਕੀਤੇ ਹੋਏ ਸੀ। ਅਕਾਲੀਆਂ 'ਚ ਕੁਝ ਆ ਗਏ, ਕੁਝ ਕਾਂਗਰਸੀਆਂ 'ਚ ਆ ਗਏ, ਤੇ ਅਲਟੀਮੇਟਲੀ ਹੋਇਆ ਇਹ ਵੀ ਖੁਦ ਮਨਪ੍ਰੀਤ ਬਾਦਲ ਕਾਂਗਰਸ 'ਚ ਜਾ ਰਹੇ। ਜਦੋਂ ਅਰਵਿੰਦ ਕੇਜਰੀਵਾਲ ਆਉਂਦੇ ਨੇ ਭਾਰਤੀ ਸਿਆਸਤ ਦੇ ਚਿੱਤਰਪਟ ਦੇ ਉੱਤੇ, ਤਾਂ ਉਦੋਂ ਵੀ ਬਹੁਤ ਜ਼ਿਆਦਾ ਉਤਪਾਦਕਤਾ ਦੇ ਨਾਲ ਸਾਡੇ ਮਿੱਤਰਾਂ ਨੇ ਇਹ ਦਾਅਵੇ ਕੀਤੇ ਵੀ ਹੁਣ ਤਾਂ ਲਹਿਰ ਚੱਲ ਪਈ ਹੈ, ਦੇਸ਼ ਬਦਲ ਜਾਏਗਾ। ਦੇਸ਼ ਬਦਲਣਾ ਚਾਹੀਦਾ ਸੀ, ਇਹਦੇ ਹੱਕ 'ਚ ਹੈ, ਪਰ ਦੇਸ਼ ਸਿਧਾਂਤਕ ਪਾਲਿਸੀਜ਼ ਅਖਤਿਆਰ ਕਰਕੇ ਬਦਲਦਾ ਹੈ। ਦੇਸ਼ ਇੱਕ ਪੋਲੀਟੀਕਲ ਕਲਚਰ ਜਿਹੜਾ ਬਿਲਕੁਲ ਅਲਟਰਨੇਟ ਕਲਚਰ ਹੋਵੇ, ਉਹ ਸਾਰਨ ਦੇ ਨਾਲ ਬਦਲਦਾ ਹੈ। ਦੇਸ਼ ਕੇਵਲ ਇੱਕ ਨਾਅਰਾ ਦੇ ਕੇ ਨਹੀਂ ਬਦਲਿਆ ਜਾ ਸਕਦਾ। ਭਾਰਤ ਕੋਈ ਛੋਟਾ ਮੁਲਕ ਨਹੀਂ ਹੈ, ਭਾਰਤ ਬਹੁਤ ਵੰਨ ਸੁਵੰਨਤਾ ਵਾਲਾ ਮਲਟੀ ਕਲਚਰਡ ਮੁਲਕ ਹੈ। ਇਸ ਕਰਕੇ ਇਹਨੂੰ ਸਿਰਫ ਇੱਕ ਸਲੋਗਨ ਨਾਲ ਹੀ ਬਦਲਿਆ ਜਾ ਸਕਦਾ। ਇਹਨੂੰ ਬਦਲਣ ਵਾਸਤੇ ਪ੍ਰੋ ਪੀਪਲ ਪੋਲਿਟਿਕਸ ਡਿਵੈਲਪ ਕਰਨੀ ਪੈਣੀ ਸੀ, ਉਹ ਨਹੀਂ ਕੀਤੀ। ਗਈ। ਉਹਦਾ ਅਸਰ ਇਹ ਹੋਇਆ ਕਿ 400 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕੀਤੇ, ਸਾਰੇ ਹਾਰ ਗਏ, ਪੰਜਾਬ ਦੇ 4 ਜਿੱਤੇ ਹੈ। ਤੇ ਪੰਜਾਬ ਦੇ ਜਿਹੜੇ 4 ਜਿੱਤੇ, ਉਹਦੇ ਜਿੱਤਣ ਦੇ ਹੋਰ ਕਾਰਨ ਹੈ। ਉਹਦੀ ਜਿੱਤਣ ਦੇ ਇਹ ਕਾਰਨ ਹੈ ਕਿ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਦੁਖੀ ਹੈ, ਅਕਾਲੀ ਬੀਜੇਪੀ ਦੀ ਹਕੂਮਤ ਤੋਂ ਵੀ ਤੇ ਕਾਂਗਰਸ ਦੀ ਹਕੂਮਤ ਤੋਂ ਵੀ। ਅਕਾਲੀਆਂ ਦੀ ਦੂਜੀ ਵਾਰ ਹਕੂਮਤ ਬਣੀ, ਲਗਾਤਾਰ ਦੂਜੀ ਵਾਰੀ ਨਵਾਂ ਰਿਕਾਰਡ ਬਣਿਆ, ਤੇ ਉਹਦਾ ਕਾਰਨ ਇਹ ਕਿ ਮਨਪ੍ਰੀਤ ਬਾਦਲ ਸੀ। ਅਕਾਲੀ ਦਲ ਨੂੰ ਮਨਪ੍ਰੀਤ ਬਾਦਲ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਨੈਗੇਟਿਵ ਵੋਟ ਸਾਰੀ ਉਹ ਲੈ ਗਏ ਜਿਹੜੀ ਕਾਂਗਰਸ ਨੂੰ ਪੈਣੀ ਸੀ, ਇਸ ਕਰਕੇ ਉਹ ਜਿੱਤ ਗਏ। ਤੇ ਹੁਣ ਜੇ ਅਕਾਲੀ ਦਲ ਤੇ ਕਾਂਗਰਸ ਤੋਂ ਵਿੱਚ ਤੇ ਰਹਿ ਕੇ 4 MP ਜਿੱਤ ਗਏ ਆਮ ਆਦਮੀ ਪਾਰਟੀ ਦੇ, ਉਹਦੇ ਤੇ ਇਹ ਦਾਅਵਾ ਕਰ ਦੇਣਾ ਕਿ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਲਹਿਰ ਬੜੀ ਵਿਕਸਿਤ ਹੋ ਜਾਣੀ ਹੈ। ਅਸੀਂ ਸ਼ੁਰੂ ਕਹਿੰਦੇ ਰਹੇ ਇਹ ਬਹੁਤ ਗੈਰ ਵਿਗਿਆਨਕ ਅਪਰੋਚ ਹੈ। ਇਹ ਗੈਰ ਵਿਗਿਆਨਕ ਅਪਰੋਚ ਦਾ ਕਾਰਨ ਹੈ ਵੀ ਆਮ ਆਦਮੀ ਪਾਰਟੀ ਦੇ 4 ਦੇ 4 MP ਜੇ ਉਹਨਾਂ ਦਾ ਪਿਛੋਕੜ ਤੁਸੀਂ ਦੇਖੋ ਵੱਖਰਾ ਵੱਖਰਾ ਹੈ। ਇੱਕ ਰਾਜਨੀਤਿਕ ਅਪਰੋਚ ਹਾਲੇ ਵੀ ਉਹਨਾਂ ਦੀ ਡਿਵੈਲਪ ਨਹੀਂ ਹੋਈ। ਇਸੇ ਕਰਕੇ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਦਿੱਕਤ ਆਈ ਹੈ, ਤੱਕ ਤੁਸੀਂ ਆਪਣਾ ਕੈਂਡੀਡੇਟ ਐਲਾਨ ਦਿੱਤਾ ਬਲਕਾਰ ਸਿੱਧੂ ਨੂੰ, ਬਾਅਦ ਵਿੱਚ ਬਲਕਾਰ ਸਿੱਧੂ ਦੀ ਪਛਾਣ ਕੀਤੀ ਗਈ ਤੇ ਜਿਹੜੇ ਨਵੇਂ ਖੁਲਾਸੇ ਹੋਏ ਉਹਦੇ ਪਤਾ ਲੱਗਾ ਕਿ ਬਲਕਾਰ ਸਿੱਧੂ ਦਾ ਕਬੂਤਰਬਾਜ਼ੀ ਫਸਿਆ ਹੋਇਆ। ਇੱਕ ਲੜਕੀ ਕੈਨੇਡਾ ਤੋਂ ਉਹਨੇ ਆਪ ਇਸ ਗੱਲ ਦਾ ਸ਼ਿਕਾਇਤ ਕੀਤੀ ਤੇ ਪ੍ਰਸ਼ਾਂਤ ਭੂਸ਼ਣ ਨੇ ਆਪਣੇ ਤਰੀਕੇ ਦੇ ਨਾਲ ਵੀ ਪਛਾਣ ਕੀਤੀ। ਬਲਕਾਰ ਸਿੱਧੂ ਦੀ ਟਿਕਟ ਕਰ ਦਿੱਤੀ ਗਈ ਤੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਟਿਕਟ ਦੇ ਦਿੱਤੀ ਗਈ। ਬਲਕਾਰ ਸਿੱਧੂ ਜੇ ਇੱਕ ਡਿਸਿਪਲਿਨ 'ਚ ਹੁੰਦੇ ਤੇ ਟਿਕਟ ਕੱਟਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ 'ਚ ਇੱਕ ਵਰਕਰ ਦੇ ਤੌਰ ਤੇ ਕੰਮ ਕਰਦੇ,
ਪਰ ਉਹਨਾਂ ਨੇ ਇੰਡੀਪੈਂਡੈਂਟ ਖੜੇ ਹੋਣ ਦਾ ਐਲਾਨ ਕਰ ਦਿੱਤਾ। ਤੇ ਹੁਣ ਹਾਲਤ ਇਹ ਹੈ ਕਿ ਬਲਕਾਰ ਸਿੱਧੂ ਪ੍ਰੋਫੈਸਰ ਬਲਜਿੰਦਰ ਕੌਰ ਤੇ ਦੋਸ਼ ਲਾ ਰਹੇ ਨੇ ਕਿ ਇਹਨੇ ਜ਼ਮੀਨ ਦੱਬੀ ਹੈ, ਇਹਨੇ 2-2 ਵੋਟਾਂ ਬਣਾਈਆਂ, ਇਹ ਝੂਠ ਬੋਲਿਆ, ਇਹਨੇ ਆਪਣੇ ਘਰ ਬਾਰੇ ਜਿਹੜਾ ਘਰ ਸੋਸ਼ਲ ਸਾਈਟ ਤੇ ਦਿਖਾਇਆ ਗਿਆ ਉਹ ਪੁਰਾਣਾ ਘਰ ਹੈ, ਹੁਣ ਤਾਂ ਕਾਫੀ ਖਾਂਦਾ ਪੀਂਦਾ ਪਰਿਵਾਰ ਹੈ। ਤੇ ਉਹਦੇ ਤੇ ਬਲਕਾਰ ਸਿੱਧੂ ਤੇ ਇਲਜ਼ਾਮ ਹੈ ਕਿ ਇਹ ਤਾਂ ਕਬੂਤਰਬਾਜ਼ੀ ਕਰਦਾ ਰਿਹਾ। ਹੁਣ ਇਹ ਭੇੜ ਲੋਕ ਤਲਵੰਡੀ ਸਾਬੋ ਦੇਖ ਰਹੇ ਆ। ਕੱਲ ਪ੍ਰੈਸ ਕਾਨਫਰੰਸ ਹੋਈ, ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਜਵਾਬ ਦਿੱਤੇ ਜਾਣੇ ਸੀ ਤੇ ਉੱਥੇ ਬਲਕਾਰ ਸਿੱਧੂ ਦੇ ਹਮਾਇਤੀ ਤੇ ਉਹਨਾਂ ਦੇ ਮਾਤਾ ਜੀ ਪਹੁੰਚ ਗਏ ਤੇ ਉੱਥੇ ਟਕਰਾਅ ਹੋਇਆ ਸਿੱਧੇ ਤੌਰ ਦੇ ਉੱਤੇ। ਇਹਦੇ ਨਾਲ ਲਾਜ਼ਮੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਅਕਸ ਪੰਜਾਬ ਦੇ ਧੁੰਦਲਾ ਹੋਇਆ ਤੇ ਇਹ ਗੱਲ ਹੌਲੀ ਹੌਲੀ ਘਰ ਕਰਨੀ ਸ਼ੁਰੂ ਹੋ ਗਈ ਕਿ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰ ਰਹੇ ਸੀ ਉਹ ਖੁਦ ਉਹਦੇ 'ਚ ਜਿਹੜੀ ਲੀਡਰਸ਼ਿਪ ਬੈਠੀ ਉਹ ਵਿਸ਼ਵਾਸ ਦੇ ਯੋਗ ਨਹੀਂ। ਅਸੀਂ ਹਾਲੇ ਵੀ ਕਹਿੰਦੇ ਹਾਂ ਕਿ ਹਾਲੇ ਵੀ ਸਮਾਂ ਹੈ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਪੋਲੀਟੀਕਲ ਕਲਚਰ ਆਪਣਾ ਡਿਵੈਲਪ ਕਰੇ, ਇੱਕ ਡਿਸਿਪਲਿਨ ਡਿਵੈਲਪ ਕਰੇ। ਕਿਸੇ ਕਿਸਮ ਦਾ ਅਨੁਸ਼ਾਸਨ ਜਿਹੜਾ ਇਸ ਵੇਲੇ ਆਮ ਆਦਮੀ ਪਾਰਟੀ 'ਚ ਨਹੀਂ ਦਿਖਾਈ ਦੇ ਰਿਹਾ। 4 MP ਹੈ, ਚੌਹਾਂ ਦਾ ਆਪੋ ਆਪਣਾ ਰਾਜਨੀਤਿਕ ਪਿਛੋਕੜ ਹੈ, ਚੌਹਾਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ। ਕਿਸੇ ਕਿਸਮ ਦਾ ਕੋਈ ਇੱਕ ਸੇਧ ਦੇ ਵਿੱਚ ਕੰਮ ਜਿਹੜਾ ਨਹੀਂ ਹੋ ਰਿਹਾ, ਜਿਹਦੇ ਕਰਕੇ ਦਿੱਕਤਾਂ ਪੈਦਾ ਹੋ ਰਹੀਆਂ। ਜੀ ਤੇ ਅਗਲੀ ਜਿਹੜੀ ਗੱਲ ਆ ਉਹ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਆ, ਪਰ ਇਹ ਦਿੱਲੀ ਦੀ ਜਿਹੜੀ ਗੱਲ ਹੈਗੀ ਆ, ਇਹ ਕੁਛ ਇੱਦਾਂ ਦੀਆਂ ਖਬਰਾਂ, ਇੱਦਾਂ ਦੇ ਜਿਹੜੀਆਂ ਗੱਲਾਂ ਆ ਉਹ ਜਿਹੜੀਆਂ ਸਾਹਮਣੇ ਆ ਰਹੀਆਂ, ਇਸ ਦੀ ਜਿਹੜੀ ਪੁਸ਼ਟੀ ਤਾਂ ਅਜੇ ਕਿਸੇ ਤਰੀਕੇ ਨਾਲ ਜਿਹੜੀ ਸ਼ਾਇਦ ਨਹੀਂ ਹੋਈ ਵੀ ਜਿਹੜੇ 27 ਦੇ ਵਿੱਚੋਂ ਜਿਹੜੇ ਕੁਛ 25 MLA ਆ ਉਹ ਜਿਹੜੇ ਆ ਦੁਬਾਰਾ ਜਿਹੜੀਆਂ ਵੋਟਿੰਗ ਚੋਣਾਂ ਕਰਾਉਣ ਦੇ ਹੱਕ ਦੇ ਵਿੱਚ ਨਹੀਂ ਨਜ਼ਰ ਆ ਰਹੇ। ਤੇ ਇਸੇ ਤਰੀਕੇ ਦੇ ਨਾਲ ਕਾਂਗਰਸ ਤੇ ਜਿਹੜੇ BJP ਦੇ ਉੱਥੇ ਜਿਹੜੇ ਵਿਧਾਇਕ ਆ ਉਹ ਵੀ ਇਹੀ ਚੀਜ਼ ਚਾਹੁੰਦੇ ਨੇ। ਜੀ ਹੈਲੋ, ਆਵਾਜ਼ ਆ ਰਹੀ ਹੈ ਜੀ? ਜੀ ਜੀ ਆ ਰਹੀ ਹੈ ਜੀ। ਤੁਹਾਨੂੰ ਸਵਾਲ ਸੁਣ ਗਿਆ ਜੀ? ਹਾਂਜੀ ਜੀ ਜੀ ਮੈਂ ਗੱਲ ਇਹ ਕਰਨੀ ਚਾਹੁੰਦਾ, ਜਦੋਂ ਤੁਸੀਂ ਰਾਜਨੀਤਿਕ ਇੱਕ ਕਲਚਰ ਦਾ ਜ਼ਿਕਰ ਕਰਦੇ ਹੋ ਤੇ ਉਹ ਰਾਜਨੀਤਿਕ ਕਲਚਰ ਅਸਲ ਦੇ ਵਿੱਚ ਸਮੁੱਚੀਆਂ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਹੈ ਉਹਨਾਂ ਤੇ ਜੇ ਨਜ਼ਰ ਮਾਰੋ ਤੇ ਤੁਹਾਨੂੰ ਦੱਸੇਗਾ ਕਿ ਭਾਵੇਂ ਵੱਖ-ਵੱਖ ਪਾਰਟੀਆਂ ਨਾ ਪਾਰਟੀ ਦੇ ਵੱਖੋ ਵੱਖਰੇ ਹੈ, ਪਰ ਜਿਹੜਾ ਪੋਲੀਟੀਕਲ ਕਲਚਰ ਜਿਹੜਾ ਲਗਭਗ ਇੱਕੋ ਜਿਹਾ ਹੈ, ਜਮਾਤੀ ਕਿਰਦਾਰ ਵੀ ਇੱਕੋ ਜਿਹਾ ਹੈ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਜਮਾਤੀ ਕਿਰਦਾਰ ਦੇ ਵਿੱਚ ਜਿਹੜਾ ਆ ਉਹ ਬਿਲਕੁਲ ਕੋਈ ਫਰਕ ਨਹੀਂ। ਆਮ ਆਦਮੀ ਪਾਰਟੀ ਦਾ ਜਮਾਤੀ ਕਿਰਦਾਰ ਥੋੜਾ ਵੱਖ ਹੋ ਸਕਦਾ ਹੈ, ਪਰ ਜੇ ਤੁਸੀਂ ਆਮ ਆਦਮੀ ਪਾਰਟੀ ਦਾ ਵੀ ਜਮਾਤੀ ਕਿਰਦਾਰ ਦੇਖੋਗੇ ਤੁਸੀਂ ਦੇਖੋਗੇ ਨਾ ਇਹਦਾ ਆਮ ਆਦਮੀ ਪਾਰਟੀ ਆ, ਪਰ ਇਹ ਆਮ ਲੋਕਾਂ ਦੀ ਪਾਰਟੀ ਹਾਲੇ ਨਹੀਂ ਬਣੀ। ਇਸ ਪਾਰਟੀ ਨੂੰ ਆਮ ਲੋਕਾਂ ਨੇ ਵੋਟ ਪਾਈ, ਪਰ ਇਹ ਪਾਰਟੀ ਦੀ ਲੀਡਰਸ਼ਿਪ ਜਿਹੜੀ ਆਮ ਆਦਮੀ ਦੀ ਨਹੀਂ ਹੈ। ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਇੱਕ ਏਦਾਂ ਦੇ ਵਰਗ ਦੇ ਵਿੱਚੋਂ ਆਈ ਹੈ ਜਿਹੜਾ ਵਰਗ ਸਹੂਲਤ ਪ੍ਰਸਤ ਹੈ, ਰਿਟਾਇਰਡ ਕਿਸਮ ਦੇ ਵੱਡੇ ਆਫੀਸਰਸ ਤੇ ਧਨੀ ਕਿਸਮ ਦੇ ਲੋਕ। ਸੋ ਜਮਾਤੀ ਕਿਰਦਾਰ ਜਿਹੜਾ ਆ ਤੁਸੀਂ ਜੇ ਇਹਦੀ ਪਛਾਣ ਵੀ ਕਰੋ ਆਮ ਆਦਮੀ ਪਾਰਟੀ ਦਾ, ਉਹ ਵੀ ਲਗਭਗ ਉਹੀ ਹੈ। ਇਹ ਠੀਕ ਹੈ ਕਿ ਕੋਈ ਟਿਕਟਾਂ ਦੇਣ ਦੇ ਮਾਮਲੇ ਦੇ ਵਿੱਚ ਥੋੜਾ ਜਦੋਂ ਦਿੱਲੀ ਦੇ ਵਿੱਚ ਚੋਣ ਲੜੀ ਗਈ ਤੇ ਕੁਝ ਸਧਾਰਨ ਜਿਹੜੇ ਬਿਲਕੁਲ ਜਨ ਸਧਾਰਨ ਜਿਹੜੇ ਲੋਕ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤੇ ਜਿਹੜੇ ਸੁਪਨੇ 'ਚ ਸੋਚ ਵੀ ਨਹੀਂ ਸੀ ਸਕਦੇ ਵੀ ਮੈਂਬਰ ਪੰਚਾਇਤ ਵੀ ਕਦੇ ਬਣਨਾ, ਉਹ MLA ਬਣ ਗਏ। ਪਰ ਕਿਉਂਕਿ ਕਿਸੇ ਕਿਸਮ ਦਾ ਤਜਰਬਾ ਨਹੀਂ ਹੈ ਤੇ ਪੋਲੀਟੀਕਲ ਐਕਸਪੀਰੀਅੰਸ ਕੋਈ ਨਹੀਂ ਹੈ, ਇਸ ਕਰਕੇ ਦਿੱਕਤ ਆ ਰਹੀ ਹੈ। 28 MLA ਜਿੱਤੇ ਸੀ, ਇੱਕ ਪਹਿਲੇ ਛੱਡ ਕੇ ਚਲਾ ਗਿਆ ਵਿਨੋਦ ਕੁਮਾਰ ਬਿੰਨੀ, ਹੁਣ 27 ਰਹਿ ਗਏ ਹੈ ਤੇ ਜਿਹੜੇ 27 ਹੈ ਉਹਨਾਂ ਵਿੱਚੋਂ 25 ਜਿਹੜੇ ਏਦਾਂ ਦੇ ਹੈ ਜਿਹਨਾਂ ਨੂੰ ਲੱਗਦਾ ਕਿ ਪਹਿਲੀ ਵਾਰ MLA ਬਣੇ ਆ ਤੇ ਮੁੜ ਕੇ MLA ਬਣਨਾ ਨਹੀਂ ਤੇ ਕਿਉਂ MLAਸ਼ਿਪ ਜਾਵੇ। ਇਸ ਕਰਕੇ ਉਹ ਜ਼ੋਰ ਇਹ ਦੇ ਰਹੇ ਆ ਵੀ ਸਾਨੂੰ ਚੋਣ ਦੁਬਾਰਾ ਨਹੀਂ ਲੜਨੀ ਚਾਹੀਦੀ, ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਿਰ ਤੋਂ ਸਰਕਾਰ ਬਣਾਉਣ ਵੱਲ ਵਧਣਾ ਚਾਹੀਦਾ ਹੈ। ਜੇ ਏਦਾਂ ਨਹੀਂ ਹੁੰਦਾ ਤੇ ਲਾਜ਼ਮੀ ਤੌਰ ਦੇ ਉੱਤੇ ਉਹਨਾਂ ਦੇ ਵਿੱਚੋਂ ਕੁਝ MLA ਕਿਰ ਕੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਸਰਕਾਰ ਬਣਾ ਸਕਦੇ ਆ। ਉਹਦੀ ਇੱਕ ਵੱਖਰੀ ਵਿਧੀ ਹੈ। ਸੋ ਅਲਟੀਮੇਟਲੀ ਏਦਾਂ ਹੀ ਕਾਂਗਰਸ ਦੇ ਤੇ BJP ਦੇ MLA ਨਹੀਂ ਚਾਹੁੰਦੇ ਕਿ ਦੁਬਾਰਾ ਚੋਣ 'ਚ ਪਿਆ ਜਾਏ। ਆਮ ਆਦਮੀ ਪਾਰਟੀ ਦੇ ਜਿਹੜੇ MLA 25 ਇਹ ਨਹੀਂ ਚਾਹੁੰਦੇ ਕਿ ਦੁਬਾਰਾ ਚੋਣ 'ਚ ਪਿਆ ਜਾਏ। ਉਹ ਇਸ ਗੱਲ ਨੂੰ ਤਾਂ ਪ੍ਰਮਾਣਿਤ ਨਹੀਂ ਕਰ ਦਿੱਤਾ ਕਿ ਜਿਹੜਾ ਅਰਵਿੰਦ ਕੇਜਰੀਵਾਲ ਨੇ ਰਿਜ਼ਾਈਨ ਕੀਤਾ ਦਿੱਲੀ ਦੇ ਚੀਫ ਮਿਨਿਸਟਰ ਦੇ ਅਹੁਦੇ ਤੋਂ 49 ਦਿਨਾਂ ਬਾਅਦ, ਉਹ ਉਹਨਾਂ ਨੇ ਗਲਤ ਕੀਤਾ। ਇੱਕ ਕਿਸਮ ਦੀ ਉਹਨਾਂ ਦਾ ਇਹ ਕਹਿਣਾ ਉਸ ਫੈਸਲੇ ਦੇ ਖਿਲਾਫ ਮੋਹਰ ਹੈ। ਸੋ ਅਰਵਿੰਦ ਕੇਜਰੀਵਾਲ ਬਹੁਤ ਕਸੂਤੇ ਇਸ ਵੇਲੇ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਹੈ। BJP ਤੇ ਕਾਂਗਰਸੀ ਵੀ ਨਹੀਂ ਚਾਹੁੰਦੇ ਦੁਬਾਰਾ ਚੋਣ ਹੋਵੇ ਤੇ ਫਿਰ ਹੋਵੇ ਕੀ? ਫਿਰ ਦੋ ਹੀ ਗੱਲਾਂ। ਨੰਬਰ 1 ਤਾਂ ਇਹ ਹੈ ਵੀ ਆਮ ਆਦਮੀ ਪਾਰਟੀ ਫਿਰ ਤੋਂ ਕਾਂਗਰਸ ਪਾਰਟੀ ਦੇ MLA ਨੂੰ ਨਾਲ ਲੈ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇ।
ਇਹਦੇ 'ਚ ਦਿੱਕਤ ਇਹ ਹੈ ਕਿ ਹੁਣ ਕਾਂਗਰਸ ਪਾਰਟੀ ਦੇ MLA ਨਹੀਂ ਚਾਹੁੰਦੇ, ਕਿਉਂਕਿ ਪਹਿਲਾਂ ਕਾਂਗਰਸ ਪਾਰਟੀ ਨੇ ਆਪ ਹਮਾਇਤ ਦਿੱਤੀ ਆਮ ਆਦਮੀ ਪਾਰਟੀ ਨੂੰ, ਤੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਖੁਦ ਦਿੱਲੀ ਦੀਆਂ ਸੜਕਾਂ ਦੇ ਮੁੱਖ ਮੰਤਰੀ ਹੁੰਦਾ ਧਰਨੇ ਤੇ ਬੈਠ ਗਿਆ ਤੇ ਫਿਰ ਰਿਜ਼ਾਈਨ ਕਰ ਦਿੱਤਾ ਸਰਕਾਰ ਦੇ ਵਿੱਚੋਂ। ਸੋ ਇਸ ਕਰਕੇ ਕਾਂਗਰਸ ਆਪ ਤਾਂ ਹੁਣ ਅਪਰੋਚ ਨਹੀਂ ਕਰੇਗੀ। ਜੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਅਪਰੋਚ ਕਰਦੀ ਹੈ ਕਾਂਗਰਸ ਨੂੰ, ਤਾਂ ਫਿਰ ਕਾਂਗਰਸ ਦੇ MLA ਭਾਵੇਂ 7 ਹੈ ਜਾਂ 6 ਹੈ, ਉਹ ਵੱਡੀਆਂ ਸ਼ਰਤਾਂ ਰੱਖਣਗੇ ਅਰਵਿੰਦ ਕੇਜਰੀਵਾਲ ਦੇ ਸਾਹਮਣੇ, ਤੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਵਾਅਦੇ ਦਾਅਵੇ ਕੀਤੇ ਹੋਏ ਦਿੱਲੀ ਵਾਲਿਆਂ ਦੇ ਨਾਲ ਉਹ ਫਿਰ ਪੂਰੇ ਨਹੀਂ ਹੋ ਸਕਣਗੇ, ਕਿਉਂਕਿ ਕਾਂਗਰਸ ਪਾਰਟੀ ਰਿਮੋਟ ਦੇ ਨਾਲ ਘੱਟ MLA ਹੋਣ ਦੇ ਬਾਵਜੂਦ ਉਹ ਸਰਕਾਰ ਚਲਾਏਗੀ। ਸੋ ਇਹ ਦਿੱਕਤ ਹੈ। ਫਿਰ ਇੱਕੋ ਇੱਕ ਹਾਲ ਦਿਖਾਈ ਦੇ ਰਿਹਾ ਜਿਹੜਾ ਯਤਨ BJP ਵਾਲੇ ਕਰ ਰਹੇ ਹੈ। BJP ਪਹਿਲਾਂ ਕਾਂਗਰਸ ਪਾਰਟੀ ਦੇ MLA ਤੋੜਨ ਦੀ ਕੋਸ਼ਿਸ਼ ਵਿੱਚ ਸੀ, ਉਹ ਸਿਰਾ ਨਹੀਂ ਲੱਗਾ, ਤੇ ਹੁਣ ਆਮ ਆਦਮੀ ਪਾਰਟੀ ਦੇ 5 MLA ਏਦਾਂ ਦੇ ਆ ਜਿਨ੍ਹਾਂ ਬਾਰੇ ਇਹ ਸੂਚਨਾ ਆ ਰਹੀ ਹੈ ਕਿ BJP ਨੇ ਲਗਭਗ ਉਹਨਾਂ ਨੂੰ ਆਪਣੇ ਹੱਥਾਂ ਹੇਠ ਕਰ ਲਿਆ। ਕਿਸੇ ਵੇਲੇ ਵੀ ਆ ਜ਼ਿਮਨੀ ਚੋਣਾਂ ਤੋਂ ਬਾਅਦ ਜਿਹੜੀਆਂ 10 ਸੀਟਾਂ ਦੇ ਉੱਤੇ ਬਿਹਾਰ ਤੇ ਜ਼ਿਮਨੀ ਚੋਣ ਹੋ ਰਹੀ ਹੈ, 2 ਸੀਟਾਂ ਤੇ ਪੰਜਾਬ 'ਚ, ਇਹਨਾਂ ਜ਼ਿਮਨੀ ਚੋਣਾਂ ਤੋਂ ਬਾਅਦ ਕਿਸੇ ਵੇਲੇ ਵੀ BJP ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ, ਤੇ ਉਹ ਦਾਅਵਾ ਪੇਸ਼ ਕਰਕੇ ਜਦੋਂ ਸਰਕਾਰ ਬਣਾਏਗੀ ਤੇ ਪੰਜਾਬ ਵਿੱਚੋਂ ਜਿਹੜੇ ਆਮ ਆਦਮੀ ਪਾਰਟੀ ਤੇ 5 MLA ਤੋੜਨੇ ਆ, ਉਹਨਾਂ ਵਿੱਚੋਂ 3 ਨੂੰ ਮੰਤਰੀ ਬਣਾਏਗੀ, ਜੋ ਅੰਦਰ ਖਾਤੇ ਫਾਰਮੂਲਾ ਤਿਆਰ ਹੋ ਰਿਹਾ, ਜੋ ਸਾਨੂੰ ਸੂਚਨਾਵਾਂ ਮਿਲ ਰਹੀਆਂ ਜੀ। ਪਰ ਸਵਾਲ ਇਹ ਹੈ ਵੀ ਜੇ ਆਮ ਆਦਮੀ ਪਾਰਟੀ ਦੇ 5 MLA ਟੁੱਟਦੇ ਆ ਤੇ ਫਿਰ ਉਹਨਾਂ ਦੇ ਉੱਤੇ ਦਲ ਬਦਲੀ ਕਾਨੂੰਨ ਲਾਗੂ ਹੋ ਜਾਂਦਾ ਹੈ। ਇਸ ਕਰਕੇ ਵਿਧੀ ਕੱਢੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ 5 MLA ਹੈ, ਉਹਨਾਂ ਵਿੱਚੋਂ 3 ਨੂੰ ਮੰਤਰੀ ਬਣਾ ਕੇ ਨਾਲ ਦੀ ਨਾਲ ਉਹਨਾਂ 5 ਤੋਂ MLA ਸ਼ਿਫਟ ਤੋਂ ਰਿਜ਼ਾਈਨ ਦਵਾਇਆ ਜਾਏਗਾ, ਤਾਂ ਜੋ ਦਲ ਬਦਲੀ ਕਾਨੂੰਨ ਉਹਨਾਂ ਤੇ ਲਾਗੂ ਨਾ ਹੋਵੇ। 6 ਮਹੀਨੇ ਤੱਕ ਬਿਨਾਂ ਚੋਣ ਲੜਿਆ ਵੀ ਕੋਈ ਮੰਤਰੀ ਰਹਿ ਸਕਦਾ ਹੈ। 6 ਮਹੀਨੇ ਦੇ ਅੰਦਰ ਅੰਦਰ ਉਹਨਾਂ ਦੇ ਖਾਲੀ ਹੋਈਆਂ ਸੀਟਾਂ ਤੇ ਫਿਰ ਤੋਂ ਚੋਣ ਕਰਵਾਈ ਜਾਏਗੀ। ਇਸ ਤਰੀਕੇ ਦੀ ਵਿਧੀ ਅਪਣਾਈ ਜਾ ਰਹੀ ਹੈ, ਤੇ ਪਰ BJP ਦੇ ਅੰਦਰੋਂ ਕੁਝ ਲੋਕ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਆ ਕਿ ਉਹਨਾਂ ਤੇ ਇਹ ਦੋਸ਼ ਲੱਗੇਗਾ ਵੀ ਤੁਸੀਂ ਜੋੜ ਤੋੜ ਦੀ ਰਾਜਨੀਤੀ ਕਰ ਰਹੇ ਹੋ ਜੀ ਜੀ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ BJP ਦੀ ਲੀਡਰਸ਼ਿਪ ਇਹ ਵੀ ਸਮਝ ਰਹੀ ਹੈ ਵੀ 2 ਮਹੀਨਿਆਂ ਜਾਂ 35-40 ਦਿਨਾਂ ਦਾ ਜਿਹੜਾ ਕਾਰਜਕਾਲ ਹੈ ਨਰਿੰਦਰ ਮੋਦੀ ਦਾ, ਉਹਦੇ 'ਚ ਆਮ ਲੋਕਾਂ ਦੀਆਂ ਤਕਲੀਫਾਂ ਵਧੀਆਂ। ਇਸ ਕਰਕੇ ਦਿੱਲੀ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਕਿ 47% ਵੋਟ BJP ਨੂੰ ਪੈ ਗਈ ਹੈ ਲੋਕ ਸਭਾ ਚੋਣਾਂ 'ਚ, ਉਹ ਵੋਟ ਘੱਟ ਸਕਦੀ ਹੈ। ਇਹ ਖਤਰਾ ਵੀ BJP ਦੇ ਸਾਹਮਣੇ ਹੈ। ਸੋ ਇਸ ਕਰਕੇ ਨਾਜਾਇਜ਼ ਤਰੀਕੇ ਦੇ ਨਾਲ ਦਿੱਲੀ 'ਚ ਸਰਕਾਰ ਬਣਾਉਣ ਦੀ ਕੋਸ਼ਿਸ਼ ਦੋਹਾਂ ਪਾਸਿਆਂ ਤੋਂ ਹੋ ਸਕਦੀ ਹੈ। ਅੱਜ ਦੀ ਸਥਿਤੀ ਇਹੀ ਬਿਆਨ ਹੋ ਰਹੀ ਹੈ ਜੀ 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 ਬਿਲਕੁਲ। ਤੇ ਨਾਲ ਹੀ ਜਿਹੜੇ ਜੀ ਆਪਾਂ ਆਪਣੇ ਹੁਣ ਸਰੋਤਿਆਂ ਨੂੰ ਵੀ ਜਿਹੜਾ ਜੀ ਸੱਦਾ ਦਿੰਦੇ ਹਾਂ ਵੀ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈਗਾ ਜੋ ਤੁਸੀਂ ਸੁਸ਼ੀਲ ਹੋਣਾ ਤੋਂ ਪੁੱਛਣਾ ਚਾਹੁੰਦੇ ਹੋ, ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਨੰਬਰ 408-272-5200 408-272-5200 ਦੇ ਉੱਤੇ। ਤੇ ਸਾਡੇ ਨਾਲ ਜਿਹੜੇ ਸੁਸ਼ੀਲ ਜੀ ਆਪਣੇ ਕਾਲਰ ਵੀ ਜਿਹੜੇ ਉਹ ਜੁੜ ਚੁੱਕੇ ਨੇ। ਧਰਮਿੰਦਰ ਜੀ ਸਾਡੇ ਨਾਲ ਜੁੜੇ ਨੇ। ਧਰਮਿੰਦਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਤੁਹਾਡਾ? ਮੇਰਾ ਇਹ ਆ ਜਿਹੜਾ ਭਾਜੀ ਉਹਨਾਂ ਨੇ ਗੱਲ ਕੀਤੀ ਵੀ ਆਮ ਆਦਮੀ ਪਾਰਟੀ, ਉਹਨਾਂ ਨੇ ਇਹ ਕਲੀਅਰ ਕੀਤਾ ਸੀਗਾ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ, ਜਦੋਂ ਇਹਨਾਂ ਨੂੰ ਬਦਨਾਮ ਕਰਨਾ ਚਾਹਿਆ ਕਿ ਆਮ ਆਦਮੀ ਮਤਲਬ ਵੀ ਰਿਕਸ਼ੇ ਵਾਲਾ, ਚਾਹ ਵਾਲਾ, ਉਹਨਾਂ ਨੇ ਕਿਹਾ ਆਮ ਆਦਮੀ ਉਹ ਆ ਜਿਹੜਾ ਕੋਠੀ 'ਚ ਰਹਿੰਦਾ ਚਾਹੇ ਝੁੱਗੀ 'ਚ ਰਹਿੰਦਾ, ਜਿਹਦੀ ਸੋਚ ਚੰਗੀ ਆ, ਇਮਾਨਦਾਰੀ ਨਾਲ ਰੋਟੀ ਕਮਾ ਕੇ ਖਾਣਾ ਚਾਹੁੰਦਾ, ਕਰਪਸ਼ਨ ਨਹੀਂ ਚਾਹੁੰਦਾ, ਉਹ ਆਮ ਆਦਮੀ ਹੈ, ਨਾ ਕਿ ਗਰੀਬ ਬੰਦਾ। ਉਹ 'ਚ ਸਾਰੇ ਆ ਜਾਂਦੇ। ਜੇ ਬੰਦਾ ਗਲਤ ਤਰੀਕੇ ਨਾਲ ਪੈਸਾ ਕਮਾਉਣਾ ਚਾਹੁੰਦਾ, ਚਾਹੇ ਝੁੱਗੀ 'ਚ ਰਹਿੰਦਾ ਚਾਹੇ ਰਿਕਸ਼ਾ ਚਲਾਉਂਦਾ, ਉਹ ਖਾਸ ਆਦਮੀ। ਉਹਨਾਂ ਨੇ ਕਲੀਅਰ ਕੀਤਾ ਸੀਗਾ। ਇਹਨੂੰ ਬਦਨਾਮ ਕਰਨ ਵਾਸਤੇ ਦੂਜੀਆਂ ਪਾਰਟੀਆਂ ਨੇ ਹਵਾ ਉਡਾਈ ਸੀਗੀ ਕਿ ਵੀ ਆਮ ਆਦਮੀ ਨੂੰ ਗਰੀਬਾਂ ਦੀ ਪਾਰਟੀ ਆ, ਅਮੀਰ ਬੰਦੇ ਉਹ 'ਚ ਸੰਗ ਕਰਨਗੇ ਜਾਣ 'ਚ, ਉਹਨਾਂ ਤੋਂ ਦੂਰ ਆਪਣਾ ਵੱਖ ਬਣਾਏ ਰੱਖਣਗੇ। ਇਹ ਸੀਗੀ ਗੱਲ ਉਹਨਾਂ ਦੀ। ਲੋਕਾਂ ਨੇ ਜਿੱਦਾਂ ਹੁਣ ਇਹ ਕਿਹਾ ਗਿਆ ਦਿੱਲੀ ਦੇ ਵਿੱਚ ਵੀ ਉਹ ਦੌੜ ਗਏ। ਦੌੜਨਾ ਕਿਹਨੂੰ ਕਹਿੰਦੇ ਆ? ਭੱਜ ਗਏ। ਇੱਕ ਤਾਂ ਪੜ੍ਹੇ ਲਿਖਿਆ ਨੂੰ ਇਹ ਨਹੀਂ ਨੌਲੇਜ। ਮੈਂ ਦਿੱਲੀ ਕਈਆਂ ਨਾਲ ਗੱਲ ਕੀਤੀ ਆ, ਭੱਜਣਾ ਉਹਨੂੰ ਕਹਿੰਦੇ ਜੇ ਜਿੱਦਾਂ ਇੱਕ ਵਾਰ UP ਸਰਕਾਰ ਬਣੀ ਸੀ ਵੀ 2.5 ਸਾਲ ਤੁਸੀਂ ਕਰਿਓ, 2.5 ਸਾਲ ਅਸੀਂ ਕਰਾਂਗੇ, ਤੇ 2.5 ਸਾਲ ਜੇ ਇਹ ਨਹੀਂ ਕੀਤਾ ਹੁੰਦਾ ਤਾਂ ਕਾਂਗਰਸ ਦੀ ਵਾਰੀ ਆਈ ਹੁੰਦੀ, ਇਹ ਸਮਰਥਨ ਵਾਪਸ ਲੈ ਕੇ ਦੌੜ ਜਾਂਦੇ, ਫਿਰ ਕਹਿ ਸਕਦੇ ਵੀ ਦੌੜ ਗਏ ਜੀ ਜੀ ਜੀ। ਜਿੱਦਾਂ ਬੱਚੇ ਗੇਮ ਖੇਲਦੇ ਆ ਵੀ ਜਦੋਂ ਉਹਦੀ ਵਾਰੀ ਆਈ ਫੀਲਡਿੰਗ ਕਰਦੀ ਤਾਂ ਉਹ ਦੌੜ ਜਾਣ ਵੀ ਮੈਂ ਨਹੀਂ ਕਰਦਾ, ਉਹਨੂੰ ਕਹਿੰਦੇ ਦੌੜਨਾ। ਲੋਕਾਂ ਦੀ ਸੋਚ ਹੀ ਗਲਤ ਆ। ਪੜ੍ਹੇ ਲਿਖੇ ਮੈਨੂੰ ਇਹ ਨਹੀਂ ਸਮਝ ਆਉਂਦੀ ਦੌੜਨਾ ਕਿਹਨੂੰ ਕਹਿੰਦੇ ਆ ਜੀ। ਧੰਨਵਾਦ ਜੀ, ਧੰਨਵਾਦ ਜੀ ਜੀ। ਪਹਿਲੀ ਗੱਲ ਤਾਂ ਧਰਮਿੰਦਰ ਜੀ, ਅਸੀਂ ਤੁਹਾਡੇ ਵਿਚਾਰਾਂ ਦੀ ਕਦਰ ਕਰਦੇ ਹਾਂ, ਕਿਉਂਕਿ ਤੁਹਾਡੇ ਮਨ ਦੇ ਵਿੱਚ ਇਹ ਬੜਾ ਪ੍ਰਬਲ ਕਿਸਮ ਦੀ ਅੱਗ ਹੈ ਕਿ ਭਾਰਤ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ। ਅਸੀਂ ਸ਼ੁਰੂ 'ਚ ਕਿਹਾ ਕਿ ਅਸੀਂ ਖੁਦ ਤਬਦੀਲੀ ਦੇ ਹੱਕ ਦੇ ਵਿੱਚ ਹੈ, ਪਰ ਅਸੀਂ ਥੋੜਾ ਵਿੱਚ ਤੋਂ ਰਹਿ ਕੇ ਇਸ ਕਰਕੇ ਸੋਚਦੇ ਹਾਂ ਕਿ ਉਹ ਸਾਰਾ ਵਰਤਾਰਾ ਜਿਹੜਾ ਹੈ ਉਹਦੀ ਸਕੈਨਿੰਗ ਹੋਣੀ ਚਾਹੀਦੀ ਹੈ। ਮੈਂ ਪਹਿਲਾਂ ਇੱਕ ਲਫ਼ਜ਼ ਵਰਤਿਆ ਕਿ ਭਾਵੁਕਤਾ ਬਹੁਤ ਚੰਗੀ ਚੀਜ਼ ਹੈ। ਜਿਹੜਾ ਬੰਦਾ ਭਾਵੁਕ ਨਹੀਂ ਉਹ ਬੰਦਾ ਹੀ ਹੈ ਨਹੀਂ।
ਪਰ ਜਿਹੜੀ ਉਪਭਾਵਕਤਾ ਜਿਹੜੀ ਹੈ ਕਿਸੇ ਵੀ ਲਹਿਰ ਪ੍ਰਤੀ, ਕਿਸੇ ਵੀ ਬੰਦੇ ਪ੍ਰਤੀ ਜਿਹੜੀ ਹੈ ਉਹ ਕਈ ਵਾਰੀ ਨਤੀਜੇ ਗਲਤ ਪੇਸ਼ ਕਰ ਦਿੰਦੀ ਹੈ। ਸੋ ਮੈਨੂੰ ਲੱਗਦਾ ਕਿ ਉਪਭਾਵਕ ਹੋਣ ਦੀ ਜ਼ਰੂਰਤ ਨਹੀਂ। ਪਹਿਲੀ ਗੱਲ ਤਾਂ ਜਿਹੜਾ ਆਮ ਆਦਮੀ ਦਾ ਕਨਸੈਪਟ ਹੈ ਉਹ ਕਨਸੈਪਟ ਜਿਹੜਾ ਜੇ ਤੁਸੀਂ ਬਰੋਡਰ ਜਿਹੜਾ ਦੇਖਣਾ ਹੋਵੇ, ਉਹਦਾ ਕੈਨਵਸ ਜੇ ਵੱਡਾ ਕਰਨਾ ਹੋਵੇ ਤਾਂ ਭਾਰਤ ਦੀ ਜਿਹੜੀ 80% ਜਿਹੜੀ ਜਨਤਾ ਜਿਹੜੀ ਹੈ, ਜਿਹੜੀ ਨੰਗੇ ਪੈਰਾਂ ਵਾਲੀ ਜਨਤਾ ਆ, ਉਹ ਦਰਅਸਲ ਉਹੀ ਆਮ ਆਦਮੀ ਹੈ। ਜਿਹੜਾ ਵੀ ਬੰਦਾ ਭਾਵੇਂ ਤੁਸੀਂ 100 ਕਹਿ ਲਓ ਕਿ ਬੜੀ ਇਮਾਨਦਾਰੀ ਦੇ ਨਾਲ ਉਚਾਈ ਤੱਕ ਪਹੁੰਚਿਆ, ਅਚੇਤ ਰੂਪ ਦੇ ਵਿੱਚ ਸਾਡੇ ਅੰਦਰ ਇੰਨੀ ਜ਼ਿਆਦਾ ਕਰਪਸ਼ਨ ਹੈ, ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਦੋਂ ਕਰਪਟ ਹੋ ਜਾਂਦੇ ਹਾਂ। ਮਿਸਾਲ ਦੇ ਤੌਰ ਤੇ ਹੰਸਲਾ ਦਾ ਇੱਕ ਹਿੰਦੀ ਦਾ ਬਹੁਤ ਵਧੀਆ ਰਸਾਲਾ ਰਾਜਿੰਦਰ ਯਾਦਵ ਹੋਰੀ ਕੱਢਦੇ ਹੁੰਦੇ ਸੀ, ਉਹਨਾਂ ਦੀ ਡੈਥ ਹੋ ਗਈ, ਕਹਾਣੀ ਦਾ ਰਸਾਲਾ। ਉਹ 'ਚ ਇੱਕ ਛੋਟੀ ਜਿਹੀ ਮਿੰਨੀ ਕਹਾਣੀ ਛਪੀ ਸੀ ਕਿਸੇ ਵੇਲੇ, ਅੱਜ ਤੋਂ ਕੋਈ 20 ਸਾਲ ਪਹਿਲਾਂ। ਇੱਕ ਬੰਦਾ ਜਾਂਦਾ ਸਰਕਾਰੀ ਦਫ਼ਤਰ ਦੇ ਵਿੱਚ, ਉਦੋਂ ਪੀਲੇ ਕਾਰਡਾਂ ਦਾ ਬੜਾ ਰੁਝਾਨ ਸੀ। ਪੀਲਾ ਕਾਰਡ ਉਹਨੇ ਬਣਾਉਣਾ ਸੀ, ਜਿਹੜਾ ਗਰੀਬ ਪਰਿਵਾਰਾਂ ਨੂੰ ਦਿੱਤਾ ਜਾਂਦਾ ਸੀ ਪੀਲਾ ਕਾਰਡ, ਨਿਸ਼ਾਨੀ ਵਾਸਤੇ ਵੀ ਆਹ ਪੀਲੇ ਕਾਰਡ ਵਾਲੇ ਲੋਕ ਹੈ, ਗਰੀਬੀ ਤੋਂ ਰੇਖਾ ਤੋਂ ਹੇਠਾਂ ਜਿਹੜੇ ਲੋਕ ਹੈ। ਉਹ ਜਿਹੜਾ ਪੀਲਾ ਕਾਰਡ ਬਣਾਉਣ ਜਾਂਦਾ ਹੈ ਤੇ ਉਹ ਕਲਰਕ ਨੂੰ ਜਾ ਕੇ ਕਹਿੰਦਾ ਜੀ ਮੇਰਾ ਪੀਲਾ ਕਾਰਡ ਬਣਾ ਦਿਓ। ਕਲਰਕ ਕਹਿੰਦਾ ਵੀ ਠੀਕ ਹੈ, ਤੁਸੀਂ ਇੱਦਾਂ ਕਰਿਓ, ਆਪਣੀ ਐਪਲੀਕੇਸ਼ਨ ਦੇ ਜਾਓ ਤੇ ਪਰਸੋਂ ਨੂੰ ਆ ਕੇ ਆਪਣਾ ਕਾਰਡ ਲੈ ਜਾਓ। ਪਰ ਉਹ ਜਿਹੜਾ ਬੰਦਾ ਪੀਲਾ ਕਾਰਡ ਬਣਾਉਣ ਆਇਆ ਉਹ ਬੈਠਾ ਰਹਿੰਦਾ ਉੱਥੇ, ਤੇ ਫਿਰ ਉਹ ਜ਼ੋਰ ਦੇ ਕੇ ਕਹਿੰਦਾ ਜੀ ਬਣ ਜਾਊਗਾ ਕਾਰਡ ਮੇਰਾ। ਉਹ ਤੁਸੀਂ ਕਹਿ ਲਓ ਵੀ ਓਨੈਸਟ ਬੰਦਾ ਸੀ ਕਲਰਕ, ਉਹਨੇ ਕਿਹਾ ਵੀ ਹਾਂ ਜ਼ਰੂਰ ਬਣ ਜਾਏਗਾ, ਤੁਸੀਂ ਪਰਸੋਂ ਆ ਕੇ ਲੈ ਜਾਓ। ਉੱਠਣ ਲੱਗਾ ਜਿਹੜਾ ਪੀਲਾ ਕਾਰਡ ਬਣਾਉਣ ਵਾਲਾ ਬੰਦਾ ਆ, ਉਹ ਜਾਣ ਲੱਗਾ, ਉੱਠਣ ਲੱਗਾ, 50 ਰੁਪਏ ਕੱਢ ਕੇ ਉਹ ਧੱਕੇ ਨੂੰ ਦੇਣਾ ਚਾਹੁੰਦਾ ਉਸ ਕਲਰਕ ਨੂੰ। ਉਹ ਕਲਰਕ ਪੁੱਛਦਾ ਮੈਨੂੰ ਇਹ ਕਿਉਂ ਦੇ ਰਿਹਾ, ਤੇ ਉਹ ਕਹਿੰਦਾ ਵੀ ਮੈਨੂੰ ਯਕੀਨ ਜਿਹਾ ਨਹੀਂ ਹੁੰਦਾ ਵੀ ਤੂੰ ਮੇਰਾ ਪੀਲਾ ਕਾਰਡ ਬਣਾ ਦੇਗਾ। ਯਾਨੀ ਇੱਥੇ ਤੱਕ ਕਰਪਸ਼ਨ। ਉਹ ਜਿਹੜਾ ਬੰਦਾ ਪੀਲਾ ਕਾਰਡ ਬਣਾਉਣ ਆਇਆ ਉਹ ਕਰਪਟ ਨਹੀਂ ਹੈ ਬੰਦਾ, ਪਰ ਉਹਨੂੰ ਯਕੀਨ ਨਹੀਂ ਵੀ ਬਿਨਾਂ ਪੈਸੇ ਤੋਂ ਵੀ ਕੋਈ ਕੰਮ ਹੋ ਸਕਦਾ ਹੈ। ਅਲਟੀਮੇਟਲੀ ਮੈਂ ਕਹਿਣਾ ਇਹ ਚਾਹੁੰਦਾ ਅਸਲ ਦੇ ਵਿੱਚ ਵੀ ਆਮ ਆਦਮੀ ਦਾ ਕਨਸੈਪਟ ਜਿਹੜਾ ਅਰਵਿੰਦ ਕੇਜਰੀਵਾਲ ਦੇ ਹਵਾਲੇ ਨਾਲ ਤੁਸੀਂ ਦੱਸਿਆ, ਇਹ ਆਮ ਆਦਮੀ ਦਾ ਕਨਸੈਪਟ ਨਹੀਂ ਹੈ। ਆਮ ਆਦਮੀ ਜਿਹੜਾ ਆ ਉਹ 80% ਜਿਹੜਾ ਬੰਦਾ ਜਿਹੜਾ ਭਾਰਤ ਦਾ ਦਰੜਿਆ ਹੋਇਆ, ਜਿਹਦੇ ਪੈਰਾਂ 'ਚ ਜੁੱਤੀ ਨਹੀਂ ਹੈਗੀ, ਜਿਹਨੂੰ ਖਾਣ ਨੂੰ 2 ਦਾਣੇ ਨਹੀਂ ਹੈਗੇ, ਸੱਚਮੁੱਚ ਉਹ ਆਮ ਆਦਮੀ ਹੈ। ਤੇ ਆਮ ਆਦਮੀ ਦੀ ਲੀਡਰਸ਼ਿਪ ਵੀ ਉਸ ਕਿਸਮ ਦੀ ਆਮ ਆਦਮੀਆਂ ਦੇ ਵਿੱਚੋਂ ਡਿਵੈਲਪ ਹੋਣੀ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਕਦੀ ਨਹੀਂ ਕਿਹਾ ਕਿ ਅਰਵਿੰਦ ਕੇਜਰੀਵਾਲ ਭਗੌੜਾ ਆ, ਪਰ ਨਾਲ ਦੇ ਨਾਲ ਇਹ ਜ਼ਰੂਰ ਦੱਸਿਆ ਕਿ ਉਹਨਾਂ ਨੇ ਆਪਣੀ ਗਲਤੀ ਸਵੀਕਾਰੀ ਹੈ। ਅਸੀਂ ਨਹੀਂ ਕਹਿ ਰਹੇ, ਖੁਦ ਅਰਵਿੰਦ ਕੇਜਰੀਵਾਲ ਨੇ ਆਪਣੀ ਗਲਤੀ ਨੂੰ ਪ੍ਰਵਾਨ ਕੀਤਾ, ਉਹਨਾਂ ਦੀ ਆਪਣੀ ਹਾਈ ਕਮਾਂਡ ਨੇ ਪ੍ਰਵਾਨ ਕੀਤਾ ਕਿ 49 ਦਿਨ ਬਾਅਦ ਸਰਕਾਰ ਛੱਡਣੀ ਸਾਡਾ ਗਲਤ ਡਿਸੀਜਨ ਸੀ। ਉਹਦੇ ਸਿੱਟੇ ਅੱਜ ਦਿੱਲੀ ਜਿਹੜੀ ਬਿਨਾਂ ਸਰਕਾਰ ਤੋਂ ਆ, ਜੋ ਸਰਕਾਰ 'ਚ ਰਹਿੰਦੇ ਫੇਸ ਕਰਦੇ ਸਾਰੀਆਂ ਚੀਜ਼ਾਂ ਨੂੰ, ਤੇ ਸ਼ਾਇਦ ਸਥਿਤੀ ਅੱਜ ਦਿੱਲੀ 'ਚ ਹੋਰ ਤਰ੍ਹਾਂ ਦੀਆਂ ਹੁੰਦੀਆਂ। ਜੀ ਕਸ਼ਮੀਰ ਸਿੰਘ ਝੁੱਟੀ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ ਤੁਹਾਡਾ? ਦਸਾਂ ਜੀ ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਦਸਾਂ ਜੀ ਇਸ ਤਰ੍ਹਾਂ ਆ, ਜਿਸ ਤਰ੍ਹਾਂ ਮਨਮੋਹਨ ਸਿੰਘ ਹੁੰਦੇ ਸੀ ਜੀ ਪਹਿਲੇ ਪ੍ਰਧਾਨ ਮੰਤਰੀ, ਤੇ ਬਾਦਲ ਸਾਹਿਬ ਦਾ ਉਹ ਵੇਲੇ ਉਹਦੀ ਹੈਲਪ ਵੀ ਕਰਦੇ ਰਹੇ, ਪੰਜਾਬ ਨੂੰ ਕੁਛ ਨਾ ਕੁਛ ਦਿੰਦੇ ਰਹੇ, ਜਿੱਦਾਂ ਸੂਕਾ ਵਗੈਰਾ ਜਾਂ ਕਈ ਹੋਰ ਗੱਲਾਂ, ਕਮੇਟੀ ਬਾਬਤ ਵੀ ਦੀ ਹੈਲਪ ਕੀਤੀ। ਪਰ ਹੁਣ 2 ਮਹੀਨੇ ਦੇ ਵਿੱਚ ਹੀ ਮੋਦੀ ਸਾਹਿਬ ਨੇ ਕੁਛ ਹੋਰ ਹੀ ਦ੍ਰਿਸ਼ ਦਿਖਾਤਾ ਬਾਦਲ ਸਾਹਿਬ ਨੂੰ। ਕਿ ਬਾਦਲ ਸਾਹਿਬ ਹੁਣ ਪਛਤਾਉਂਦੇ ਨਹੀਂ ਹੋਣਗੇ ਵੀ ਮੈਂ ਬਗੈਰ ਕਿਸੇ ਗੱਲ ਤੋਂ ਦੀ ਹੈਲਪ ਕਰਦਾ ਰਿਹਾ? ਇਹ ਤਾਂ ਭਾਣਾ ਹੀ ਉਲਟ ਹੋ ਗਿਆ। ਤੇ ਇੱਕ ਹੋਰ ਦੂਸਰੀ ਗੱਲ, ਮੈਨੂੰ ETC ਚੈਨਲ ਤੇ ਮੈਂ ਦੇਖੀ ਆ, ਆਨੰਦਪੁਰ ਸਾਹਿਬ ਦੇ ਵਿੱਚ ਹਾਇਰ ਸੈਕੰਡਰੀ ਸਕੂਲ ਹੈ ਇੱਕ, ਉਹ ਦੱਸਦੇ ਵੀ ਉੱਥੇ 450 ਬੱਚਾ ਆ ਤੇ ਉੱਥੇ 29 ਟੀਚਰ ਚਾਹੀਦੇ ਆ। ਉਹਦੇ ਵਿੱਚੋਂ ਸਿਰਫ ਤੇ ਸਿਰਫ 12 ਟੀਚਰ ਆ ਉੱਥੇ, ਉਹਦੇ ਵਿੱਚੋਂ ਵੀ 3 ਡੈਪੂਟੇਸ਼ਨ ਤੇ ਚਲ ਗਏ ਆ। ਹੋਰ ਦਸਾਂ ਜੀ ਵੱਡੀ ਗੱਲ ਇਹ ਆ ਵੀ ਉਹਦੇ ਵਿੱਚ ਕੋਈ ਮੈਥ ਟੀਚਰ ਹੀ ਨਹੀਂ ਹੈਗਾ। ਦੇਖੋ 9th 10th ਔਰ 11th 12th ਵਾਸਤੇ ਜੇ ਮੈਥ ਟੀਚਰ ਨਹੀਂ, ਉਹ ਬੱਚੇ ਕੀ ਕਰਨਗੇ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਪੰਜਾਬ ਦੇ ਲੋਕੀ ਇੰਨੇ ਮੂਰਖ ਹੋ ਗਏ ਜਾਂ ਇੰਨੇ ਕੁਝ ਬੇਸੋਚ ਹੋ ਗਏ ਵੀ ਜਿਹੜੇ ਇਹ ਸਭ ਕੁਝ ਦੇਖਣ ਦੇ ਬਾਅਦ ਵੀ ਇਹੋ ਜਿਹੇ ਬੰਦੇ ਨੂੰ ਇੰਨੀ ਦੇਰ ਰਾਜ ਕਰਨ ਦਾ ਮੌਕਾ ਦੇ ਗਏ? ਇਹ ਕੀ ਹੋ ਗਿਆ? ਪੰਜਾਬ ਦੇ ਲੋਕਾਂ ਨੂੰ ਕੀ ਹੋ ਗਿਆ ਇਸ ਵੇਲੇ? ਧੰਨਵਾਦ ਜੀ। ਬਹੁਤ ਮਿਹਰਬਾਨੀ ਕਸ਼ਮੀਰ ਜੀ। ਨੰਬਰ 1 ਜਿਹੜਾ ਸਵਾਲ ਤੁਹਾਡਾ, ਉਹਦੇ 'ਚ ਅਸੀਂ ਚਰਚਾ ਪਿਛਲੇ ਹਫ਼ਤਿਆਂ 'ਚ ਕੀਤੀ ਸੀ ਥੋੜ੍ਹੀ ਜਿਹੀ, ਤੇ ਮਸਲਾ ਹੈ ਕਿ ਇਹ ਜਿਹੜਾ ਤੁਸੀਂ ਪਛਤਾਵੇ ਦੀ ਗੱਲ ਕਰ ਰਹੇ ਹੋ, ਬਾਦਲ ਸਾਹਿਬ ਜਾਂ ਸੁਖਬੀਰ ਬਾਦਲ ਹੋਣਾ ਦੇ 2 ਬਿਆਨ ਇਸ ਤਰ੍ਹਾਂ ਦੇ ਆ ਚੁੱਕੇ ਜਿਹਦੇ ਤੋਂ ਲੱਗਦਾ ਕਿ ਅੰਦਰ ਖਾਤੇ ਉਹਨਾਂ ਨੂੰ ਕੋਈ ਚੀਜ਼ ਜਿਹੜੀ ਆ ਵੱਢ ਕੇ ਖਾ ਰਹੀ ਹੈ। ਪਰ ਜਿੱਦਾਂ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਪ੍ਰੋਗਰਾਮ ਦੇ ਵਿੱਚ, BJP ਤੇ ਸ਼੍ਰੋਮਣੀ ਅਕਾਲੀ ਦਲ ਦੇ ਰਿਸ਼ਤਿਆਂ ਬਾਰੇ, ਇਹ ਮਜਬੂਰੀ ਦਾ ਰਿਸ਼ਤਾ ਹੈ ਤੇ ਕੁਰਸੀ ਦਾ ਰਿਸ਼ਤਾ, ਸਿਧਾਂਤਕ ਇੱਥੇ ਕੁਛ ਨਹੀਂ। ਸਿਧਾਂਤਕ ਤਾਂ ਕਾਂਗਰਸ ਦਾ ਵੀ ਇਹਨਾਂ ਦਾ ਕੁਝ ਨਹੀਂ ਬਣ ਸਕਦਾ ਕਦੀ ਵੀ। ਪਰ ਇਹ ਗੱਲ ਜ਼ਰੂਰ ਹੈ ਕਿ ਸੁਖਬੀਰ ਬਾਦਲ ਨੇ ਵੀ ਇਹ ਗੱਲ ਕਹੀ ਅੱਜ ਤੋਂ 1.5 ਮਹੀਨੇ ਪਹਿਲਾਂ, ਜਦੋਂ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਉੱਠਿਆ। ਉਹਨਾਂ ਨੇ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ
ਪਹਿਲਾਂ ਹੀ ਚਾਹੁੰਦੇ ਸੀ ਵੱਖਰੀ ਕਮੇਟੀ ਬਣਵਾ ਦੇਣੀ, ਪਰ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਰੋਕਿਆ ਹੋਇਆ ਸੀ। ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ। ਦੂਜੀ ਗੱਲ ਇਹ ਵੀ ਗੱਲ ਬਿਲਕੁਲ ਦੁਰਸਤ ਹੈ ਕਿ ਭਾਵੇਂ ਕਾਂਗਰਸ ਪਾਰਟੀ ਦੀ ਹੁਕੂਮਤ ਸੀ ਦਿੱਲੀ ਦੇ ਵਿੱਚ, ਪਰ ਬਾਦਲ ਸਾਹਿਬ ਖੁਦ ਇਹ ਵਾਅਦਾ ਕਰਦੇ ਰਹੇ ਵੀ ਜਦੋਂ ਕਿਤੇ ਵੀ ਕੋਈ ਲੋੜ ਪੈਂਦੀ ਹੈ ਪੰਜਾਬ ਦੀਆਂ ਮੰਗਾਂ ਬਾਰੇ, ਮੈਂ ਸਿੱਧਾ ਜਾ ਕੇ ਡਾਕਟਰ ਮਨਮੋਹਨ ਸਿੰਘ ਨੂੰ ਮਿਲ ਲੈਣਾ ਤੇ ਉਹ ਮੇਰੀ ਗੱਲ ਮੋੜਦੇ ਨਹੀਂ। ਇਹ ਖੁਦ ਬਾਦਲ ਸਾਹਿਬ ਨੇ ਕਿਹਾ ਸੀ। ਹੁਣ ਇੱਥੇ ਕੀ ਹੋਇਆ, ਉਲਟਾ ਇਹ ਹੋਇਆ ਵੀ ਬਾਦਲ ਸਾਹਿਬ ਇੱਕ ਦਿਨ ਨਰਿੰਦਰ ਮੋਦੀ ਸਾਹਿਬ ਨੂੰ ਮਿਲ ਚੱਲ ਗਏ। ਬੀਜੇਪੀ ਵਾਲੇ ਪੰਜਾਬ ਵਾਲਿਆਂ ਨੇ ਇਸੇ ਗੱਲ ਤੋਂ ਰੌਲਾ ਪਾ ਲਿਆ ਕਿ ਬਾਦਲ ਸਾਹਿਬ ਕਿਉਂ ਗਏ ਇਕੱਲੇ ਮਿਲਣ ਨਰਿੰਦਰ ਮੋਦੀ ਨੂੰ, ਸਾਨੂੰ ਕਿਉਂ ਨਾਲ ਲੈ ਕੇ ਗਏ? ਸਰਕਾਰ ਦੀ ਹੈ, ਬਾਦਲ ਸਾਹਿਬ ਇਕੱਲੇ ਜਾਂਦੇ ਆ। ਇਹ ਉਦੋਂ ਦਾ ਰੇੜਕਾ ਸ਼ੁਰੂ ਹੈ ਬੀਜੇਪੀ ਦਾ। ਸੋ ਅਲਟੀਮੇਟਲੀ ਬਹੁਤ ਕੜਿੱਕੀ 'ਚ ਜਾਨ ਫਸੀ ਹੋਈ ਹੈ ਬਾਦਲਾਂ ਦੀ, ਪਰ ਸਮਝ ਉਹਨਾਂ ਨੂੰ ਆ ਨਹੀਂ ਰਿਹਾ। ਇੱਕ ਪਾਸੇ ਹਾਲੇ ਵੀ ਡਾਕਟਰ ਮਨਮੋਹਨ ਸਿੰਘ ਦੀ ਸਿਫਤਾਂ ਕਰੀ ਜਾਂਦੇ ਹੈ ਤੇ ਇੱਕ ਪਾਸੇ ਡਾਕਟਰ ਮਨਮੋਹਨ ਸਿੰਘ ਨੂੰ ਲਾ ਕੇ ਨਰਿੰਦਰ ਮੋਦੀ ਨੂੰ ਲਿਆਉਣ ਦੀ ਕਾਹਲ ਬੜੀ ਸੀ। ਤੇ ਉਹ ਦੇ ਨਤੀਜੇ ਤੁਸੀਂ ਇਹ ਦੇਖ ਲਓ ਕਿ ਅੱਜ ਹਾਲਤ ਇਹ ਹੈ ਕਿ ਨਰਿੰਦਰ ਮੋਦੀ ਨੇ ਇੱਕ ਵੀ ਪੰਜਾਬ ਦੀ ਗੱਲ ਹਾਲੇ ਤੱਕ ਸੁਣੀ ਨਹੀਂ ਜੀ। ਸੋ ਇਹ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਜਾਂ ਉਹਦੀ ਲੀਡਰਸ਼ਿਪ ਜਾਂ ਖੁਦ ਬਾਦਲ ਸਾਹਿਬ ਇਸ ਗੱਲ ਤੇ ਆਪਣਾ ਮੰਥਨ ਕਰਨ, ਰਿਵਿਊ ਕਰਨ, ਸਵੈ ਨੁਕਤਾਚੀਨੀ ਕਰਨ, ਤਾਂ ਹੀ ਕੋਈ ਨਤੀਜਾ ਨਿਕਲ ਸਕਦਾ, ਪਰ ਇਹਨਾਂ ਤੋਂ ਕਿਸੇ ਕਿਸਮ ਦੀ ਉਮੀਦ ਕਰਨੀ ਜਿਹੜੀ ਫਜ਼ੂਲ ਹੈ। ਦੂਜੀ ਗੱਲ, ਪੰਜਾਬ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਜਿਹੜਾ ਆ ਉਹ ਇੱਕ ਕਿਸਮ ਦਾ ਕੋਲੈਪਸ ਹੋ ਚੁੱਕਾ ਹੈ। ਤੁਸੀਂ ਇੱਕ ਸਕੂਲ ਦੀ ਗੱਲ ਕੀਤੀ ਅਨੰਦਪੁਰ ਸਾਹਿਬ ਦੀ, ਪੰਜਾਬ ਦੇ ਕਿਸੇ ਵੀ ਪੇਂਡੂ ਸਕੂਲ ਦੇ ਵਿੱਚ ਟੀਚਰ ਪੂਰੇ ਨਹੀਂ, ਕਿਸੇ ਵੀ ਸਕੂਲ ਦੇ ਵਿੱਚ ਟੀਚਰ ਪੂਰੇ ਨਹੀਂ। ਖਾਸ ਤੌਰ ਤੇ ਸਰਕਾਰੀ ਕਾਲਜਾਂ ਦਾ ਹਾਲ ਇਹ ਹੈ ਜੀ, ਜੇ ਢੁੱਡੀਕੇ ਕਾਲਜ ਤੁਸੀਂ ਜਾਓ, ਲਾਲਾ ਲਾਜਪਤ ਰਾਏ ਦੇ ਨਾਂ ਤੇ ਕਾਲਜ ਬਣਿਆ ਹੋਇਆ। ਜਦੋਂ ਵਰਲਡ ਕਬੱਡੀ ਕੱਪ ਨਾਂ ਦਾ ਤਮਾਸ਼ਾ ਕਰਦਾ ਸੀ ਤਾਂ ਉੱਥੇ ਸਟੇਡੀਅਮ 'ਚ ਜੀ 4 ਦਿਨਾਂ ਦੇ ਵਿੱਚ ਲਹਿਰਾਂ ਵਹਿਰਾਂ ਕਰਾਤੀਆਂ। ਅੱਜ ਤੁਸੀਂ ਉਸ ਸਟੇਡੀਅਮ ਦੇ ਵਿੱਚ ਜਾਓ, ਤੁਹਾਨੂੰ ਫੈਂਸੀ ਡਰਿਲ ਦੀਆਂ ਨਸ਼ਿਆਂ ਦੀਆਂ ਸ਼ੀਸ਼ੀਆਂ ਮਿਲਣਗੀਆਂ। ਤੇ ਢੁੱਡੀਕੇ ਕਾਲਜ ਦੇ ਵਿੱਚ ਇੱਕ ਚਪੜਾਸੀ ਹੈ ਤੇ 2 ਅਧਿਆਪਕ ਹੈ, ਪ੍ਰਿੰਸੀਪਲ ਹੈ ਨਹੀਂ ਜੀ ਜੀ। ਏਦਾਂ ਹੀ ਬਾਕੀ ਸਕੂਲਾਂ ਕਾਲਜਾਂ ਦੇ ਵਿੱਚ ਹਾਲ ਆ। ਜਿਹੜਾ ਸਰਕਾਰੀ ਸਿਸਟਮ ਹੈ ਐਜੂਕੇਸ਼ਨ ਦਾ ਉਹ ਕੋਲੈਪਸ ਹੋ ਚੁੱਕਾ ਹੈ। ਕਿਸੇ ਵੇਲੇ ਆਪਾਂ ਸਰਕਾਰੀ ਸਿਸਟਮ ਜਿਹੜਾ ਐਜੂਕੇਸ਼ਨ ਦਾ ਆ ਉਹਦੇ ਤੇ ਵੱਖਰੀ ਡਿਬੇਟ ਵੀ ਆਪਾਂ ਕਰ ਸਕਾਂਗੇ। ਇਹ ਸਾਰੇ ਦੇਸ਼ ਦੀ ਜਿਹੜੀ 1986 ਦੇ ਵਿੱਚ ਨਵੀਂ ਆਰਥਿਕ ਨੀਤੀ ਬਣਦੀ ਹੈ, ਉਦੋਂ 1986 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਫਾਈਨਾਂਸ ਮਿਨਿਸਟਰ ਸੀ ਤੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ। ਉਸ ਵੇਲੇ ਜਿਹੜੀ ਆਰਥਿਕ ਨੀਤੀ ਬਣਦੀ ਹੈ, ਨਾਲ ਹੀ ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਵੀ ਡਿਵੈਲਪ ਕੀਤੀ ਜਾਂਦੀ ਹੈ, ਜਿਹੜੀ 4 ਲੈਵਲ ਤੇ ਐਜੂਕੇਸ਼ਨ ਦਿੰਦੀ ਹੈ। ਇਹ ਕਿਤੇ ਲੰਬੀ ਡਿਬੇਟ ਹੋ ਸਕਦੀ ਹੈ। ਸੋ ਜਿਹੜਾ ਕਾਮਨ ਮੈਨ ਹੈ ਉਹਦੇ ਵਾਸਤੇ ਸਿੱਖਿਆ ਦਾ ਪੰਜਾਬ ਦੇ ਵਿੱਚ ਵੀ ਤੇ ਦੇਸ਼ ਵਿੱਚ ਵੀ ਕਿਤੇ ਕੋਈ ਪ੍ਰਬੰਧ ਨਹੀਂ ਹੈ। ਤੇ 5 ਸਟਾਰ ਜਿਹੜੇ ਐਜੂਕੇਸ਼ਨ ਜਿਹੜੇ ਇੰਸਟੀਚਿਊਟ ਹੈ ਜਿਹੜੇ ਉਹ ਖੰਭਾਂ ਵਾਂਗੂ ਉੱਗ ਰਹੇ ਆ ਪੰਜਾਬ ਦੇ ਵਿੱਚ ਵੀ। ਤੇ ਉਹਨਾਂ 'ਚ ਕਿਹੜੇ ਲੋਕ ਪੜ੍ਹਦੇ ਆ, ਕਿੱਦਾਂ ਜੇ ਕੋਈ ਆਮ ਬੰਦਾ ਜਾਂ ਦਰਮਿਆਨਾ ਬੰਦਾ ਆਪਣੇ ਬੱਚੇ ਨੂੰ ਜੇ ਪੜ੍ਹਾਉਂਦਾ ਤੇ ਕਿੱਦਾਂ ਪੜ੍ਹਾਉਂਦਾ, ਇਹ ਇੱਕ ਵੱਖਰੀ ਕਹਾਣੀ ਹੈ ਜੀ ਜੀ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਹੋਏ ਨੇ ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ ਬਲਸਾਨ ਸਾਹਿਬ। ਤੇ ਮੇਰੇ ਤਾਂ ਕੁਛ ਸਵਾਲ ਨਹੀਂ ਗੇ, ਮੈਂ ਤਾਂ ਜਨਰਲੀ ਪੁੱਛਦਾ। ਜਿੱਦਾਂ ਤੁਸੀਂ ਦੱਸਦੇ ਆ ਵੀ ਪਾਰਟੀਆਂ ਦਾ ਜਮਾਤੀ ਖਾਸਾ ਇੱਕੋ ਹੀ ਆ ਜੀ। 67 ਸਾਲ ਤੋਂ ਆਪਾਂ ਆਜ਼ਾਦ ਹੋਏ ਆ ਤਕਰੀਬਨ, ਤੇ ਸਾਰੀਆਂ ਪਾਰਟੀਆਂ ਦੀਆਂ ਜਿਹੜੀਆਂ ਨੀਤੀਆਂ ਰਹੀਆਂ ਉਹ ਲੋਕ ਮਾਰੂ ਰਹੀਆਂ। ਸਿਧਾਂਤਕ ਪਾਰਟੀਆਂ ਜਿਹੜੀਆਂ ਸੀ, ਜਿਨ੍ਹਾਂ ਨੂੰ ਆਪਾਂ ਖੱਬੇ ਪੱਖੀ ਤੇ ਕਮਿਊਨਿਸਟ ਪਾਰਟੀਆਂ ਸਮਝਦੇ ਸੀ, ਉਹਨਾਂ ਦਾ ਵੀ ਇਸ ਵੇਲੇ ਬਹੁਤ ਮੰਦਾ ਹਾਲ ਹੈ। ਤੇ ਜਿਹੜੀਆਂ ਸਵਾਈ ਪਾਰਟੀਆਂ ਸੀਗੀਆਂ, ਇਹ ਆਪਣੇ ਸੂਬਿਆਂ ਦੇ ਹਿੱਤਾਂ ਲਈ ਘੱਟ ਤੇ ਆਪਣੀਆਂ ਕੁਰਸੀਆਂ ਲਈ ਜ਼ਿਆਦਾ ਲੜਦੀਆਂ। ਤੇ ਜਿਹੜੀਆਂ ਨਵੀਆਂ ਪਾਰਟੀਆਂ ਬਣੀਆਂ, ਉਹ ਆਪਣੇ ਲੋਕ ਘਲਵਾਊ ਨਾਂ ਤਾਂ ਰੱਖ ਲੈਂਦੀਆਂ, ਪਰ ਜਿਹੜੇ ਉਹ ਬੰਦੇ ਭਰਤੀ ਕਰਦੀਆਂ ਉਹ ਮੁੜ ਕੇ ਇਹਨਾਂ ਪਾਰਟੀਆਂ ਦੇ ਹੁੰਦੇ ਆ। ਤੇ ਲੋਕੀ ਕਿੱਧਰ ਜਾਣ, ਇਹ ਦੱਸਿਓ ਤਾਂ ਦਸਾਂਝ ਸਾਹਿਬ। ਇਹ ਸਾਰੀਆਂ ਗੱਲਾਂ ਤੁਸੀਂ ਆਪ ਹੀ ਕੀਤੀਆਂ ਵੀ ਆਹ ਗੱਲਾਂ ਹੈਗੀਆਂ, ਤੇ ਲੋਕੀ ਕਿੱਥੇ ਜਾਣਗੇ ਤਾਂ ਕਿਹਨਾਂ ਨੂੰ ਮੁਰੇ ਲਿਆਉਣਗੇ, ਤੇ ਉਹ ਲੋਕ ਕਿੱਦਾਂ ਆਉਣਗੇ ਜੀ? ਮੇਰਾ ਤਾਂ ਇਹੀ ਸਵਾਲ ਹੈ ਜੀ। ਧੰਨਵਾਦ ਜੀ। ਬਹੁਤ ਬਿਹਤਰੀਨ ਤੁਸੀਂ ਗੱਲ ਕੀਤੀ ਹੈ। ਦੇਖੋ, ਸਾਰੀਆਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਮੈਂ ਉਹਨਾਂ ਨੂੰ ਦੁਹਰਾਉਂਦਾ ਨਹੀਂ, ਪਰ ਮਸਲਾ ਇਹ ਹੈ ਕਿ ਜਿਹੜੀਆਂ ਪਾਰਟੀਆਂ ਦੇ ਉੱਤੇ ਜਾਂ ਜਿਹੜੀਆਂ ਜਨਤਕ ਧਿਰਾਂ ਦੇ ਉੱਤੇ ਉਮੀਦ ਰੱਖੀ ਹੋਈ ਸੀ ਲੋਕਾਂ ਨੇ, ਉਹ ਖੁਦ ਵੀ ਫੇਲ ਹੋ ਗਈਆਂ। ਉਹਨਾਂ ਦੀ ਫੇਲਰ ਹੈ ਕਿ ਭਾਰਤ ਦੇ ਵਿੱਚ ਬਹੁਜਨ ਸਮਾਜ ਪਾਰਟੀ ਜਨਮ ਲੈ ਲੈਂਦੀ ਹੈ। ਉਹਨਾਂ ਨੇ ਸਪੇਸ ਦਿੱਤੀ ਹੈ। 34 ਸਾਲ ਜੇ ਖੱਬੇ ਪੱਖੀ ਪਾਰਟੀਆਂ ਨੇ ਬੰਗਾਲ ਤੇ ਰਾਜ ਕੀਤਾ, ਕੇਰਲਾ ਦੇ ਵਿੱਚ ਲਗਾਤਾਰ ਰਾਜ ਖੱਬੇ ਪੱਖੀ ਪਾਰਟੀਆਂ ਦਾ ਰਿਹਾ। 5 ਸਾਲ ਕਾਂਗਰਸ, 5 ਸਾਲ ਖੱਬੇ ਪੱਖੀ। ਇਸ ਵਾਰ ਵੀ ਅਛੂਤਾਨੰਦ ਦੀ ਅਗਵਾਈ ਦੇ ਵਿੱਚ ਕਹਿ ਲਓ ਵੀ ਲੜੇ ਸੀ ਉੱਥੇ ਖੱਬੇ ਪੱਖੀ ਪਾਰਟੀਆਂ ਦੇ ਲੋਕ, ਪਰ ਹਾਰ ਗਏ। ਤੇ ਓਮਾਨ ਚਾਂਡੀ ਉੱਥੇ ਕੇਰਲਾ ਦਾ ਜੀ ਵਾਰੀ ਲਗਾਤਾਰ ਕਿ ਸਿਮਟ ਕੇ ਰਹਿ ਗਈ ਹੈ। ਇਹਨਾਂ ਦਾ ਵਿਸਤਾਰ
ਜਿੱਦਾਂ ਦੀਆਂ ਇਹਨਾਂ ਦੀ ਨੀਤੀਆਂ ਜਾਂ ਇਹ ਦਾਅਵੇ ਕਰਦੇ ਰਹੇ, ਇਹਨਾਂ ਦਾ ਵਿਸਥਾਰ ਸਾਰੇ ਮੁਲਕ ਦੇ ਵਿੱਚ ਹੋਣਾ ਚਾਹੀਦਾ ਸੀ। ਕਿ ਇੱਕ ਮੌਕਾ ਸੀ ਜਦੋਂ ਨਾਰਥ ਇੰਡੀਆ ਦੇ ਵਿੱਚ ਵੀ, ਖੁਦ ਆਪਣੇ ਪੰਜਾਬ ਦੇ ਵਿੱਚ ਵੀ ਲੱਗਦਾ ਸੀ ਕਿ ਇਹਨਾਂ ਦਾ ਵਿਸਥਾਰ ਹੋਏਗਾ, ਪਰ ਆਪਣੀਆਂ ਗਲਤੀਆਂ ਜਿਹੜੀਆਂ ਬਾਅਦ ਵਿੱਚ ਜਿਹਨਾਂ ਨੂੰ ਇਹ ਹਿਸਟੋਰੀਕਲ ਬਲੰਡਰ ਕਹਿੰਦੇ ਰਹੇ, ਉਹਦੇ ਕਰਕੇ ਵਿਸਥਾਰ ਰੁਕਿਆ। ਇਹਨਾਂ ਪਾਰਟੀਆਂ ਨੇ ਆਪਣੇ ਆਪ ਨੂੰ ਅਪਡੇਟ ਨਹੀਂ ਕੀਤਾ। ਇਹਨਾਂ ਨੂੰ ਸਮੇਂ ਦੇ ਨਾਲ ਚੱਲਦਿਆਂ ਆਪਣੇ ਆਪ ਨੂੰ ਅਪਡੇਟ ਕਰਨਾ ਚਾਹੀਦਾ ਸੀ, ਜਿਹਦੇ 'ਚ ਬਾਹਰ ਖਾ ਗਏ ਨੇ। ਪਰ ਅਲਟੀਮੇਟਲੀ ਜਿਹੜੀ ਸਪੇਸ ਪੈਦਾ ਹੋ ਗਈ ਹੈ, ਉਹਦੇ ਵਿੱਚੋਂ ਫਿਰ ਮਾਇਆਵਤੀ ਨਿਕਲ ਆਉਂਦੀ ਹੈ, ਫਿਰ ਸਪੇਸ ਪੈਦਾ ਹੁੰਦੀ ਹੈ, ਉਹਦੇ ਵਿੱਚ ਅੰਨਾ ਹਜ਼ਾਰੇ ਆ ਜਾਂਦਾ ਹੈ, ਫਿਰ ਸਪੇਸ ਪੈਦਾ ਹੁੰਦੀ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਆ ਜਾਂਦੇ ਆ। ਇਹ ਸਪੇਸ ਅਸੀਂ ਕਹਿ ਲਓ ਵੀ ਜਿਹੜੀ ਉਹ ਧਿਰਾਂ ਜਿਹਨਾਂ ਦੀ ਨਿਸ਼ਾਨਦੇਹੀ ਅਸੀਂ ਕਰ ਰਹੇ ਹਾਂ, ਉਹਨਾਂ ਧਿਰਾਂ ਨੇ ਖੁਦ ਛੱਡੀ ਹੈ। ਇਹਨਾਂ ਧਿਰਾਂ ਨੂੰ ਇਹ ਪਤਾ ਹੀ ਨਹੀਂ ਸੀ ਵੀ ਸੋਸ਼ਲ ਜਸਟਿਸ ਵੀ ਕੋਈ ਚੀਜ਼ ਹੁੰਦੀ ਹੈ, ਸਮਾਜਿਕ ਨਿਆਂ ਵੀ ਕੋਈ ਚੀਜ਼ ਹੁੰਦੀ ਹੈ। ਆਰਥਿਕਤਾ ਆਪਣੇ ਥਾਂ ਦੇ ਉੱਤੇ ਹੈ, ਪਰ ਸਮਾਜਿਕ ਜੀਵਨ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਵੱਲ ਕਦੇ ਇਹਨਾਂ ਧਿਰਾਂ ਨੇ ਧਿਆਨ ਨਹੀਂ ਦਿੱਤਾ। ਹੁਣ ਮਸਲਾ ਇਹ ਹੈ ਵੀ ਇਸ ਵੇਲੇ ਜਿਹੜੀਆਂ ਨਵੀਆਂ ਧਿਰਾਂ ਆਈਆਂ ਉਹ ਵੀ ਉਹ ਸਪੇਸ ਭਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਅੱਜ ਮਾਇਆਵਤੀ ਜਿਹੜੀ ਹੈ, ਜਿਹੜੀ 202 ਸੀਟਾਂ ਲੈ ਕੇ ਬਣਾਈ ਸੀ ਜਿਹਨੇ ਪਿਛਲੀ ਵਾਰੀ, ਅੱਜ ਉਹਦੀ ਲੋਕ ਸਭਾ ਦੇ ਵਿੱਚ ਇੱਕ ਵੀ ਸੀਟ ਨਹੀਂ ਜੀ। ਅੱਜ ਭਾਰਤੀ ਕਮਿਊਨਿਸਟ ਪਾਰਟੀ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਰਹੀ ਹੈ, ਲੋਕ ਸਭਾ ਦੇ ਵਿੱਚ ਇੱਕ ਵੀ ਸੀਟ ਨਹੀਂ। ਮਾਨਸਾ ਦੀ ਕਮਿਊਨਿਸਟ ਪਾਰਟੀ ਦੀਆਂ 7-8 ਸੀਟਾਂ ਹੈਗੀਆਂ, ਪਰ ਉਹ ਵੀ ਤੁਸੀਂ ਏਦਾਂ ਹੀ ਗਿਣੋ ਵੀ ਉਹ ਕਾਹਦੀਆਂ ਸੀਟਾਂ ਹੈ। ਅਲਟੀਮੇਟਲੀ ਇੱਕ ਵਾਰ ਫਿਰ ਸਪੇਸ ਪੈਦਾ ਹੋਈ ਹੈ, ਇਹ ਸਪੇਸ ਵਾਰ-ਵਾਰ ਹੋਰ ਪੈਦਾ ਹੋਏਗੀ ਤੇ ਇਹਦੇ ਵਿੱਚ ਰਾਜਨੀਤਿਕ ਧਿਰਾਂ ਆਉਣਗੀਆਂ। ਸਾਨੂੰ ਉਡੀਕ ਕਰਨੀ ਚਾਹੀਦੀ ਹੈ। ਮੇਰੀ ਆਪਣੀ ਧਾਰਨਾ ਇਹ ਹੈ ਵੀ ਇਹ ਜਿਹੜੀਆਂ ਧਿਰਾਂ ਹੈ, ਇਹਨਾਂ ਧਿਰਾਂ ਦੇ ਵਿੱਚੋਂ ਕੁਝ ਲੋਕ ਨਵੇਂ ਆਉਣਗੇ ਤੇ ਕੁਝ ਜਿਹੜੇ ਲੋਕ, ਜਿਹਨਾਂ ਲੋਕਾਂ ਨੂੰ ਅਸੀਂ ਕਹਿ ਰਹੇ ਭੀੜ ਜਿਹੜੀ ਹੈ, ਭੀੜਾਂ ਨੂੰ ਵੀ ਕੁਝ ਨਾ ਕੁਝ ਚਿਹਰੇ ਜ਼ਰੂਰ ਲਾਜ਼ਮੀ ਤੌਰ ਤੇ ਮਿਲਣਗੇ, ਜਿਨ੍ਹਾਂ ਦੀ ਇੱਕ ਪ੍ਰਬੁੱਧ ਕਿਸਮ ਦੀ ਰਾਜਨੀਤਿਕ ਵਿਚਾਰਧਾਰਾ ਹੋਏਗੀ। ਸਿਰਫ ਪਾਪੂਲਰ ਸਲੋਗਨ ਜਿਹੜੇ ਆ ਤਸਵੀਰ ਨੂੰ ਨਹੀਂ ਬਦਲ ਸਕਦੇ। ਪਰਪੱਕ ਕਿਸਮ ਦੀ ਰਾਜਨੀਤਿਕ ਵਿਚਾਰਧਾਰਾ ਡਿਵੈਲਪ ਹੋਏਗੀ, ਉਹਦੇ ਵਿੱਚੋਂ ਲੀਡਰਸ਼ਿਪ ਵੀ ਲਾਜ਼ਮੀ ਤੌਰ ਤੇ, ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ ਇਸ ਵੇਲੇ ਹਿੰਦੁਸਤਾਨ ਨੂੰ, ਤੇ ਉਹ ਨਵੀਂ ਲੀਡਰਸ਼ਿਪ ਜਿਹੜੀ ਹੈ ਜ਼ਰੂਰ ਡਿਵੈਲਪ ਹੋਏਗੀ। ਲੋਕਾਂ ਦੇ ਵਿੱਚੋਂ ਲੀਡਰਸ਼ਿਪ ਡਿਵੈਲਪ ਹੋਇਆ ਕਰਦੀ ਹੈ, ਕੋਈ ਉੱਤੋਂ ਨਹੀਂ ਆ ਕੇ ਕੋਈ ਲੀਡਰ ਬਣਦਾ ਹੁੰਦਾ, ਲੋਕ ਆਪਣੇ ਲੀਡਰ ਆਪ ਹੀ ਲੱਭ ਲੈਂਦੇ ਆ। ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਸਾਡੇ ਨਾਲ ਜੁੜੇ ਨੇ ਦਲਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਐਨ ਓ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਦੋਨਾਂ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ। ਪ੍ਰੇਮਪੁਰੀ ਸਤਿ ਸ਼੍ਰੀ ਅਕਾਲ। ਤੇ ਮੇਰਾ ਸਵਾਲ ਦਸਾਂਝ ਸਾਹਿਬ ਨੂੰ ਇਹ ਆ ਕਿ ਬਾਦਲ ਨੂੰ ਸਿਰਫ ਹਰੇਕ ਜੇ ਕੋਈ ਪ੍ਰੋਗਰਾਮ ਹੁੰਦਾ ਉੱਥੇ ਜਾ ਕੇ ਰੋਣਾ ਗੋਲਕ ਹੀ ਰੋਈ ਜਾਂਦਾ ਤੇ ਉਹਨੂੰ ਪੰਜਾਬ ਦੇ ਮਸਲੇ ਨਹੀਂ ਦੱਸਦੇ ਆ। ਮੀਆਂ ਦੇ ਵਿੱਚ ਪੰਜਾਬ ਦਾ ਕੈਲੀਫੋਰਨੀਆ ਬਣ ਜਾਂਦਾ ਜਾਂ ਸੋਕਾ ਜਾਂ ਹੋਰ ਜਿੰਨੇ ਵੀ ਮਸਲੇ ਨੇ ਪੰਜਾਬ ਦੇ, ਉਹ ਬਿਲਕੁਲ ਨਹੀਂ ਦੱਸਦੇ। ਅੱਗੇ ਤਾਂ ਕਹਿੰਦੇ ਸੀ ਮਤਰੇਈ ਮਾਂ ਆ ਸੈਂਟਰ ਦੇ ਵਿੱਚ, ਹੁਣ ਤਾਂ ਸਗੀ ਮਾਂ ਆ। ਸਗੀ ਮਾਂ ਦੀ ਗੋਦ 'ਚ ਕਿਉਂ ਨਹੀਂ ਬਹਿੰਦੇ ਜਾ ਕੇ, ਜਾਂ ਮਾਂ ਗੋਦ ਵਿੱਚ ਬਿਠਾਉਂਦੀ ਨਹੀਂ ਇਹਨਾਂ ਨੂੰ? ਇਹਦੇ ਬਾਰੇ ਦੱਸਿਓ। ਤੇ ਦੂਜਾ ਮੈਂ ਪੁੱਛਣਾ ਚਾਹੁੰਦਾ ਵੀ ਜੇ ਕੋਈ NIR ਆ ਵੀ ਇੱਥੋਂ ਜਾ ਕੇ ਉਹ ਰਹਿਣਾ ਚਾਹੁੰਦਾ ਪੰਜਾਬ ਦੇ ਵਿੱਚ, ਕੋਈ ਬਿਜ਼ਨਸ ਨਹੀਂ, ਸਿਰਫ ਆਪਣਾ ਰੋਜੀ ਰੋਟੀ ਕਮਾਉਣ ਲਈ ਕੋਈ ਮਾੜਾ ਮੋਟਾ ਕੰਮ ਕਰਨਾ ਚਾਹੁੰਦਾ, ਉਹਦੇ ਲਈ ਕਿਹੋ ਜਿਹਾ ਮਾਹੌਲ ਹੈ ਪੰਜਾਬ ਦੇ ਵਿੱਚ? ਉਹਦੇ ਬਾਰੇ ਦੱਸਿਓ ਜੀ। ਧੰਨਵਾਦ। ਮਿਹਰਬਾਨੀ ਜੀ। ਜਿਹੜਾ ਦਲਜੀਤ ਜੀ ਤੁਹਾਡਾ ਪਹਿਲਾ ਸਵਾਲ ਹੈ, ਉਹ ਅਸੀਂ ਕਾਫੀ ਚਰਚਾ 'ਚ ਸਾਰੀਆਂ ਚੀਜ਼ਾਂ ਲੈ ਕੇ ਆਏ, ਕਿਉਂਕਿ ਤਰਜੀਹਾਂ ਜਿਹੜੀਆਂ ਆ ਉਹ ਹੋਰ ਹੈ। ਤਰਜੀਹਾਂ ਪੰਜਾਬ ਦੇ ਲੋਕਾਂ ਦੇ ਭਲਾਈ ਦੀਆਂ ਨਹੀਂ ਹੈਗੀਆਂ, ਤਰਜੀਹਾਂ ਗੋਲਕਾਂ ਦੀ ਸਿਆਸਤ ਦੀਆਂ ਹੀ ਹੈ। ਇਸ ਕਰਕੇ ਗੋਲਕ ਦੀ ਸਿਆਸਤ ਹੋ ਰਹੀ ਹੈ ਦੋਵਾਂ ਪਾਸਿਆਂ ਤੋਂ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਹੈ ਤੇ ਦਿੱਲੀ 'ਚ NDA ਦਾ ਪਾਰਟ ਹੈ ਸ਼੍ਰੋਮਣੀ ਅਕਾਲੀ ਦਲ। ਮੈਂ ਸਿਧਾਂਤਕ ਤੌਰ ਦੇ ਉੱਤੇ ਚੀਰ-ਫਾੜ ਕਰ ਚੁੱਕਾ ਕਿ ਇਹ ਸਾਂਝ ਬਿਲਕੁਲ ਵੀ ਸਿਧਾਂਤਕ ਨਹੀਂ, ਇਹ ਮਜਬੂਰੀ ਦਾ ਰਿਸ਼ਤਾ ਹੈ ਤੇ ਕੁਰਸੀ ਦਾ ਰਿਸ਼ਤਾ ਹੈ। ਇਸ ਕਰਕੇ ਜਿਹੜੇ ਕੁਰਸੀ ਦੇ ਰਿਸ਼ਤੇ ਹੁੰਦੇ ਆ ਉਹਨਾਂ ਵਿੱਚ ਲੋਕਾਂ ਵਾਸਤੇ ਕੁਝ ਨਹੀਂ ਹੁੰਦਾ, ਕੁਰਸੀ ਨੂੰ ਧਿਆਉਣਾ ਹੁੰਦਾ। ਲੋਕਾਂ ਦੇ ਲਹੂ ਦਾ ਤਾਂ ਤਿਲਕ ਲੱਗਦਾ ਹੈ, ਰਾਜ ਤਿਲਕ ਲੋਕਾਂ ਦੇ ਲਹੂ ਦੇ ਲੱਗਦੇ ਹੈ। ਲੋਕਾਂ ਦੇ ਖੂਨ ਪਸੀਨੇ ਦੀ ਕਮਾਈ, ਲੋਕਾਂ ਦੀ ਲਹੂ ਦੀ ਕਮਾਈ ਜਿਹੜੀ ਹੈ, ਉਹਨੂੰ ਲੁੱਟ ਕੇ ਲਿਜਾਉਣ ਵਾਲੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਇਸ ਵੇਲੇ ਮੁਲਕ ਦੇ ਉੱਤੇ ਕਾਬਜ ਹੈ। ਇਸ ਕਰਕੇ ਇਹਨਾਂ ਤੋਂ ਕੋਈ ਤਵੱਕੋ ਨਹੀਂ ਕੀਤੀ ਜਾ ਸਕਦੀ। ਹਾਂ, ਗਾਏ ਕੋਈ ਪੈਕੇਜ ਦੇ ਨਾਂ ਦੇ ਉੱਤੇ ਕੁਝ ਫੰਡਸ, ਕੁਝ ਗ੍ਰਾਂਟਾਂ ਦੇ ਦਿੱਤੀਆਂ ਜਾਣਗੀਆਂ, ਪਰ ਉਹ ਫੰਡਸ ਕਿੱਥੋਂ ਆਉਣੇ ਆ? ਉਹ ਸਾਰੇ ਸਾਡੇ ਫੰਡਸ ਹੈ, ਸਾਡੇ ਟੈਕਸ ਹੈ, ਸਾਡੇ ਤੇ ਟੈਕਸ ਲੱਗਦੇ ਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਏਦਾਂ ਹੀ ਚੱਲਦੀਆਂ ਰਹਿਣਗੀਆਂ। ਜਮਾਤੀ ਖਾਸੇ ਦਾ ਮੈਂ ਜ਼ਿਕਰ ਕਰ ਚੁੱਕਾ, ਕਿਉਂਕਿ ਇਹਨਾਂ ਦਾ ਜਿਹੜਾ ਜਮਾਤੀ ਕਿਰਦਾਰ ਹੈ ਇੱਕੋ ਹੀ ਹੈ। ਇਸ ਕਰਕੇ ਇਹਨਾਂ ਤੋਂ ਕਿਸੇ ਕਿਸਮ ਦੀ ਘੱਟੋ ਘੱਟ ਮੈਨੂੰ ਤਾਂ ਤਵੱਕੋ ਨਹੀਂ। ਜੇ ਕੋਈ ਤਵੱਕੋ ਕਰਦਾ ਤਾਂ ਉਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਸੁਪਨਿਆਂ ਦਾ ਸੰਸਾਰ ਹੈ ਤੇ ਸੁਪਨਿਆਂ ਦਾ ਸੰਸਾਰ ਕਦੀ ਹਕੀਕਤ ਦਾ ਰੂਪ ਅਖਤਿਆਰ ਨਹੀਂ ਕਰ ਸਕਦਾ। ਦੂਜੀ ਗੱਲ ਐਨਰਾਈਜ਼ ਵਾਸਤੇ, ਵੈਸੇ ਤਾਂ ਮੇਰੇ ਨਾਲੋਂ ਜ਼ਿਆਦਾ ਤੁਸੀਂ ਖੁਦ ਜਾਣਦੇ ਹੋ, ਤੁਸੀਂ ਸਵਾਲ ਪੁੱਛਣ ਲਈ ਪੁੱਛਿਆ। ਪੰਜਾਬ ਦੇ ਵਿੱਚ ਕੋਈ ਬਹੁਤਾ ਸਾਜ਼ਗਰ ਮਾਹੌਲ ਨਹੀਂ ਹੈ ਕਿਸੇ ਵੀ ਕਿਸਮ ਦਾ। ਬਹੁਤ ਵੱਡੇ ਪੱਧਰ ਤੇ
ਛੋਟੇ ਦਫ਼ਤਰ ਤੋਂ ਲੈ ਕੇ ਵੱਡੇ ਦਫ਼ਤਰ ਤੱਕ ਬਹੁਤ ਵੱਡੇ ਪੱਧਰ ਤੇ ਕਰਪਸ਼ਨ ਫੈਲੀ ਹੋਈ ਹੈ। ਤੁਸੀਂ ਕੋਈ ਵੀ ਇੱਥੇ ਆ ਕੇ ਬਿਜ਼ਨਸ ਆਪਣਾ ਡਿਵੈਲਪ ਨਹੀਂ ਕਰ ਸਕਦੇ। ਆਓਗੇ 2-4 ਮਹੀਨੇ ਇੱਥੇ ਖੱਜਲ ਖੁਆਰ ਹੋ ਕੇ ਚੱਲ ਜਾਓਗੇ, ਅਲਟੀਮੇਟਲੀ ਫੈਸਲਾ ਕਰਕੇ ਇੱਥੋਂ ਜਾਓਗੇ ਵੀ ਇੱਥੇ ਮੁੜ ਕੇ ਨਹੀਂ ਆਉਣਾ। ਪੰਜਾਬ ਦਾ ਸਿਸਟਮ ਹੀ ਕੁਝ ਇਸ ਕਿਸਮ ਦਾ ਕਰ ਦਿੱਤਾ ਗਿਆ ਵੀ ਇੱਥੇ ਹਰ ਬੰਦਾ, ਸਰਕਾਰੀ ਬੰਦਾ ਜਿਹੜਾ, ਹਰ ਬੰਦਾ ਥੱਲੇ ਲੈ ਕੇ ਉੱਪਰ ਤੱਕ ਤੁਹਾਡੇ ਸਾਹਮਣੇ ਹੱਥ ਅੱਡ ਕੇ ਖੜਾ ਤੇ ਬਿਨਾਂ ਸਰਕਾਰੀ ਦਸਤਾਵੇਜ਼ਾਂ ਤੋਂ ਜਿਹੜਾ ਕੰਮ ਇੱਕ ਸਧਾਰਨ ਦਸਤਾਵੇਜ਼ ਦਾ ਹੋ ਸਕਦਾ, ਉਹਦੇ ਵਾਸਤੇ 100 ਦਸਤਾਵੇਜ਼ ਤੁਹਾਨੂੰ ਤਿਆਰ ਕਰਾਉਣੇ ਪੈਂਦੇ ਆ। ਫਿਰ ਉਹਦਾ ਵੀ ਸੁਰੱਖਿਅਤ ਮਾਹੌਲ ਨਹੀਂ। ਪੰਜਾਬ ਦੇ ਵਿੱਚ 500 ਦੇ ਕਰੀਬ, ਮੈਂ ਤੁਹਾਨੂੰ ਵੈਸੇ ਇੱਕ ਜਾਣਕਾਰੀ ਦੇਣੀ ਚਾਹੁੰਦਾ, 500 ਦੇ ਕਰੀਬ ਹਰ ਸਾਲ ਜਿਹੜੇ ਅਗਵਾ ਕਾਂਡ ਹੁੰਦੇ ਆ, ਯਾਨੀ 500 ਬੰਦਾ ਹਰ ਸਾਲ ਪੰਜਾਬ 'ਚ ਅਗਵਾ ਕਰ ਲਿਆ ਜਾਂਦਾ ਹੈ ਜੀ। ਬਿਹਾਰ 'ਚ ਹਰ ਸਾਲ 2000 ਬੰਦਾ ਅਗਵਾ ਹੁੰਦਾ। ਤੁਸੀਂ ਅੰਦਾਜ਼ਾ ਕਰੋ, ਬਿਹਾਰ ਦੀ ਆਬਾਦੀ ਸਾਡੇ ਤੋਂ 4 ਗੁਣਾ ਵੱਧ ਹੈ। ਬਿਹਾਰ ਦੀ ਆਬਾਦੀ ਸਾਡੇ ਤੋਂ 4 ਗੁਣਾ ਵੱਧ ਹੈ। ਜੇ ਉੱਥੇ 2000 ਅਗਵਾ ਕਾਂਡ ਹੁੰਦੇ, ਸਾਡੇ 500 ਹੁੰਦੇ, ਇਹਦਾ ਮਤਲਬ ਸਾਡੀ ਹਾਲਤ ਅੱਜ ਬਿਲਕੁਲ ਬਿਹਾਰ ਵਰਗੀ ਹੈ। ਕਿਸੇ ਕਿਸਮ ਦੀ ਸੁਰੱਖਿਆ ਦੀ ਕੋਈ ਗਰੰਟੀ ਕਿਤੇ ਵੀ ਨਹੀਂ ਹੈ। ਜਿਸ ਮੁਲਕ ਦੇ ਵਿੱਚ ਜਾਂ ਜਿਸ ਸੂਬੇ ਦੇ ਵਿੱਚ ਆਪਣੀ ਧੀ ਦੀ ਰਾਖੀ ਕਰਨਗੇ, ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਜਿਹੜਾ ਕੋਈ ਅਕਾਲੀ ਦਲ ਦਾ ਯੂਥ ਆਗੂ ਇਹ ਕਤਲ ਕਰ ਦੇਵੇ, ਉੱਥੇ ਤੁਸੀਂ ਸਧਾਰਨ ਬੰਦੇ ਦੀ ਸੁਰੱਖਿਆ ਬਾਰੇ ਕੀ ਗੱਲ ਕਰ ਸਕਦੇ ਹੋ? ਬਾਕੀ ਇਹ ਤੁਹਾਡੀ ਇੱਛਾ, ਮੈਂ ਇਹ ਤਾਂ ਨਹੀਂ ਕਹਿੰਦਾ ਤੁਹਾਨੂੰ ਆਪਣੇ ਪੰਜਾਬ 'ਚ ਨਹੀਂ ਹੋਣਾ ਚਾਹੀਦਾ। ਇਹ ਪੰਜਾਬ ਨੂੰ ਪੰਜਾਬੀਆਂ ਨੇ ਸੁਧਾਰਨਾ, ਅਸੀਂ ਵੀ ਸੁਧਾਰਾਂਗੇ, ਸਾਡੀਆਂ ਨਵੀਆਂ ਨਸਲਾਂ ਆ ਕੇ ਸੁਧਾਰ ਦੇਣਗੀਆਂ। ਮੈਂ ਇਹ ਤਾਂ ਨਹੀਂ ਕਹਿੰਦਾ ਨਾ ਆਓ, ਪਰ ਜੇ ਤੁਸੀਂ ਮਾਹੌਲ ਦੀ ਗੱਲ ਕਰਦੇ ਹੋ, ਨਾ ਤਾਂ ਸਾਜ਼ਗਾਰ ਮਾਹੌਲ ਹੈ ਕਿਸੇ ਕਿਸਮ ਦਾ ਤੇ ਨਾ ਹੀ ਕਿਸੇ ਕਿਸਮ ਦਾ ਸੁਰੱਖਿਅਤ ਮਾਹੌਲ ਹੈ। ਜੀ ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਪੌਲ ਜੀ। ਸਤਿ ਸ਼੍ਰੀ ਅਕਾਲ ਜੀ। ਜੈਨੂ ਜੀ, ਕੀ ਸਵਾਲ ਹੈ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਜਿਹੜੀਆਂ ਕੁੜੀਆਂ ਦੀ ਉੱਥੇ ਹੈਗੀ ਆਪਣੇ ਹਾਲਤ ਹੈਗੀ ਆ, ਆਪਣੇ ਹੋਸਟਲਾਂ ਦੇ ਵਿੱਚ ਵੀ ਉਹ ਹੋਸਟਲ ਛੱਡ ਕੇ ਜਾ ਰਹੀਆਂ ਜੀ ਜੀ ਯੂਨੀਵਰਸਿਟੀ ਦੇ ਵਿੱਚ ਜੀ। ਹਾਂਜੀ, ਕਦੇ ਆਪਣਾ ਟਾਈਮ ਹੁੰਦਾ ਸੀ, ਇਹ ਕੁੜੀ ਉਂਗਲ ਵੀ ਖੜੀ ਕਰ ਦਿੰਦੀ ਸੀ ਤੇ ਜਿਹੜਾ ਮੂਹਰੇ ਖੜਾ ਚਾਹੇ ਕਿੱਡਾ ਵੀ ਘੈਂਟ ਸੀ, ਉਹਦੀ ਪੈਂਟ ਗਿੱਲੀ ਹੋ ਜਾਂਦੀ ਸੀ। ਤੇ ਅੱਜ ਕੱਲ੍ਹ ਕੀ ਇਹ ਕੌਣ ਦੀ ਰਿਸਪੋਂਸੀਬਲ ਹੈਗਾ ਕਿ ਜਿਹੜੀਆਂ ਆਪਣੇ ਯੂਥ ਨੂੰ ਆਪਾਂ ਜਿਹੜਾ ਕਮਿਊਨਿਸਟ ਜਾਂ ਕਾਰਪੋਰੇਟ ਜਿਹੜੀਆਂ NGOs ਉਹ ਯੂਥ ਨੂੰ ਆਪਣੀਆਂ ਸੋਸ਼ਲ ਜਾਂ ਰਿਲੀਜੀਅਸ ਵੈਲਿਊਜ਼ ਨਾਲ ਤੋੜ ਕੇ ਤੇ ਉਹਨਾਂ ਨੂੰ ਕਿੱਧਰ ਲਿਜਾ ਰਹੀਆਂ ਜੀ। ਹੁਣ ਜੇ ਆਪਣੀਆਂ ਆਪਾਂ ਪੋਲੀਟੀਕਲੀ ਜਾਂ ਆਪਣਾ ਇਕੱਲਾ ਜੁਡੀਸ਼ੀਅਲ ਸਿਸਟਮ ਦੇ ਥਰੂ ਹੀ ਆਪਾਂ ਇਹ ਪ੍ਰੋਬਲਮ ਸੋਲਵ ਨਹੀਂ ਕਰ ਸਕਦੇ। ਆਪਣੀਆਂ ਸੋਸ਼ਲ ਤੇ ਰਿਲੀਜੀਅਸ ਜਿਹੜੀਆਂ ਆਰਗੇਨਾਈਜੇਸ਼ਨ ਉਹਨਾਂ ਨੂੰ ਆਪਾਂ ਡੀਗਰੇਡ ਤੇ ਡਿਸਮੈਂਟਲ ਕਰ ਰਹੇ ਵੀ ਜਿੰਨੇ ਹੁਣ ਆਪਣੇ ਮੀਡੀਆ ਜਿੰਨੇ ਮੂੰਹ ਆਉਣੀਆਂ ਗੱਲਾਂ ਆਪਣੇ ਚਾਹੇ ਕੋਈ ਰਿਲੀਜੀਅਸ ਕੋਈ ਆਰਗੇਨਾਈਜੇਸ਼ਨ ਹੈ ਚਾਹੇ ਕੋਈ ਸੋਸ਼ਲ, ਉਹਨਾਂ ਬਾਰੇ ਆਪਾਂ ਕੁਛ ਕਹਿਣ ਤੋਂ ਵੀ ਉਹ ਕੋਈ ਵੀ ਗਰੇਜ ਨਹੀਂ ਕਰਦਾ ਵੀ ਕੀ ਇਹਦਾ ਕੋਈ ਸੋਲੂਸ਼ਨ ਹੈਗਾ ਜਾਂ ਅੱਗੇ ਤਾਂ ਆਪਣੇ ਕੁੜੀਆਂ ਹੀ ਆਪਣੀਆਂ ਨੌਹਾਂ ਹੀ ਅੱਗੇ ਮੂੰਹ ਢੱਕਦੀਆਂ ਸੀ ਸਹੁਰਿਆਂ ਤੋਂ, ਅੱਜ ਕੱਲ੍ਹ ਕੁੜੀਆਂ ਵੀ ਮੂੰਹ ਢੱਕਦੀਆਂ ਵੀ ਜੇ ਪ੍ਰੋਟੈਸਟ ਕਰਦੀਆਂ ਵੀ ਸਾਡੀ ਪਛਾਣ ਨਾ ਹੋਵੇ, ਕੋਈ ਸਾਡੇ ਦੇ ਅਸਰ ਨਾ ਸਿਰ ਤੇ ਕੋਈ ਸਾਨੂੰ ਤੰਗ ਨਾ ਕਰੇ ਜੀ। ਕੀ ਇਹਦਾ ਵੀ ਕੌਣ ਰਿਸਪੋਂਸੀਬਲ ਹੈ, ਕੀ ਇਹਦਾ ਸੋਲੂਸ਼ਨ ਹੈ? ਧੰਨਵਾਦ ਜੀ। ਤੁਹਾਡੇ ਕੋਲ ਰਿਸਪੋਂਸੀਬਲ ਤਾਂ ਲਾਜ਼ਮੀ ਤੌਰ ਤੇ ਸਿਸਟਮ ਹੀ ਹੁੰਦਾ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆ ਸਾਡੇ ਸਾਹਮਣੇ ਆਉਂਦੀ ਆ। ਗੁਰੂ ਨਾਨਕ ਯੂਨੀਵਰਸਿਟੀ ਦੀ ਘਟਨਾ ਦੇ ਹਵਾਲੇ ਨਾਲ ਹੀ ਆਪਾਂ ਜੇ ਗੱਲ ਕਰਦੇ ਹਾਂ ਤੇ ਉੱਥੇ ਹੋਸਟਲ ਦੇ ਵਿੱਚ ਲੜਕੀਆਂ ਦੇ ਹੋਸਟਲ ਦੇ ਵਿੱਚ ਜ਼ਬਰਦਸਤੀ ਵੜ ਕੇ ਤੇ ਬਦਤਮੀਜ਼ੀ ਕੀਤੀ ਗਈ ਹੈ ਤੇ ਉਹਦਾ ਇੱਕ ਵਿਰੋਧ ਵੀ ਹੋ ਰਿਹਾ। ਉੱਥੋਂ ਦੇ ਸਟੂਡੈਂਟਸ ਜਿਹੜੇ ਆ ਉਹਦਾ ਵਿਰੋਧ ਵੀ ਕਰ ਰਹੇ ਆ, ਸਾਰਾ ਕੁਝ ਕਰ ਰਹੇ ਆ, ਪਰ ਅਲਟੀਮੇਟਲੀ ਜਿਹੜਾ ਪ੍ਰੋਬਲਮ ਪੈਦਾ ਹੋਈ ਆ ਓਵਰਆਲ ਜੇ ਗੱਲ ਕਰਨੀ ਹੋਵੇ ਤਾਂ ਉਹ ਜਨਤਕ ਦਬਾਅ ਦਾ ਨਾ ਹੋਣਾ ਆ। ਜਿਸ ਵੇਲੇ ਜਦੋਂ ਤੁਸੀਂ ਇੱਥੋਂ ਗਏ ਹੋਵੋਗੇ ਤੁਹਾਨੂੰ ਯਾਦ ਹੋਏਗਾ ਕਿ ਇੱਥੇ ਸਾਡੀ ਸਟੂਡੈਂਟ ਆਰਗੇਨਾਈਜੇਸ਼ਨਸ ਹੁੰਦੀਆਂ ਸੀ, ਉਹਨਾਂ ਦਾ ਇੱਕ ਦਬਾਅ ਹੁੰਦਾ ਸੀ। ਐਜੂਕੇਸ਼ਨਲ ਜਿਹੜੇ ਸਾਡੀਆਂ ਸੰਸਥਾਵਾਂ ਹੈਗੀਆਂ ਉਹਨਾਂ ਤੇ ਵੱਖ-ਵੱਖ ਸਟੂਡੈਂਟ ਆਰਗੇਨਾਈਜੇਸ਼ਨਸ ਜਿਹੜੀਆਂ ਹੁੰਦੀਆਂ ਸੀ ਉਹਨਾਂ ਦਾ ਇੱਕ ਦਬਾਅ ਹੁੰਦਾ ਸੀ ਮੈਨੇਜਮੈਂਟ ਦੇ ਉੱਤੇ ਵੀ, ਤੇ ਉਹਨਾਂ ਦੇ ਵਿੱਚ ਇੱਕ ਸੋਸ਼ਲ ਕਿਸਮ ਦੀ ਜਿਹੜੀ ਹੈ ਇੱਕ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਉਹ ਵੀ ਡਿਵੈਲਪ ਕਰਨ ਦੀ ਇੱਕ ਰੁਚੀ ਜਿਹੜੀ ਹੁੰਦੀ ਸੀ। ਤੁਹਾਨੂੰ ਯਾਦ ਹੋਵੇਗਾ ਜਿਹੜਾ ਸਾਡੇ ਬੱਸਾਂ ਦਾ ਪਾਸ ਹੈ ਨਾ, ਜਿਹੜੇ ਸਟੂਡੈਂਟਸ ਪਾਸ ਜਿਹੜੇ ਬਣੇ ਆ, ਉਹ ਇੱਕ ਬਹੁਤ ਵੱਡਾ ਅੰਦੋਲਨ ਪੰਜਾਬ ਦੇ ਜਿਹੜੇ ਸਟੂਡੈਂਟਸ ਦਾ ਹੋਇਆ। ਉਸ ਤੋਂ ਬਾਅਦ ਸਟੂਡੈਂਟ ਪਾਸ ਬਣੇ ਆ। ਜਦੋਂ ਅਸੀਂ ਪੜ੍ਹਦੇ ਸੀ ਜੇ ਕੋਈ ਸਟੂਡੈਂਟਸ ਨੂੰ ਬੱਸ ਦੇ ਵਿੱਚ ਕੰਡਕਟਰ ਬਦਤਮੀਜ਼ੀ ਕਿਸੇ ਲੜਕੀ ਨਾਲ ਕਰਦਾ ਸੀ, ਲੜਕੇ ਨਾਲ ਕਰਦਾ ਸੀ ਵੀ ਤੁਸੀਂ ਬੱਸ ਨਹੀਂ ਚੜ੍ਹ ਸਕਦੇ, ਤੁਹਾਡੇ ਕੋਲ ਸਟੂਡੈਂਟ ਪਾਸ ਨਹੀਂ ਹੈ, ਤੇ ਸਾਰੇ ਸਟੂਡੈਂਟ ਇਕੱਠੇ ਹੋ ਜਾਂਦੇ ਸੀ, ਕਿਸੇ ਦੀ ਹਿੰਮਤ ਨਹੀਂ ਸੀ ਜਿੱਦਾਂ ਤੁਸੀਂ ਗੱਲ ਕਰਦੇ ਹੋ। ਅੱਜ ਨਿਆਣਿਆਂ ਨੂੰ ਬੱਸਾਂ ਤੋਂ ਬਾਹਾਂ ਤੋਂ ਫੜ ਕੇ ਲਾਇਆ ਜਾਂਦਾ ਤੇ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਤੁਹਾਡੀ ਜੇਬ 'ਚ ਜਿਹੜਾ ਸਟੂਡੈਂਟਸ ਦਾ ਪਾਸ ਹੈ ਉਹ ਕਿੰਨੀ ਮਿਹਨਤ ਦੇ ਨਾਲ ਇੱਕ ਜਨਤਕ ਅੰਦੋਲਨ ਦੇ ਨਾਲ, ਇੱਕ ਸਟੂਡੈਂਟਸ ਅੰਦੋਲਨ ਦੇ ਨਾਲ ਤੁਹਾਡੇ ਕੋਲ ਆਇਆ। ਸੋ ਅਲਟੀਮੇਟਲੀ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਕਿਸੇ ਕਿਸਮ ਦੀ ਇਲੈਕਸ਼ਨ ਦਾ ਪ੍ਰੋਸੈਸ ਨਹੀਂ ਹੈ ਤੇ ਜਿਹੜੀਆਂ ਸਟੂਡੈਂਟ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਉਹਨਾਂ ਦੀ ਅਣਹੋਂਦ ਹੈ ਤੇ ਜਿਹਦੇ ਕਰਕੇ ਕਾਲਜਾਂ ਦੇ ਵਿੱਚ ਵੀ ਵਾਤਾਵਰਨ ਖਰਾਬ ਹੋਇਆ। ਇਹ ਵਾਤਾਵਰਨ ਖਰਾਬ ਦੀ ਸ਼ੁਰੂਆਤ ਜਿਹੜੀ ਹੈ ਉਸ ਦੌਰ ਦੇ ਵਿੱਚ ਹੀ ਹੋਈ ਹੈ ਜਦੋਂ ਪੰਜਾਬ ਦਾ ਕਾਲਾ ਦੌਰ ਸੀ, ਜਦੋਂ ਕਾਲਜਾਂ ਨੂੰ ਤੇ ਸਕੂਲਾਂ ਦੇ ਕੰਪਲੈਕਸ ਜਿਹੜੇ ਆ ਉਹਨਾਂ ਨੂੰ CRP ਦੀਆਂ ਛਾਉਣੀਆਂ ਬਣਾ ਦਿੱਤਾ ਗਿਆ ਸੀ। ਸੋ ਇਹਦਾ ਇੱਕ ਪੂਰਾ ਇਤਿਹਾਸ ਹੈ ਆਪਣੇ ਆਪ ਦੇ ਵਿੱਚ। ਹੁਣ ਸਮਾਜਿਕ ਤੌਰ ਦੇ ਉੱਤੇ ਨੈਤਿਕ ਕਦਰਾਂ ਕੀਮਤਾਂ ਨੂੰ ਡਿਵੈਲਪ ਕਰਨ ਵਾਸਤੇ
ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਕੰਮ ਕਰਨ ਦੀ ਜਿਹਨਾਂ ਦੀ ਜ਼ਰੂਰਤ ਹੈ, ਉਹ ਨਵੀਆਂ ਸੰਸਥਾਵਾਂ ਵੀ ਪੈਦਾ ਹੋਣਗੀਆਂ, ਪੁਰਾਣੀਆਂ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਪਏਗਾ, ਤਾਂ ਸ਼ਾਇਦ ਅਸੀਂ ਇੱਕ ਸਦਾਚਾਰਕ ਕਿਸਮ ਦਾ ਜਿਹੜਾ ਵਾਤਾਵਰਨ ਉਸਾਰ ਸਕਾਂਗੇ। ਜੀ ਜੀ ਤੇ ਸੁਸ਼ੀਲ ਜੀ, ਆਪਾਂ ਆਪਣੇ ਅੱਜ ਦੇ ਅਖੀਰਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਬਲਵਿੰਦਰ ਸਿੱਧੂ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਬਿਜਲੀ ਤੇ ਹੈ ਵੀ ਆਪਣੇ ਇੱਕ PRTC ਪਟਿਆਲੇ ਪੈਨਸ਼ਨ ਐਸੋਸੀਏਸ਼ਨ ਨੇ ਕੇਸ ਕੀਤਾ ਸੀ ਹਾਈ ਕੋਰਟ ਦੇ ਵਿੱਚ, ਸਾਨੂੰ ਪੈਨਸ਼ਨ ਟਾਈਮ ਤੇ ਨਹੀਂ ਦਿੰਦੇ। ਹਾਈ ਕੋਰਟ ਦੇ ਮਾਨਯੋਗ ਜੱਜ ਨੇ ਫੈਸਲਾ ਕਰਤਾ ਵੀ 10 ਤਰੀਕ ਤੋਂ ਪਹਿਲਾਂ ਪੈਨਸ਼ਨ ਦਿੱਤੀ ਜਾਵੇ, ਪਰ ਉਹ ਪੈਨਸ਼ਨ 2-2 ਮਹੀਨੇ ਦਿੰਦੇ। ਜਿਹੜੇ ਪੈਨਸ਼ਨ ਨੇ ਉਹ ਸੜਕਾਂ ਬੰਦ ਕਰਕੇ, ਬੱਸ ਅੱਡੇ ਬੰਦ ਕਰਕੇ ਪੈਨਸ਼ਨਾਂ ਲੈਂਦੇ ਨੇ ਹਰੇਕ ਮਹੀਨੇ। ਮੈਂ ਇਹ ਪੁੱਛਣਾ ਚਾਹੁੰਦਾ ਤੁਹਾਤੋਂ ਵੀ ਜਿਹੜੀ ਹਾਈ ਕੋਰਟ ਹੈ ਉਹਦੀ ਕੀ ਅਹਿਮੀਅਤ ਹੈ? ਜਿਹੜੇ ਹਾਈ ਕੋਰਟ ਦੇ ਜੱਜ ਨੇ ਫੈਸਲਾ ਦਿੱਤਾ ਉਹਦੀ ਕੀ ਅਹਿਮੀਅਤ ਹੈ? ਜੇ ਇਹ ਕੰਮ ਬੱਸ ਸਟੈਂਡ ਰੋਕ ਕੇ ਜਾਂ ਸੜਕਾਂ ਰੋਕ ਕੇ ਪੈਨਸ਼ਨ ਲੈਣੀ ਹੈ ਤਾਂ ਫਿਰ ਇਹ ਕੋਰਟ ਦਾ ਜਾਂ ਜੱਜ ਸਾਹਿਬ ਦੇ ਫੈਸਲੇ ਦਾ ਕੀ ਮਤਲਬ ਹੈ? ਮੈਂ ਇਹਦੇ ਬਾਰੇ ਤੁਹਾਨੂੰ ਪੁੱਛਣਾ ਚਾਹੁੰਦਾ, ਇਹਦੇ ਬਾਰੇ ਜਿਹੜਾ ਵਿਸਤਾਰ ਨਾਲ। ਧੰਨਵਾਦ ਜੀ, ਬੜੀ ਮਿਹਰਬਾਨੀ। ਮਸਲਾ ਇਹ ਹੈ ਕਿ ਹਾਈ ਕੋਰਟ, ਸੁਪਰੀਮ ਕੋਰਟ ਜਾਂ ਜਿਹੜੀਆਂ ਵੀ ਅਦਾਲਤਾਂ ਜਿਹੜੀਆਂ ਉਹ ਬਹੁਤ ਸਾਰੇ ਫੈਸਲੇ ਕਰਦੀਆਂ, ਜਿਹੜੀਆਂ ਫੈਸਲੇ ਲਾਗੂ ਹੋਣੇ ਚਾਹੀਦੇ ਆ, ਪਰ ਸਾਡੀ ਮੁਲਕ ਦੀ ਬਦਕਿਸਮਤੀ ਇਹ ਹੈ ਕਿ ਸਾਡੇ ਮੁਲਕ ਦੇ ਉੱਤੇ ਰਾਜ ਕਰਨ ਵਾਲੇ ਲੋਕ ਜਿਹੜੇ ਹੈ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਉਣ ਦੇ ਵਿੱਚ ਅਕਸਰ ਨਾਕਾਮ ਹੁੰਦੇ ਹੈ। ਮਤਲਬ ਹੁਕੂਮਤਾਂ ਕਦੀ ਵੀ ਉਹਨਾਂ ਫੈਸਲਿਆਂ ਦੇ ਮਤਲਬ ਕਿੰਨੇ ਕਾਨੂੰਨ ਹੈ ਸਾਡੇ ਕੋਲ ਬਣੇ ਹੋਏ, ਉਹਨਾਂ ਕਾਨੂੰਨਾਂ ਦੀ ਪਾਲਣਾ ਹੀ ਨਹੀਂ ਕੋਈ ਕਿਤੇ ਵੀ ਨਹੀਂ ਹੋ ਰਹੀ। ਅਸੀਂ ਤਾਂ ਸੰਵਿਧਾਨ ਦੀ ਪਾਲਣਾ ਵੀ ਨਹੀਂ ਕਰ ਰਹੇ, ਸਰਕਾਰਾਂ ਸੰਵਿਧਾਨ ਦੀ ਪਾਲਣਾ ਵੀ ਨਹੀਂ ਕਰ ਰਹੀਆਂ। ਸਾਡੇ ਸੰਵਿਧਾਨ ਦੇ ਵਿੱਚ ਦਰਜ ਹੈ ਵੀ ਕੌਮੀ ਜਿਹੜਾ ਸਾਡਾ ਕੁੱਲ ਉਤਪਾਦਨ ਜਿਹੜਾ ਉਹਦਾ 6% ਐਜੂਕੇਸ਼ਨ ਤੇ ਖਰਚ ਹੋਣਾ ਚਾਹੀਦਾ, ਤੇ ਐਜੂਕੇਸ਼ਨ ਦਾ ਬਜਟ ਦੇ ਵਿੱਚ ਜਿਹੜਾ 1% ਵੀ ਹੈ ਨਹੀਂ। ਸਾਡਾ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਜਿਹੜਾ ਆਰਮੀ ਤੇ ਹੁੰਦਾ, ਤੇ ਆਰਮੀ ਦੇ ਉੱਤੇ ਉਹਦੇ ਕੋਈ ਆਰਮੀ ਦਾ ਜਿਹੜਾ ਸਧਾਰਨ ਕਾਂਸਟੇਬਲ ਹੈ ਜਾਂ ਜਿਹੜਾ ਆਰਮੀ ਮੈਨ ਹੈ ਉਹਦੀ ਤਨਖਾਹ ਵਧਾਉਣ ਤੇ ਜਾਂ ਉਹਦੇ ਭੱਤੇ ਵਧਾਉਣ ਤੇ ਜਾਂ ਉਹਦੀ ਜ਼ਿੰਦਗੀ ਸੌਖੀ ਕਰਨ ਵਾਸਤੇ ਨਹੀਂ ਖਰਚ ਹੁੰਦਾ। ਉਹ ਜਿਹੜਾ 36% ਜਿਹੜਾ ਬਜਟ ਦਾ ਖਰਚਾ ਹੁੰਦਾ ਆਰਮੀ ਦੇ ਉੱਤੇ, ਉਹ ਹਥਿਆਰ ਖਰੀਦਣ ਲਈ ਹੁੰਦਾ। ਸਭ ਤੋਂ ਜ਼ਿਆਦਾ ਹਥਿਆਰ ਇਜ਼ਰਾਈਲ ਤੋਂ ਖਰੀਦੇ ਜਾ ਰਹੇ, ਜਿਹੜੇ ਗਾਜ਼ਾ ਪੱਟੀ ਨੂੰ ਜਿਹੜਾ ਨਰਕ ਬਣਾ ਕੇ ਰੱਖਿਆ ਹੋਇਆ। ਸੋ ਸਾਡੀਆਂ ਤਰਜੀਹਾਂ, ਸਰਕਾਰਾਂ ਦੀਆਂ ਤਰਜੀਹਾਂ, ਅਸੀਂ ਤਾਂ ਸੰਵਿਧਾਨ ਨੂੰ ਵੀ ਟਿੱਚ ਕਰ ਰਹੇ ਹਾਂ। ਸਾਡੀਆਂ ਹਕੂਮਤਾਂ ਜਿਹੜੀਆਂ ਵੀ ਹੁਣ ਤੱਕ ਰਹੀਆਂ ਜਾਂ ਹੁਣ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਵੀ ਹੈਗੀਆਂ, ਉਹ ਮਹਾਤਮਾ ਗਾਂਧੀ ਦੇ ਨਾਂ ਤੇ ਵੋਟ ਤਾਂ ਲੈਂਦੀ ਹੈ, ਪਰ ਮਹਾਤਮਾ ਗਾਂਧੀ ਦੀ ਕਈ ਗੱਲ ਨਹੀਂ ਮੰਨਦੀਆਂ। ਸੰਵਿਧਾਨ 'ਚ 6% ਲਿਖਿਆ, ਮਹਾਤਮਾ ਗਾਂਧੀ ਨੇ ਕਿਹਾ ਸੀ ਟੋਟਲ ਜਿਹੜਾ ਸਾਡਾ ਬਜਟ ਹੈ ਉਹਦਾ 10% ਐਜੂਕੇਸ਼ਨ ਤੇ ਖਰਚ ਹੋਣਾ ਚਾਹੀਦਾ। ਸੋ ਇੱਦਾਂ ਜਿਹੜੇ ਚਾਹੇ ਪੈਨਸ਼ਨਾਂ ਦਾ ਮਾਮਲਾ ਹੋਵੇ, ਚਾਹੇ ਕੋਈ ਵੀ ਮਾਮਲਾ ਹੋਵੇ, ਚਾਹੇ ਟੀਚਰਾਂ ਦਾ, ਕਈ ਇੱਦਾਂ ਦੇ ਟੀਚਰ ਜਿਹੜੇ ਅੰਦੋਲਨ ਕਰ ਰਹੇ ਹੈ ਜਿਨ੍ਹਾਂ ਨੂੰ ਅਦਾਲਤਾਂ ਕਹਿ ਚੁੱਕਿਆ ਵੀ ਇਹਨਾਂ ਦੀ ਨਿਯੁਕਤੀ ਤੁਸੀਂ ਕਰੋ, ਸਰਕਾਰਾਂ ਕਰਦੀਆਂ ਨੇ। ਸੋ ਮੈਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਦੇ ਉੱਤੇ ਸੁਪਰੀਮ ਕੋਰਟ ਨੂੰ ਜਾਂ ਜਿਹੜੀਆਂ ਸਾਡੀਆਂ ਹੋਰ ਅਦਾਲਤਾਂ ਉਹਨਾਂ ਨੂੰ ਡਾਇਰੈਕਟ ਐਕਸ਼ਨ ਲੈਣੇ ਪੈਣਗੇ, ਪਰ ਉਹ ਗੱਲ ਤਾਂ ਮਸਲਾ ਉੱਥੇ ਖੜਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਜਿਹਦੀ ਡਿਊਟੀ ਹੈ ਸਰਕਾਰ ਦੀ, ਉਹ ਗੁਨਾਹਗਾਰ ਹੈ, ਤੇ ਸਰਕਾਰ ਜਿਹੜੀ ਹੈ ਉਹਨੂੰ ਕਿਸੇ ਕਿਸਮ ਦਾ ਚੈਲੰਜ ਕਿਸੇ ਪਾਸੋਂ ਨਹੀਂ ਹੋ ਰਿਹਾ। ਵੱਧ ਤੋਂ ਵੱਧ ਅਦਾਲਤਾਂ ਜਿਹੜੀ ਉਹਦਾ ਸਿਸਟਮ ਸਾਡਾ ਇਹ ਹੈ, ਉਹਦਾ ਸਲੋ ਪ੍ਰੋਸੈਸ ਹੈ, ਇੱਕ ਨੋਟਿਸ ਜਾਰੀ ਕਰ ਦਿੱਤਾ ਜਾਏਗਾ, ਉਹਨਾਂ ਦੀ ਤਰੀਕ ਦਰ ਤਰੀਕ ਪਈ ਜਾਏਗੀ ਤੇ ਮਸਲੇ ਇੱਦਾਂ ਜਿਹੜੇ ਕਾਇਮ ਰਹਿਣਗੇ। ਜੀ ਜੀ ਤੇ ਜਾਣ ਤੋਂ ਪਹਿਲਾਂ ਜਿਹੜਾ ਜੀ ਇੱਕ ਆਪਾਂ ਅਖੀਰਲੀ ਜਿਹੜੀ ਗੱਲ ਆ ਉਸ ਦੇ ਬਾਰੇ ਜ਼ਰੂਰ ਕਰਦੇ ਹਾਂ, ਜਿਹੜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ, ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਵਿੱਚ ਸਿੱਧੀ ਲੜਾਈ ਕਰਨ ਦਾ ਉਹ ਮਾਦਾ ਨਹੀਂ ਹੈਗਾ। ਕਿਸ ਤਰੀਕੇ ਦਾ ਇਹ ਬਿਆਨ ਆ ਤੇ ਤੁਸੀਂ ਇਸ ਦੇ ਉੱਤੇ ਕੀ ਟਿੱਪਣੀ ਕਰਦੇ ਹੋ? ਮੈਂ ਸਮਝਦਾ ਕਿ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੱਕ ਮੁਲਕ ਦਾ ਵਾਸੀ ਹੋਣ ਕਰਕੇ, ਭਾਵੇਂ ਮੈਂ ਨਰਿੰਦਰ ਮੋਦੀ ਦੀ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਹੋਵਾਂ ਨਾ ਹੋਵਾਂ, ਪਰ ਮੈਨੂੰ ਵੀ ਕਦਰ ਕਰਨੀ ਚਾਹੀਦੀ ਹੈ ਕਿ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਹੈ। ਪਰ ਮੇਰਾ ਇਹ ਵੀ ਹੱਕ ਹੈ ਕਿ ਪ੍ਰਧਾਨ ਮੰਤਰੀ ਤੋਂ ਮੈਂ ਕੀ ਤਵੱਕੋ ਕਰਾਂ। ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਦਾ ਵਰਤਾਓ ਕਰਨ ਆਪਣੇ ਮੁਲਕ ਦੇ ਵਾਸੀਆਂ ਨਾਲ ਵੀ ਤੇ ਗੁਆਂਢੀ ਮੁਲਕਾਂ ਦੇ ਨਾਲ ਵੀ, ਤੇ ਮੇਰਾ ਇਹ ਰਾਈਟ ਹੈ, ਮੇਰਾ ਅਧਿਕਾਰ ਹੈ, ਮੈਂ ਕਹਿ ਸਕਾਂ ਕਿ ਨਰਿੰਦਰ ਮੋਦੀ ਹੋਰਾਂ ਦਾ ਇਹ ਬਿਆਨ ਜਿਹੜਾ ਆ ਉਹ ਬਿਆਨ ਕਿਸੇ ਵੀ ਕੀਮਤ ਦੇ ਉੱਤੇ ਗੁਆਂਢੀ ਮੁਲਕ ਦੇ ਨਾਲ ਕੋਈ ਸਦਭਾਵਨਾ ਪੈਦਾ ਕਰਨ ਵਾਲਾ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਪਾਕਿਸਤਾਨ ਦੀ ਹਕੂਮਤ ਵੱਲੋਂ ਕੋਈ ਗਲਤੀਆਂ ਨਹੀਂ ਹੁੰਦੀਆਂ, ਪਾਕਿਸਤਾਨ ਦੀ ਹਕੂਮਤ ਵੀ ਬਹੁਤ ਗਲਤੀਆਂ ਕਰਦੀ ਹੈ, ਉਸ ਪਾਸੋਂ ਵੀ ਇਸੇ ਤਰ੍ਹਾਂ ਦੇ ਕਈ ਵਾਰੀ ਬਿਆਨ ਆਉਂਦੇ ਹੈ। ਪਰ ਜੇ ਉਹਨਾਂ ਦੀ ਇਸ ਤਰ੍ਹਾਂ ਦੇ ਬਿਆਨ ਆਉਂਦੇ, ਅਸੀਂ ਵੀ ਉਸੇ ਤਰ੍ਹਾਂ ਦੇ ਬਿਆਨ ਦੇਣੇ ਆ, ਤੇ ਫਿਰ ਸਾਡੇ ਉਹਨਾਂ 'ਚ ਫਰਕ ਕੀ ਹੈ? ਮੈਂ ਸਮਝਦਾ ਕਿ ਨਰਿੰਦਰ ਮੋਦੀ ਹੋਰਾਂ ਦਾ ਇਹ ਬਿਆਨ ਉਹਨਾਂ ਦੀ ਰਾਜਨੀਤਿਕ ਵਿਚਾਰਧਾਰਾ 'ਚੋਂ ਨਿਕਲਿਆ ਹੋਇਆ ਬਿਆਨ ਹੈ, ਜਿਹੜਾ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਵੀ ਕਿਹਾ ਸੀ। ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਕਿ ਨਰਿੰਦਰ ਮੋਦੀ ਆ ਗਏ ਤਾਂ ਪਾਕਿਸਤਾਨ ਤੇ ਕਬਜ਼ਾ ਕਰ ਲਾਂਗੇ। ਅੱਜ ਲੋੜ ਜਿਹੜੀ ਹੈ ਅਟਲ ਬਿਹਾਰੀ ਵਾਜਪੇਈ ਦੇ ਯੁੱਗ ਨੂੰ ਯਾਦ ਕਰ ਰਹੀ ਹੈ, ਭਾਵੇਂ ਉਹ ਵੀ ਇਹਨਾਂ ਦੀ ਪਾਰਟੀ ਵੱਲੋਂ ਸੀ ਪ੍ਰਧਾਨ ਮੰਤਰੀ, ਉਹਨਾਂ ਨੇ ਸਦਭਾਵਨਾ ਬੱਸ ਚਲਾਈ ਸੀ।
ਅਸੀਂ ਸਦਭਾਵਨਾ ਤੋੜ ਕੇ ਜਿਹੜਾ ਇੱਕ ਕੁੜੱਤਣ ਪੈਦਾ ਕਰ ਰਹੇ ਇਹ ਸਾਰੇ ਮਾਹੌਲ। ਅਸੀਂ ਤਾਂ ਚਾਹੁੰਦੇ ਦੋਸਤੀਆਂ ਵਧਣ। ਅੱਜ ਵਾਹਗਾ ਬਾਰਡਰ ਖੋਲ੍ਹ ਦਿੱਤਾ ਜਾਵੇ। ਸਾਡੀ ਤਾਂ ਇਹ ਧਾਰਨਾ ਹੈ ਕਿ ਅੰਮ੍ਰਿਤਸਰ ਤੋਂ ਤੁਸੀਂ ਸਵੇਰੇ ਬ੍ਰੇਕਫਾਸਟ ਕਰੋ ਤੇ ਦੁਪਹਿਰ ਦਾ ਲੰਚ ਲਾਹੌਰ ਦੇ ਵਿੱਚ ਜਾ ਕੇ ਕਰੋ, ਰਾਤ ਨੂੰ ਫਿਰ ਅੰਮ੍ਰਿਤਸਰ ਆ ਕੇ ਤੁਸੀਂ ਡਿਨਰ ਕਰ ਸਕੋ। ਇੱਥੇ ਲਾਹੌਰੀ ਹੋਣ ਜਾਣ ਸਾਡੇ ਐਗਰੀਕਲਚਰ ਹੋਵੇ, ਕਲਚਰ ਹੋਵੇ, ਲਿਟਰੇਚਰ ਹੋਵੇ, ਵਪਾਰ ਹੋਵੇ, ਉਹਦਾ ਆਦਾਨ ਪ੍ਰਦਾਨ ਵਧੇ। ਦੋਵਾਂ ਮੁਲਕ ਦੀ ਭਲਾਈ ਇਹਦੇ 'ਚ ਹੈ। ਦੋਵਾਂ ਮੁਲਕ ਦੀ ਭਲਾਈ ਲੜਾਈ 'ਚ ਨਹੀਂ ਹੋਈ। ਠੀਕ ਹੈ, ਪਾਕਿਸਤਾਨ ਵੱਲੋਂ ਲਗਾਤਾਰ ਉਲੰਘਣਾ ਹੁੰਦੀ ਹੈ ਜੰਗਬੰਦੀ ਦੀ, ਤੇ ਪਾਕਿਸਤਾਨ ਜਿਹੜਾ ਆ ਉਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਰਾਬੀਆਂ ਪੈਦਾ ਕਰਦਾ, ਪਰ ਉਸ ਬਾਵਜੂਦ ਅਸੀਂ ਮੁਲਕ ਦੇ ਲੈਵਲ ਦੇ ਉੱਤੇ ਸੋਚਣਾ ਹੋਵੇ ਤਾਂ ਅਸੀਂ ਬਹੁਤ ਵੱਡਾ ਮੁਲਕ ਹੈ ਤੇ ਅਸੀਂ ਇਹ ਵੀ ਦਾਅਵਾ ਕਰ ਰਹੇ ਹਾਂ ਕਿ ਅਸੀਂ ਦੁਨੀਆ ਦੀ ਇੱਕ ਵੱਡੀ ਤਾਕਤ ਬਣਨ ਜਾ ਰਹੇ ਹਾਂ ਤੇ ਸਾਨੂੰ ਉਸ ਕਿਸਮ ਦਾ ਬਿਹੇਵ ਕਰਨਾ ਚਾਹੀਦਾ। ਤੇ ਮੈਨੂੰ ਲੱਗਦਾ ਡਿਪਲੋਮੈਟਿਕ ਤੌਰ ਦੇ ਉੱਤੇ ਜੇ ਗੱਲ ਕਰਨੀ ਹੋਵੇ ਤਾਂ ਇਸ ਬਿਆਨ ਦੀ ਪ੍ਰੋੜਤਾ ਨਹੀਂ ਕੀਤੀ ਜਾ ਸਕਦੀ। ਜੀ ਜੀ ਤੇ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੁਸ਼ੀਲ ਦੋਸਾਂਝ ਜੀ, ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਖ਼ਬਰ ਤੇ ਨਜ਼ਰ ਦੇ ਵਿੱਚ। ਅਗਲੇ ਵਾਰ ਤੱਕ ਲਈ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਸ਼ੁਕਰੀਆ, ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ। ਸੋ ਤੇ ਸੁਣ ਅਸੀਂ ਪ੍ਰੋਗਰਾਮ ਖ਼ਬਰ ਤੇ ਨਜ਼ਰ ਸੁਸ਼ੀਲ ਦੋਸਾਂਝ ਹੁਣਾਂ ਦੇ ਨਾਲ। ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ ਤੇ ਇਸ ਦੇ ਨਾਲ ਹੀ ਜਿਹੜਾ ਪ੍ਰੋਗਰਾਮ ਸਮਾਪਤ ਹੈ ਤੇ ਮੈਂ ਵੀ ਹੁਣ ਆਪ ਸਭ ਤੋਂ ਇਜਾਜ਼ਤ ਲੈਂਦਾ ਹਾਂ ਤੇ ਇਸ ਤੋਂ ਬਾਅਦ 'ਚ 10:30 ਵਜੇ ਜਿਹੜਾ ਰਿਪੀਟ ਪ੍ਰੋਗਰਾਮ ਆ ਉਹ ਆਵੇਗਾ ਨਜ਼ਰੀਆ। ਉਸ ਨੂੰ ਜਿਹੜਾ ਜੀ ਤੁਸੀਂ ਮੁੜ ਕੇ ਜਿਹੜਾ ਸੁਣ ਸਕਦੇ ਹੋ ਤੇ 12 ਵਜੇ ਜਿਨ੍ਹਾਂ ਦੀਆਂ ਜੇ ਖਬਰਾਂ ਮਿਸ ਹੋ ਗਈਆਂ ਤਾਂ ਉਹ 12 ਵਜੇ ਖਬਰਾਂ ਦਾ ਮੁੜ ਪ੍ਰਸਾਰਨਾ ਉਹ ਸੁਣ ਸਕਦੇ ਨੇ। ਤੇ ਹੁਣ ਮੈਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼।